ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕਰਤਾ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 15 मार्च 2022 दो चेत नानकशाही संमत 554 का दिन है। ये डॉक्टर साहब प्रोग्राम शुरू करने तो पहला असं अपने दर्शकों से ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸ਼ੀਨ ਕੇਬਲ ਬਲਫਾਗਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਟਲਾਂਟਾ ਤੋਂ ਵੀਰ ਅਜਾਇਬ ਸਿੰਘ ਮਾਨ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਜੋ ਸਿੱਖ ਨਜ਼ਰੀਏ ਨੂੰ ਮੁੱਖ ਰੱਖਦੇ ਆ ਟੀਵੀ 84 ਰਾਹੀਂ ਵਾਪਰ ਰਹੀਆਂ ਘਟਨਾਵਾਂ ਦਾ ਐਨਾਲਿਸਿਸ ਕਰਦੇ ਹੋ ਉਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅੱਜ ਜੇ ਅਸੀਂ ਸਿੱਖ ਵਿਰੋਧੀ ਪ੍ਰੋਪੇਗੈਂਡੇ ਖਿਲਾਫ ਖਲੋਣਾ ਹੈ ਤਾਂ ਸਾਡੇ ਕੋਲ ਸਹੀ ਇਨਫੋਰਮੇਸ਼ਨ ਅਤੇ ਨੈਰੇਟਿਵ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹ ਕੰਮ ਟੀਵੀ 84 ਤੇ ਡਾਕਟਰ ਅਮਰਜੀਤ ਸਿੰਘ ਵਧੀਆ ਤਰੀਕੇ ਨਾਲ ਕਰ ਰਹੇ ਹਨ। ਸੋ ਸਾਨੂੰ ਟੀਵੀ 84 ਵਰਗੇ ਪੰਥਕ ਅਦਾਰਿਆਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਹੈ ਉਹ ਕਰਨ ਦੀ ਲੋੜ ਹੈ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਜਾਇਬ ਸਿੰਘ ਮਾਨ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 2014 ਵਿੱਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮੌਕੇ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ 1000 ਸਾਲ ਬਾਅਦ ਹਿੰਦੂ ਰਾਜ ਵਾਪਸ ਆਇਆ ਹੈ। ਸੋ ਹੁਣ 2020 ਤੱਕ ਭਾਰਤ ਵਿੱਚ ਹਰ ਇੱਕ ਨੂੰ ਹਿੰਦੂ ਬਣਾ ਦਿੱਤਾ ਜਾਵੇਗਾ। ਸੋ RSS ਦੀ ਹਿੰਦੂ ਰਾਸ਼ਟਰ ਦੇ ਨਿਸ਼ਾਨੇ ਨੂੰ ਹਾਸਲ ਕਰਨ ਲਈ ਸਾਰਾ ਸਰਕਾਰੀ ਤੰਤਰ ਮੀਡੀਆ ਅਤੇ ਅਦਾਲਤਾਂ ਇਕਜੁੱਟ ਹੋ ਕੇ ਜਿਹੜਾ ਹੈ ਸਭ ਇਕਜੁੱਟ ਹੋ ਕੇ ਦਿਨ ਰਾਤ ਲੰਬੇ ਜਿਹੜੇ ਲੱਗੇ ਹੋਏ ਨੇ। ਔਰ ਕਰਨਾਟਕਾ ਹਾਈ ਕੋਰਟ ਵੱਲੋਂ ਹਾਲ ਹੀ ਵਿੱਚ ਦਿੱਤਾ ਗਿਆ ਫੈਸਲਾ ਕਿ ਮੁਸਲਮਾਨ ਕੁੜੀਆਂ ਲਈ ਜਿਹੜਾ ਇਸਲਾਮ ਮੁਤਾਬਿਕ ਹਿਜਾਬ ਜਿਹੜਾ ਪਹਿਨਣਾ ਜ਼ਰੂਰੀ ਨਹੀਂ ਹੈ। ਸੋ ਇਹ ਸਭ ਹਿੰਦੂ ਤਵੀ ਏਜੰਡੇ ਮੁਤਾਬਕ ਹੀ ਹੋ ਰਿਹਾ ਹੈ। ਸੋ ਵਿਊਅਰਸ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਅਜਾਇਬ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰੇ ਵੀਰਾਂ ਨੇ ਸਾਡੀ ਐਟਲਾਂਟਾ ਫੇਰੀ ਦੇ ਦੌਰਾਨ ਪੂਰਾ ਭਾਵਨਾ ਦੇ ਨਾਲ ਔਰ ਐਪਰੀਸ਼ੀਏਸ਼ਨ ਦੇ ਨਾਲ ਟੀਵੀ 84 ਨੂੰ ਸਪੋਰਟ ਦਿੱਤੀ ਹੈ। ਔਰ ਜਿਹੜੇ ਵੀ ਖਾਸ ਤੌਰ ਤੇ ਅੱਜ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਣ ਵਾਲੇ ਵੀਰ ਭੈਣਾਂ ਨੇ ਉਹ ਸਮਝਦੇ ਨੇ ਕਿ ਟੀਵੀ 84 ਦਾ ਇੱਕ ਯੂਨੀਕ ਰੋਲ ਹੈ। ਸਾਡੇ ਕੋਲ ਬੇਸ਼ੱਕ ਸੀਮਤ ਸਾਧਨ ਨੇ ਲੇਕਿਨ ਜੋ ਕੁਝ ਵੀ 24 ਘੰਟੇ ਦੇ ਵਿੱਚ ਵਾਪਰਦਾ ਹੈ ਦੁਨੀਆ ਦੇ ਕਿਸੇ ਕੋਨੇ 'ਚ ਵੀ ਜਿਹਦਾ ਸਬੰਧ ਭਾਰਤ ਦੀਆਂ ਘੱਟ ਗਿਣਤੀਆਂ ਨਾਲ ਹੋਏ ਕਸ਼ਮੀਰ ਨਾਲ ਹੋਏ ਨਾਰਥ ਈਸਟ ਨਾਲ ਹੋਏ ਔਰ ਖਾਸ ਤੌਰ ਤੇ ਸਿੱਖ ਕੌਮ ਦੀ ਆਜ਼ਾਦੀ ਦੀ ਸਟਰਗਲ ਦੇ ਨਾਲ ਉਸ ਨੂੰ ਅਸੀਂ ਸਿੱਖ ਪਰਸਪੈਕਟਿਵ ਤੋਂ ਡਿਸਕਸ ਕਰਦੇ ਹਾਂ। ਔਰ ਇਸ ਦੇ ਨਾਲ ਈਵਨ ਜਿਹੜੀਆਂ ਇੰਟਰਨੈਸ਼ਨਲ ਇਵੈਂਟਸ ਨੇ ਬੇਸ਼ੱਕ ਕਿਸੇ ਵੀ ਮੁੱਦੇ ਤੇ ਕਿਸੇ ਦਾ ਵੱਖਰਾ ਵਿਊ ਪੁਆਇੰਟ ਹੋ ਸਕਦਾ ਹੈ ਜਿਵੇਂ ਰੂਸ ਔਰ ਯੂਕਰੇਨ ਦਾ ਜਿਹੜਾ ਚੱਲ ਰਿਹਾ ਯੁੱਧ ਹੈ ਔਰ ਉਸ ਦੀ ਤਬਾਹੀ ਦੀ ਗੱਲ ਵੀ ਅਸੀਂ ਕਰਦੇ ਹਾਂ। ਉਸ 'ਚ ਅਸੀਂ ਆਪਣਾ ਵਿਊ ਪੁਆਇੰਟ ਵੀ ਦਿੱਤਾ ਹੈ। ਹਾਲਾਂਕਿ ਕੁਝ ਵੀਰ ਸਾਡੇ ਨਾਲ ਸਹਿਮਤ ਨਹੀਂ ਸੀ ਲੇਕਿਨ ਅਸੀਂ ਇਹ ਇੱਕ ਡਿਬੇਟ ਇਨੀਸ਼ੀਏਟ ਵੀ ਕੀਤੀ ਹੈ ਜਿਹਦੇ 'ਚ ਕਿ ਔਰ ਜਿਵੇਂ ਐਟਲਾਂਟਾ 'ਚ ਵੀ ਗੱਲਬਾਤ ਕਰਦੇ ਹਾਂ ਇੱਕ ਦੋ ਵੀਰਾਂ ਨਾਲ ਗੱਲ ਹੋਈ ਤੇ ਮੈਂ ਕਿਹਾ ਜੀ
ਮਾਈਨੋਰਿਟੀਜ਼ ਨੂੰ ਇਹ ਸੂਟ ਕਰਦਾ ਹੈ ਜਾਂ ਸਾਡੇ ਭਲੇ 'ਚ ਹੈ ਕਿ ਵੀ ਬੇਸ਼ੱਕ ਅਮਰੀਕਾ 'ਚ ਰਿਪਬਲਿਕਨ ਆਈਡੀਓਲੋਜੀ ਨਾਲ ਕੋਈ ਸਹਿਮਤ ਹੈ ਕਿ ਨਹੀਂ ਹੈ, ਪਰ ਜਿਹੜੇ ਸਿੱਖ ਵੀਰਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਪੋਲੀਟੀਕਲ ਪ੍ਰੋਸੈਸ 'ਚ ਆਉਣਾ, ਉਹ ਰਿਪਬਲਿਕਨ ਜੁਆਇਨ ਕਰ ਲੈਣ, ਡੈਮੋਕ੍ਰੈਟਿਕ ਪਾਰਟੀ ਜੁਆਇਨ ਕਰ ਲੈਣ। ਸੋ ਸਾਡਾ ਤਾਂ ਇਸੇ ਗੱਲ ਦੇ ਵਿੱਚ ਹੀ ਹਿੱਤ ਜਾਂ ਭਲਾ ਹੁੰਦਾ ਹੈ ਮਾਈਨੋਰਿਟੀਜ਼ ਦੀ ਸਰਵਾਈਵਲ, ਕਿ ਹਰ ਟੋਕਰੀ ਦੇ ਵਿੱਚ ਸਾਡੇ ਆਂਡੇ ਹੋਣੇ ਚਾਹੀਦੇ ਨੇ। ਸੋ ਪੋਲੀਟੀਕਲ ਪ੍ਰੋਸੈਸ 'ਚ ਅਸੀਂ ਹੋਣੇ ਚਾਹੀਦੇ ਹਾਂ, ਬੇਸ਼ੱਕ ਅਸੀਂ ਕਿਸੇ ਸਾਈਡ ਤੇ ਵੀ ਖਲੋ ਕੇ ਗੱਲ ਕਰ ਰਹੇ ਹੋਈਏ। ਇਸੇ ਤਰ੍ਹਾਂ ਰੂਸ ਔਰ ਯੂਕਰੇਨ ਦਾ ਟਕਰਾਅ ਜਾਂ ਰੂਸ ਤੇ ਨੈਟੋ ਟਕਰਾਅ ਇਹਨੂੰ ਕਿਹਾ ਜਾਏ ਤੇ ਬਿਹਤਰ ਹੈ, ਉਸ ਦੇ ਵਿੱਚ ਕੁਛ ਦਾ ਜਿਹੜਾ ਵਿਊ ਪੁਆਇੰਟ ਉਹ ਡਿਫਰੈਂਟ ਸੀ, ਲੇਕਿਨ ਅਸੀਂ ਕਿਹਾ ਵੀ ਇੱਕ ਹਿਊਮੈਨਿਟੇਰੀਅਨ ਐਸਪੈਕਟ ਹੈ ਉਸ ਦਾ, ਜਿਸ ਦੇ ਨਾਲ ਤਾਂ ਕੋਈ ਵੀ ਅਸਹਿਮਤ ਨਹੀਂ ਹੋ ਸਕਦਾ। ਹੁਣ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਯੂਨਾਈਟਿਡ ਨੇਸ਼ਨਸ ਦੀ ਰਿਫਿਊਜੀ ਏਜੰਸੀ ਨੇ ਕਿਹਾ ਕਿ 30 ਲੱਖ ਯੂਕਰੇਨੀਅਨ ਆਪਣੇ ਘਰ-ਬਾਰਾਂ ਚੋਂ ਨਿਕਲ ਚੁੱਕੇ ਨੇ, ਰਿਫਿਊਜੀ ਬਣ ਕੇ ਇਹਨਾਂ ਯੂਰਪ ਦੇ ਬਾਕੀ ਮੁਲਕਾਂ 'ਚ ਆਏ ਨੇ। ਲਗਭਗ 18 ਲੱਖ ਰਿਫਿਊਜੀ ਕੱਲੇ ਪੋਲੈਂਡ ਦੇ ਵਿੱਚ ਆਏ। ਔਰ ਹੁਣ ਕਿਉਂਕਿ ਜਿਉਂ-ਜਿਉਂ ਇਹ ਲੜਾਈ ਅੱਗੇ ਵੱਧਦੀ ਜਾ ਰਹੀ ਹੈ, ਰੋਜ਼ਾਨਾ ਬੰਬਾਰਡਮੈਂਟ ਤੇਜ਼ ਹੋ ਰਹੀ ਹੈ, ਹਸਪਤਾਲਾਂ ਦੇ ਉੱਤੇ ਬੰਬ ਡਿੱਗ ਰਹੇ ਨੇ, ਬੱਚੇ, ਬੀਬੀਆਂ, ਔਰ ਕਈ ਥਾਂ ਤੇ ਕਈਆਂ ਨੂੰ ਯਰਗਮਾਲ ਹੌਸਟੇਜ ਲੈਣ ਦੀਆਂ ਖਬਰਾਂ ਵੀ ਨੇ। ਹੁਣ ਇਹ ਇੱਕ ਉਹਦਾ ਮੀਡੀਆ ਐਸਪੈਕਟ ਹੈ, ਇਸ ਦੀ ਬਿਹਾਈਂਡ ਗੱਲਬਾਤ ਵੀ ਚੱਲ ਰਹੀ ਹੈ, ਪੁਟਿਨ ਕਿੱਥੇ ਰੁਕੇਗਾ ਨਹੀਂ ਰੁਕੇਗਾ। ਅੱਜ ਹੀ ਇੱਕ ਗੁਫ਼ਤਗੂ ਕਰਨ ਥਾਪਰ ਦੇ ਨਾਲ ਫਰੀਦ ਜ਼ਕਾਰੀਆ, ਜਿਹੜਾ ਕਿ CNN ਦਾ ਰਿਪੋਰਟਰ ਵੀ ਹੈ ਇੰਟਰਨੈਸ਼ਨਲ, ਔਰ ਕਿਸੇ ਵੇਲੇ ਫੋਰਨ ਅਫੇਅਰਸ ਮੈਗਜ਼ੀਨ ਦੇ ਨੂੰ ਐਡਿਟ ਵੀ ਕਰਦਾ ਸੀ, ਉਹ ਇਹ ਕਹਿ ਰਿਹਾ ਸੀ ਕਿ ਵੀ ਇਹ ਕੋਈ ਵੀ ਡੇਂਜਰਸ ਡਾਇਰੈਕਸ਼ਨ, ਉਹਨੇ ਕਿਹਾ ਜੀ ਮੈਂ ਪੁਤਿਨ ਨੂੰ ਕਈ ਵਾਰ ਮਿਲਿਆ, ਉਹ ਇੰਟਰਵਿਊ ਵੀ ਕੀਤਾ, ਬਟ ਜਿਹੜਾ ਹੁਣ ਨਜ਼ਰ ਆ ਰਿਹਾ ਪੁਤਿਨ ਇਹ ਉਹ ਨਹੀਂ ਹੈ ਜਿਹਨੂੰ ਅਸੀਂ ਜਾਣਦੇ ਹਾਂ ਕਿ ਹੀ ਇਜ਼ ਬਿਹੇਵਿੰਗ ਕ੍ਰੇਜ਼ੀ। ਉਹ ਕਹਿ ਹੀ ਰਿਹਾ ਸੀ, ਉਹ ਕਿੱਥੇ ਰੁਕੇਗਾ। ਉਹਨੇ ਕਿਹਾ ਵੀ ਯੂਕਰੇਨ ਨੇ ਤਾਂ ਪਹਿਲੇ ਦਿਨ ਤੋਂ ਹੀ ਜਿਹੜਾ ਉਹ ਜਦੋਂ ਇਹ ਸ਼ੁਰੂਆਤ ਹੋਈ ਉਹਨੇ ਇਹ ਵੀ ਮੰਨ ਲਿਆ ਸੀ ਉਹਨਾਂ ਦੇ ਜ਼ੈਲੈਂਸਕੀ ਨੇ ਕਿ ਭਾਈ ਠੀਕ ਹੈ ਤੁਸੀਂ ਈਸਟ ਦੇ ਪ੍ਰੋਵਿੰਸ ਰੱਖੋ, ਅਸੀਂ ਨੈਟੋ ਦੀ ਗਰੰਟੀ ਵੀ ਦਿੰਦੇ ਹਾਂ ਵੀ ਅਸੀਂ ਨਹੀਂ ਜਾਂਦੇ ਉੱਧਰ, ਔਰ ਜਿਹੜੀਆਂ ਫੌਜਾਂ ਵਿਦਡਰਾ ਕਰੋ। ਪਰ ਉਹਨੇ ਕਿਹਾ ਵੀ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਪੁਟਿਨ ਦੇ ਮਾਈਂਡ 'ਚ ਕੀ ਚੱਲ ਰਿਹਾ। ਇਸੇ ਤਰ੍ਹਾਂ ਈਵਨ ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਪਾਸੇ ਅਮਰੀਕਨ ਹਾਇਰ ਲੈਵਲ ਜਿਹੜੇ ਉਹਨਾਂ ਦੇ ਨੇ ਲੀਡਰ, ਔਰ ਚਾਈਨੀਜ਼ ਉਹਨਾਂ ਦਾ ਲੰਬੀ 6-7 ਘੰਟੇ ਦੀ ਮੁਲਾਕਾਤ ਹੋਈ, ਲੇਕਿਨ ਜੇ ਤੁਸੀਂ ਉਹਨਾਂ ਦਾ ਗਲੋਬਲ ਟਾਈਮਸ ਚਾਈਨਾ ਦਾ ਔਰ ਦੂਸਰਾ ਦੇਖੋ, ਉਹਦੇ 'ਚੋਂ ਇਹੀ ਲੱਗਦਾ ਹੈ ਕਿ ਨੋ ਰਿਸਪੈਕਟ ਫਾਰ ਈਚ ਅਦਰ ਔਰ ਨਾਟ ਲਿਸਨਿੰਗ ਟੂ ਈਚ ਅਦਰ, ਇਸ ਕਿਸਮ ਦਾ ਵਰਤਾਰ ਹੈ। ਕਿਉਂਕਿ ਅਮਰੀਕਾ ਨੇ ਪਿਛਲੇ ਦਿਨੀ ਧਮਕੀ ਦਿੱਤੀ ਸੀ ਕਿ ਜੇ ਚਾਈਨਾ ਨੇ ਰੂਸ ਦੀ ਫਾਈਨੈਂਸ਼ੀਅਲ ਔਰ ਮਿਲਟਰੀ ਹੈਲਪ ਕੀਤੀ ਤੇ ਚੀਨ ਦੇ ਉੱਤੇ ਵੀ ਸੈਂਕਸ਼ਨਸ ਲੱਗ ਸਕਦੀਆਂ ਨੇ, ਪਾਬੰਦੀਆਂ ਲੱਗ ਸਕਦੀਆਂ। ਹਾਲਾਂਕਿ ਚੀਨ ਨੇ ਅੱਜ ਕਿਹਾ ਕਿ ਅਸੀਂ ਰੂਸ ਔਰ ਯੂਕਰੇਨ ਦੋਨਾਂ ਦੀ ਇਕਨੋਮਿਕਲ ਹੈਲਪ, ਫਾਈਨੈਂਸ਼ੀਅਲ ਹੈਲਪ ਕਰਾਂਗੇ, ਪੈਸੇ ਵੱਲੋਂ ਮਦਦ ਕਰਾਂਗੇ। ਸੋ ਕਿਉਂਕਿ ਚਾਈਨਾ ਦਾ ਇਹ ਨਹੀਂ ਹੈ ਵੀ ਰੂਸ ਦੇ ਨਾਲ ਤਾਂ ਖੁੱਲ੍ਹ ਕੇ ਖੜਾ ਹੀ ਹੈ ਚਾਈਨਾ, ਪਰ ਉਸ ਦਾ ਯੂਕਰੇਨ ਦੇ ਵਿੱਚ ਵੀ ਵਾਈਟਲ ਇੰਟਰਸਟ ਹੈ, ਉਹਦੀ ਬਹੁਤ ਸਾਰੀ ਇਨਵੈਸਟਮੈਂਟ ਵੀ ਹੈ, ਔਰ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਉਸ ਦੇ ਲਈ ਵੀ ਇਹ ਸਾਰਾ ਖਿੱਤਾ ਬੜਾ ਅਹਿਮੀਅਤ ਵਾਲਾ ਖਿੱਤਾ ਹੈ। ਸੋ ਹਰ ਕੋਈ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਆਪਣੇ ਹਿੱਤਾਂ ਨੂੰ ਵਿਚਾਰ ਰਿਹਾ, ਔਰ ਜ਼ਾਹਰ ਹੈ ਨੈਸ਼ਨਲ ਪਾਲਿਸੀਜ਼ ਉਵੇਂ ਹੀ ਬਣਦੀਆਂ ਨੇ, ਪਰ ਇਸ ਸਾਰੇ 'ਚ ਜੇ ਕੋਈ ਕੈਜੂਅਲਟੀ ਬਣਦੀ ਹੈ ਤੇ ਉਹ ਇਨਸਾਨੀ ਜਿੰਦ ਬਣਦੀ ਹੈ, ਇਨਸਾਨੀ ਸਫਰਿੰਗ, ਉਹ ਕਿਸੇ ਦੇ ਏਜੰਡੇ ਤੇ ਨਹੀਂ ਹੁੰਦੀ ਉਹਨਾਂ ਨੂੰ। ਕਿਉਂਕਿ ਇਸ ਪੁਤਿਨ ਦਾ, ਔਰ ਮੈਂ ਅੱਜ ਦੀ ਉਸ ਡਿਸਕਸ਼ਨ 'ਚੋਂ ਹੀ ਦੇਖ ਰਿਹਾ ਸੀ, ਮੈਨੂੰ ਅੰਦਾਜ਼ਾ ਨਹੀਂ ਸੀ ਕਿ ਵੀ ਇੰਨੀ ਵੱਡੀ ਗਿਣਤੀ 'ਚ ਜਿਹੜੇ ਨੇ ਚੈਚਨੀਅਨ, ਜਿਹੜੇ ਰਸ਼ੀਆ ਨੇ ਜਦੋਂ ਉਹਨੇ ਗ੍ਰੋਜ਼ਨੀ ਨੂੰ ਬਿਲਕੁਲ ਫਲੈਟ ਕੀਤਾ ਤਾਂ ਮਿਲੀਅਨਸ ਦੇ ਵਿੱਚ ਮਾਰੇ ਨੇ, ਮਿਲੀਅਨ, ਕੋਈ 2 ਮਿਲੀਅਨ ਦੀ ਫਿਗਰ ਹੈ, ਕੋਈ 3 ਮਿਲੀਅਨ ਦੀ ਹੈ। ਸੋ ਮਤਲਬ ਇਹ ਹੈ ਕਿ ਜਦੋਂ ਇਸ ਹੱਦ ਤੱਕ ਬਰੂਟੈਲਿਟੀ ਹੈ ਔਰ ਜੋ ਹਾਲਾਤ ਉੱਥੇ ਬਣੇ ਹੋਏ ਨੇ ਜਿਸ ਕਿਸਮ ਦੇ, ਜੇ ਹੁਣ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਇੰਡੀਆ ਦੀ ਸਿਰਸਾ ਹਰਿਆਣੇ 'ਚੋਂ ਫਾਇਰ ਕੀਤੀ ਗਈ ਮਿਸਾਈਲ ਜਾ ਕੇ ਮੀਆਂ ਚੁੰਨੂ ਡਿੱਗਦੀ ਹੈ ਪਾਕਿਸਤਾਨ ਦੇ ਅੰਦਰ, ਇਸੇ ਤਰ੍ਹਾਂ ਇਹ ਖਬਰ ਵੀ ਕਿ ਕਿਵੇਂ ਜਿਹੜੀ ਇੱਕ ਮਿਸਾਈਲ ਯੂਕਰੇਨ ਵੱਲੋਂ ਆਈ ਔਰ ਇਹ ਕਿਹਾ ਜਾ ਰਿਹਾ ਕਿ ਰਸ਼ੀਅਨ ਫੌਜ ਦੀ ਹੈ, ਉਹ ਆ ਕੇ ਕਰੋਏਸ਼ੀਆ ਦੇ ਵਿੱਚ ਡਿੱਗੀ ਕਿੰਨੇ ਸੌ ਮੀਲ ਹੰਗਰੀ ਦੇ ਉੱਤੋਂ ਦੀ ਲੰਘ ਕੇ ਜਾਂ ਦੂਜੇ। ਸੋ ਜੋ ਹਾਲਾਤ ਬਣੇ ਹੋਏ ਨੇ, ਕੋਈ ਵੀ ਇਸ ਕਿਸਮ ਦੀ ਹੋਰ ਪ੍ਰੋਵੋਕੇਸ਼ਨ, ਕਿਉਂਕਿ ਪੋਲੈਂਡ ਦੇ ਨਾਲ ਲੱਗਦਾ ਜਿਹੜਾ ਯੂਕਰੇਨ ਦਾ 에ਅਰਪੋਰਟ ਹੈ ਉਹਦੇ ਤੇ ਬੰਬਾਰਡਮੈਂਟ ਤਾਂ ਕੀਤੀ ਹੈ, ਉਹਨੇ ਕਿਹਾ ਜੀ ਰਸ਼ੀਆ ਨੇ ਅਸੀਂ ਜਿਹੜਾ ਮਿਲਟਰੀ ਉਹਨਾਂ ਦਾ ਸਟ੍ਰੈਟੇਜਿਕ ਪੁਆਇੰਟ ਤੋਂ ਸੀ ਇੰਪੋਰਟੈਂਟ, ਔਰ ਉੱਥੇ ਅਸੀਂ ਇੰਨੇ ਸੌ ਮਰਸਨਰੀ ਮਾਰ ਦਿੱਤੇ ਨੇ ਕਿ ਦੂਜੇ ਦੇਸ਼ਾਂ ਦੇ
ਮੁਲਕਾਂ ਦੇ ਲੋਕ ਜਿਹੜੇ ਯੂਕਰੇਨ ਦੇ ਬਿਹਾਫ ਤੇ ਲੜਨ ਆਏ ਸੀ, ਉਹਨਾਂ ਨੇ ਕਿਹਾ ਜੀ ਅਸੀਂ ਹਸਪਤਾਲਾਂ ਦੂਜੀਆਂ ਤੀਜੀਆਂ ਤੇ ਇਸ ਲਈ ਵੀ ਜਿਹੜਾ ਡਿਸਕ੍ਰੀਟਲੀ ਦੇਖ ਰਹੇ ਹਾਂ ਕਿਉਂਕਿ ਬਹੁਤ ਸਾਰੇ ਮਰਸਨਰੀ ਜਿਹੜੇ ਆਏ ਨੇ ਉਹਨਾਂ ਉੱਥੇ ਆ ਕੇ ਛੁਪੇ ਹੋਏ ਨੇ ਕਿਉਂਕਿ ਉਹ ਗਰਿਲਾ ਹਮਲਾ ਕਰਨਾ। ਹੁਣ ਇਹ ਉਹ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਕਿ ਜਦੋਂ ਬੇਗੁਨਾਹ ਲੋਕ ਮਰਦੇ ਨੇ, ਹਸਪਤਾਲਾਂ 'ਚ ਹੋਣ, ਸਕੂਲ ਹੋਣ, ਘਰਾਂ 'ਚ ਹੋਏ, ਰੈਜ਼ੀਡੈਂਸ਼ੀਅਲ ਏਰੀਆ, ਤੇ ਰੂਸ ਨੇ ਆਲਰੇਡੀ ਉਹਦਾ ਇੱਕ ਪ੍ਰੀਟੈਕਸਟ ਤਿਆਰ ਕਰ ਲਿਆ ਕਿ ਜੀ ਜਿਹੜੇ ਮਰਸਨਰੀ ਆਏ ਨੇ ਉੱਥੇ ਲੁਕੇ ਹੋਏ ਨੇ ਔਰ ਉਹ ਗੁਰੀਲਾ ਹਮਲੇ ਕਰ ਰਹੇ ਨੇ, ਇਸ ਲਈ ਅਸੀਂ ਕੀਤਾ। ਹੁਣ ਜਿਹੜੀ ਮਿਸਲ ਆ ਕੇ ਕਰੋਸ਼ੀਆ ਦੇ ਵਿੱਚ ਡਿੱਗਦੀ ਹੈ, ਜਿਸ ਦਾ ਭਾਵੇਂ ਨੁਕਸਾਨ ਨਹੀਂ ਹੋਇਆ ਪਰ ਉਹ ਜੇ ਨੈਟੋ ਦੇ ਮੈਂਬਰ, ਹੰਗਰੀ ਵੀ ਮੈਂਬਰ ਹੈ, ਕਰੋਸ਼ੀਆ ਵੀ ਮੈਂਬਰ ਹੈ, ਉਹਨਾਂ 'ਚ ਆ ਕੇ ਡਿੱਗਦੀ ਹੈ ਤੇ ਇਹ ਕੋਈ ਵੀ ਪ੍ਰੋਵੋਕੇਸ਼ਨ ਨੈਟੋ ਕੱਲ ਨੂੰ ਫੁੱਲ ਸਕੇਲ ਜਿਹੜੀ ਯੂਕਰੇਨ ਵੀ ਚਾਹੁੰਦਾ ਹੈ ਵੀ ਅੱਜ ਉਹਨੇ ਕੈਨੇਡਾ ਨੂੰ ਵੀ ਕਿਹਾ, ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਨੈਟੋ ਨੂੰ ਵੀ ਕਹਿ ਰਿਹਾ ਜੀ ਨੋ ਫਲਾਈ ਜ਼ੋਨ ਬਣਾਓ। ਹੁਣ ਇਹ ਜਿਹੜੇ ਸਾਰੇ ਫੈਕਟਰ ਨੇ ਸਾਡਾ, ਜੇ ਤੁਸੀਂ ਦੇਸੀ ਮੀਡੀਆ ਵੱਲ ਦੇਖੋਗੇ, ਹਾਲਾਂ ਆਈਪੀ ਬਾਕਸ ਤੇ ਤੁਸੀਂ ਜਾਓ ਤੇ 300 ਦੇ ਕਰੀਬ ਪੰਜਾਬੀ ਚੈਨਲ ਨੇ, ਪਰ ਤੁਹਾਨੂੰ ਕਿਤੇ ਵੀ ਜਾਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਆਪੋ ਆਪਣਾ YouTube ਚੈਨਲ ਬਣਾ ਕੇ ਬੈਠਾ ਹੈ, TRP ਵਧਾਉਣ ਲਈ ਉੱਤੇ ਕੋਈ ਹੋਰ ਹੈਡਿੰਗ ਦਿੱਤਾ ਹੁੰਦਾ ਵਿੱਚ ਉਹਦੇ ਕੁਝ ਵੀ ਨਹੀਂ ਹੁੰਦਾ। ਲੇਕਿਨ ਵੱਡੇ ਇੱਕ ਤਬਕਾ ਸਾਡੀ ਉਹਨਾਂ ਦੀ ਐਨਗੇਜਮੈਂਟ ਇਸ ਲੈਵਲ ਤੇ ਹੀ ਹੁੰਦੀ ਹੈ ਕਿ ਜਿੱਥੇ ਇੱਕ ਦੂਸਰੇ ਨੂੰ ਗਾਲੀ ਗਲੋਚ ਹੈ ਜਾਂ ਲੋਕਲ ਚੱਲ ਰਿਹਾ, ਕਿਹਨੇ ਕਿਹਨੂੰ ਕਹਿ ਦਿੱਤਾ, ਉਹਨੇ ਕੀ ਕਿਹਾ, ਮਾਫੀ ਕੌਣ ਮੰਗੇ, ਜੇ ਮਾਫੀ ਮੰਗੀ ਤਾਂ ਨਹੀਂ ਇਹ ਠੀਕ ਮਾਫੀ ਨਹੀਂ, ਇਹਦੇ ਤੇ ਲੱਗੇ ਹੋਏ ਨੇ। ਪਰ ਅਸੀਂ ਘੱਟੋ ਘੱਟ ਜਿਵੇਂ ਵੀਰ ਅਜੈਬ ਸਿੰਘ ਮਾਨ ਵਰਗੇ ਸਾਡੇ ਵੀਰ ਇਹ ਸਮਝਦੇ ਨੇ ਕਿ ਅਸੀਂ ਇੱਕ ਇੰਟਰਨੈਸ਼ਨਲ ਪਰਸਪੈਕਟਿਵ ਤੋਂ ਜਿਹੜਾ ਹਰ ਐਂਗਲ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਜ਼ਰੂਰੀ ਨਹੀਂ ਹੈ ਵੀ ਅਸੀਂ ਹਰ ਮੁੱਦੇ ਤੇ ਠੀਕ ਹੋਈਏ, ਸਾਡਾ ਵੀ ਅਸੀਂ ਵੀ ਇੱਕ ਸਿਖਾਂਦਰੂ ਹਾਂ, ਤਾਲਿਬ ਇਲਮ ਹੀ ਹੈ, ਅਸੀਂ ਹਰ ਰੋਜ਼ ਸਿੱਖਣ ਵਾਲਾ ਹੁੰਦਾ ਹੈ ਔਰ ਕਈ ਚੀਜ਼ਾਂ ਤੁਸੀਂ ਡੇ ਟੂ ਡੇ ਲਾਈਫ 'ਚ ਦੇਖਦੇ ਹੋ ਤੇ ਕਈ ਵਾਰ ਆਪਣੇ ਆਪ ਨੂੰ ਲੱਗਦਾ ਵੀ ਅਸੀਂ ਕਿੰਨੇ ਅਣਜਾਣ ਹੈ ਕਿਉਂਕਿ ਗਿਆਨ ਤਾਂ ਇੱਕ ਭੰਡਾਰ ਹੈ, ਜਿੰਨਾ ਵੀ ਕੋਈ ਜਿੱਥੇ ਵੀ ਪਹੁੰਚਿਆ ਉਸ ਦੀ ਜੇ ਪਿਆਸ ਕਾਇਮ ਹੈ, ਉਸ ਦੀ ਭੁੱਖ ਕਾਇਮ ਹੈ ਤੇ ਉਸ ਗਿਆਨ ਦੇ ਲਈ ਤਾਂ ਫਿਰ ਤੁਸੀਂ ਕਦੇ ਵੀ ਜਿਹੜਾ ਉਹ ਸੰਤੁਸ਼ਟ ਨਹੀਂ ਹੁੰਦੇ, ਤੁਹਾਨੂੰ ਇਵੇਂ ਹੀ ਲੱਗਦਾ ਕਿ ਭਾਈ ਮੈਂ ਹੋਰ ਜਾਣਾ ਇਸ ਵਿਸ਼ੇ ਬਾਰੇ। ਸੋ ਇਸੇ ਤਰ੍ਹਾਂ ਇੰਟਰਨੈਸ਼ਨਲ ਪੋਲਿਟਿਕਸ ਪਿਛਲਾ ਤੁਸੀਂ 100 ਸਾਲ ਦਾ ਹੀ ਵਰਤਾਰਾ ਦੁਨੀਆ ਦਾ ਦੇਖੋ, ਪਹਿਲੀ ਵਰਲਡ ਵਾਰ ਨੂੰ ਹੁਣ 100 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਤੇ ਤੁਸੀਂ 20ਵੀਂ ਸਦੀ ਦਾ ਦੂਸਰਾ ਅੱਧ ਔਰ ਹੁਣ ਜਿਹੜਾ 21ਵੀਂ ਸਦੀ ਦੇ ਵੀ ਅਸੀਂ 22 ਵਰੇ ਜੀ ਲਏ ਨੇ ਤੇ ਤੁਸੀਂ ਦੇਖੋਗੇ ਕਿ ਇੰਨੀ ਤੇਜ਼ੀ ਨਾਲ ਸੰਸਾਰ ਬਦਲਿਆ ਹੈ, ਇੰਨੀ ਤੇਜ਼ੀ ਨਾਲ ਗਰੁੱਪਿੰਗਸ ਬਦਲਦੀਆਂ ਨੇ, ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਕੌਣ ਕੱਲ ਤੱਕ ਤੁਹਾਡਾ ਦੁਸ਼ਮਣ ਸੀ ਹੁਣ ਉਹੀ ਰਸ਼ੀਆ ਔਰ ਚਾਈਨਾ, ਇੱਕ ਸਟੇਜ ਤੇ ਆਇਰਨ ਬ੍ਰਦਰ ਸੀ 50s ਅਰਲੀ 'ਚ, ਫਿਰ ਕਿੰਨਾ ਉਹਨਾਂ ਦਾ ਵੀ ਬਾਰਡਰ ਦਾ ਰੌਲਾ ਪਿਆ, ਰੂਸ ਔਰ ਚਾਈਨਾ ਦੋਨੋਂ ਦੂਜੇ ਬਲਾਕ 'ਚ ਚਲੇ ਗਏ ਔਰ ਸੋਵੀਅਤ ਯੂਨੀਅਨ ਜਿਹੜਾ ਰੂਸ ਦਾ ਪੁਰਾਣਾ ਨਾਂ ਸੀ ਉਹਨੇ ਚਾਈਨਾ ਨੂੰ ਕਿਵੇਂ ਇੱਕ ਟਰੈਸ਼ ਵਾਂਗ ਡੀਲ ਕੀਤਾ ਔਰ ਉਹ ਪੀਰੀਅਡ ਸੀ ਕਿ ਅਮਰੀਕਾ ਨੂੰ ਲੱਗਿਆ ਔਰ ਚਾਈਨਾ ਆਈਸੋਲੇਸ਼ਨ 'ਚ ਸੀ ਔਰ ਉਦੋਂ ਅਮਰੀਕਾ ਨੂੰ ਲੱਗਾ ਕਿ ਵੀ ਕੋਲਡ ਵਾਰ ਤਾਂ ਚੱਲ ਹੀ ਰਹੀ ਸੀ ਔਰ ਅਮਰੀਕਾ ਦੀ ਜਿਹੜੀ ਹੈ ਹਿਊਮਿਲੇਟਿੰਗ ਡਿਫੀਟ ਵਿਤਨਾਮ 'ਚ ਹੋਈ ਸੀ ਔਰ ਅਮਰੀਕਾ ਨੂੰ ਲੱਗਾ ਕਿ ਜੇ ਅਸੀਂ ਚਾਈਨਾ ਨੂੰ ਵਿਨ ਓਵਰ ਕਰ ਲਈਏ ਤੇ ਉਹ ਸਾਡੇ ਜਿਹੜਾ ਬਲਾਕ ਦਾ ਇੱਕ ਹਿੱਸਾ ਬਣ ਜਾਂਦਾ ਹੈ ਤੇ ਸੋਵੀਅਤ ਯੂਨੀਅਨ ਦਾ ਜਿਹੜਾ ਹੋਰ ਵੀ ਥੱਲਾ ਲੱਗ ਜਾਏਗਾ। ਔਰ ਉਹ ਅਸੀਂ ਜਾਣਦੇ ਹਾਂ ਕਿ ਨਿਕਸਨ, ਪ੍ਰੈਜ਼ੀਡੈਂਟ ਨਿਕਸਨ ਦੇ ਜ਼ਮਾਨੇ 'ਚ ਹੈਨਰੀ ਕਿਸਿੰਜਰ ਦੀ ਡਿਪਲੋਮੇਸੀ, ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦੀ ਮੀਡੀਏਸ਼ਨ ਔਰ ਚੀਨ ਦੇ ਨਾਲ ਦਰਵਾਜ਼ਾ ਖੁੱਲ੍ਹਦਾ ਹੈ, ਪਹਿਲਾਂ ਹੈਨਰੀ ਕਿਸਿੰਜਰ ਜਾਂਦਾ ਹੈ, ਫਿਰ ਪ੍ਰੈਜ਼ੀਡੈਂਟ ਨਿਕਸਨ ਜਾਂਦਾ ਹੈ ਔਰ ਫਿਰ ਅਗਲਿਆਂ 30 ਸਾਲਾਂ ਦੇ ਵਿੱਚ ਦੁਨੀਆ ਦੀ ਪਿਕਚਰ ਬਦਲਦੀ ਹੈ, ਚਾਈਨਾ ਵੀ ਆਈਸੋਲੇਸ਼ਨ 'ਚੋਂ ਨਿਕਲਦਾ ਹੈ, ਹੌਲੀ 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 ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਨਾਫਤਾ ਔਰ ਦੂਸਰੀਆਂ ਟ੍ਰੇਡ ਐਗਰੀਮੈਂਟਸ, ਵਰਲਡ ਵਨ ਵਿਲੇਜ, ਗਲੋਬਲ ਵਿਲੇਜ, ਇਹ ਕਨਸੈਪਟ ਆਉਂਦੇ ਨੇ ਔਰ ਉਹਦਾ ਸਭ ਤੋਂ ਜ਼ਿਆਦਾ ਫਾਇਦਾ ਚਾਈਨਾ ਨੂੰ ਹੁੰਦਾ ਹੈ ਔਰ ਜਿਉਂ-ਜਿਉਂ ਚਾਈਨਾ ਫਿਰ ਖੁਦ ਜਿਹਦੀ ਇਕਨੋਮੀ ਹੁਣ $15 ਟ੍ਰਿਲੀਅਨ ਤੇ ਪਹੁੰਚ ਗਈ ਔਰ ਮਿਲੀਟੈਰਲੀ ਵੀ, ਸਪੇਸ 'ਚ ਵੀ, ਫਿਰ ਅਮਰੀਕਾ ਸਕੇਅਰ ਹੋਣਾ ਸ਼ੁਰੂ ਹੋ ਜਾਂਦਾ। ਓਬਾਮਾ ਦੇ ਪੀਰੀਅਡ ਤੋਂ ਹੀ ਜਿਹੜੀ ਐਂਟਾਈ ਚਾਈਨਾ ਵੀ ਚਾਈਨਾ ਨੂੰ ਕੰਟੇਨ ਕਰੋ ਉਹਦੇ 'ਚ ਟਰੰਪ ਤੱਕ ਪਹੁੰਚਦੇ ਆ ਬਿਲਕੁਲ ਪ੍ਰੋਨਾਊਂਸਡ ਹੁੰਦੀ ਹੈ, ਬਾਈਡਨ ਦਾ ਪਹਿਲਾ ਸਾਲ ਔਰ ਉਹੀ ਚਾਈਨਾ ਔਰ ਰਸ਼ੀਆ ਜਿਹੜੇ ਨੇ ਉਹ ਕਰੀਬ ਆਉਂਦੇ ਨੇ ਕਿਉਂਕਿ ਉਦੋਂ ਤੱਕ ਰਸ਼ੀਆ ਟੁੱਟ ਚੁੱਕਾ 1990 'ਚ, ਉਸ ਦਾ ਸਾਰਾ ਥੱਲਾ ਲੱਗਦੇ ਆ। ਰਸ਼ੀਆ ਦੀ ਇਕਨੋਮੀ ਜਿਹੜੀ ਆ ਉਹ ਚਾਈਨਾ ਦਾ ਤਾਂ 15ਵਾਂ ਹਿੱਸਾ ਹੈ, 1.2 ਕੇ $3 ਟ੍ਰਿਲੀਅਨ ਹੈ, ਲੇਕਿਨ ਉਹਦਾ ਮਿਲਟਰੀ ਮਾਈਟ ਤਾਂ ਹੈ
ਹੁਣ ਜਦੋਂ ਚਾਈਨਾ ਔਰ ਰਸ਼ੀਆ ਇਵੇਂ ਹੀ ਯੂਰਪ ਦੇ ਮੁਲਕ ਜਿਹੜੇ ਨੇ ਉਹ ਆਪਣੇ ਆਪ ਨੂੰ ਰੀਪੋਜੀਸ਼ਨ ਕਰ ਰਹੇ ਨੇ ਭਾਵੇਂ ਨੈਟੋ ਐਜ਼ ਏ ਟੋਟਲ ਇਨ ਟੋਟੈਲਿਟੀ ਅਮਰੀਕਾ ਦੇ ਨਾਲ ਹੈ ਪਰ ਅਸੀਂ ਇਹ ਦੇਖਦੇ ਹਾਂ ਕਿ ਜਰਮਨ ਔਰ ਫਰਾਂਸ ਉਹਨਾਂ ਨੇ ਰਸ਼ੀਆ ਦੇ ਨਾਲ ਆਪਣੇ ਸੰਬੰਧ ਰੱਖੇ ਹੋਏ ਨੇ ਜਰਮਨ ਨੇ ਇਨਕਾਰ ਕਰਤਾ ਸੈਂਕਸ਼ਨਸ ਲੱਗੀਆਂ ਕਿ ਵੀ ਅਸੀਂ ਗੈਸ ਜਾਂ ਆਇਲ ਉੱਥੋਂ ਮੰਗਵਾਉਣਾ ਹੀ ਮੰਗਵਾਉਣਾ ਇੰਡੀਆ ਵਿਚਾਲੇ ਫਸਿਆ ਹੋਇਆ ਲਟਕ ਰਿਹਾ ਕਿਉਂਕਿ ਸੋਵੀਅਤ ਯੂਨੀਅਨ ਦੀ ਟੈਨੈਂਟ ਸਟੇਟ ਰਿਹਾ ਫਿਰ ਜਦੋਂ ਟੁੱਟਾ ਫਿਰ ਉਹਨੂੰ ਲੱਗਾ ਵੀ ਹੁਣ ਅਮਰੀਕਾ ਵੱਲ ਮੁੜੀਏ ਪਰ ਰਸ਼ੀਆ ਦਾ ਇਹ ਵਾਪਸ ਜਿਹੜੀ ਐਮਰਜੈਂਸ ਹੈ ਔਰ ਅਸੀਂ ਇਹ ਦੇਖਿਆ ਕਿ ਯੂਕਰੇਨੀਅਨ ਵਾਰ ਦੇ ਮੁੱਦੇ ਦੇ ਉੱਤੇ ਉਹਨਾਂ ਦਾ ਐਕਸਪੋਜ਼ਰ ਹੁੰਦਾ ਸੋ ਇਹ ਗੱਲ ਸਮਝਣ ਵਾਲੀ ਹੈ ਕਈ ਵਾਰ ਸਾਡੇ ਇੱਥੇ ਵੀ ਵੀਰ ਜਿਹੜੇ ਸਾਡੇ ਕਈ ਵਾਰੀ ਕ੍ਰਿਟਿਕ ਹੋ ਜਾਂਦੇ ਨੇ ਖਾਮ-ਖਾ ਉਹਨਾਂ ਨੂੰ ਲੱਗਣ ਲੱਗ ਜਾਂਦਾ ਲਓ ਜੀ ਤੁਸੀਂ ਅਮਰੀਕਾ 'ਚ ਬੈਠੇ ਹੋ ਅਮਰੀਕਾ ਦਾ ਖਾਂਦੇ ਹੋ ਤੇ ਅਮਰੀਕਾ ਦੇ ਖਿਲਾਫ ਮੈਂ ਕਿਹਾ ਭਾਈ ਇਹੀ ਅਮਰੀਕਾ ਦੀ ਬਿਊਟੀ ਹੈ ਅਦਰਵਾਈਜ਼ ਤਾਂ ਜਿਨ੍ਹਾਂ ਮੁਲਕਾਂ 'ਚ ਤੁਸੀਂ ਉੱਥੇ ਬੈਠੇ ਰਹਿੰਦੇ ਜਿਹੜਾ ਹੈ ਹਾਕਮ ਉਹਦੇ ਤੁਸੀਂ ਗੁਣ ਗਾਈ ਜਾਓ ਔਰ ਅਮਰੀਕਾ ਦੀ ਤਰੱਕੀ ਅਮਰੀਕਾ ਦੀ ਪ੍ਰੋਗਰੈਸ ਔਰ ਅਮਰੀਕਾ ਦੀ ਖੂਬਸੂਰਤੀ ਇਹ ਹੈ ਕਿ ਇੱਥੇ ਬੈਠ ਕੇ ਤੁਸੀਂ ਇੰਡੀਪੈਂਡੈਂਟਲੀ ਜੋ ਮਹਿਸੂਸ ਕਰਦੇ ਹੋ ਕਹਿ ਸਕਦੇ ਹੋ ਅਮਰੀਕਾ ਦੀ ਕਮਜ਼ੋਰੀ ਨਹੀਂ ਹੈ ਉਹ ਅਮਰੀਕਾ ਦੀ ਸਟਰੈਂਥ ਹੈ ਔਰ ਇਸ ਦੀ ਅਕਸਰ ਇੱਕ ਉਦਾਹਰਣ ਉਹ ਦਿੱਤੀ ਜਾਂਦੀ ਹੈ ਕਿ ਇਹ ਰੀਗਨ ਦੇ ਜ਼ਮਾਨੇ 'ਚ ਉਹਨਾਂ ਦੀ ਹਾਇਰ ਲੈਵਲ ਟੀਮ ਅਮਰੀਕਾ ਦੀ ਜਦੋਂ ਕਮਿਊਨੀਕੇਸ਼ਨ ਖੁੱਲੀ ਸੋਵੀਅਤ ਯੂਨੀਅਨ ਦੇ ਨਾਲ ਤੇ ਉੱਥੇ ਗਈ ਤੇ ਉਹਨਾਂ ਦਾ ਇੱਕ ਹਾਇਰ ਅਪ ਰਸ਼ੀਅਨ ਦਾ ਉਹ ਉਹਨੂੰ ਕਹਿਣ ਲੱਗਾ ਅਮਰੀਕਨ ਨੂੰ ਜੀ ਤੁਸੀਂ ਐਵੇਂ ਡੈਮੋਕ੍ਰੇਸੀ ਦਾ ਜਿਹੜਾ ਉਹ ਢੰਡੋਰਾ ਪਿੱਟਦੇ ਹੋ ਦੇਖੋ ਸਾਡੇ ਵੀ ਤਾਂ ਵੋਟਾਂ ਪੈ ਕੇ ਹੀ ਅਸੀਂ ਚੁਣਦੇ ਹਾਂ ਅਸੀਂ ਕਿਹੜਾ ਕਿਸੇ ਬਾਦਸ਼ਾਹ ਦਾ ਪੁੱਤਰ ਬਾਦਸ਼ਾਹ ਬਣਦਾ 98% ਵੋਟਾਂ ਪੈਂਦੀਆਂ ਨੇ ਔਰ ਸਾਰਾ ਡੈਮੋਕ੍ਰੇਸੀ ਇਹ ਹੈ ਵੀ ਤੁਸੀਂ ਮਲਟੀ ਪਾਰਟੀ ਸਿਸਟਮ ਦੇ ਥੱਲੇ ਰੱਖਿਆ ਸਾਡਾ ਇੱਕ ਆਪਣਾ ਸਿਸਟਮ ਹੈ ਉਹ ਕਹਿੰਦਾ ਬਿਲਕੁਲ ਠੀਕ ਹੈ ਉਹ ਕਹਿੰਦਾ ਵੀ ਅਮਰੀਕਨ ਨੂੰ ਕਹਿੰਦਾ ਕਿ ਵੀ ਨਾਓ ਆਈ ਸੇ ਮਾਈ ਪ੍ਰੈਜ਼ੀਡੈਂਟ ਇਜ਼ ਸਨ ਆਫ ਦਾ ਬਿਚ ਯੂ ਸੇ ਦੈਟ ਤੇ ਉਹ ਉੱਥੇ ਬੈਠਾ ਹੀ ਘਬਰਾ ਗਿਆ ਉਹ ਉਹਨੂੰ ਪਤਾ ਹੈ ਵੀ ਜਿੱਥੇ ਉਹ ਬੈਠਾ ਵੀ ਗੱਲ ਕਰ ਰਿਹਾ ਹੈ ਉੱਤੋਂ ਲੈ ਕੇ ਉਹ ਸਾਰੇ ਜਿਹੜੇ ਨੇ ਉਹਦੇ ਤੇ ਜੰਤਰ ਲੱਗੇ ਹੋਏ ਨੇ ਜਿਹੜੇ ਕਰ ਰਹੇ ਨੇ ਉਹ ਕਹਿੰਦਾ ਦੈਟ ਇਜ਼ ਦਾ ਡਿਫਰੈਂਸ ਬਿਟਵੀਨ ਯੋਰ ਡੈਮੋਕ੍ਰੇਸੀ ਐਂਡ ਮਾਈ ਡੈਮੋਕ੍ਰੇਸੀ ਸੋ ਮਤਲਬ ਕਹਿਣ ਦਾ ਇਹ ਹੈ ਕਿ ਵੀ ਇਹ ਸਾਡੇ ਉਹ ਵੀਰ ਜਿਹੜੇ ਉੱਥੋਂ ਬੈਠੇ ਜਿਨ੍ਹਾਂ ਦਾ ਮਾਈਂਡ ਸੈਟ ਹੈ ਕਿ ਜੀ ਇਹ ਖਿਲਾਫ ਕਿਵੇਂ ਇਹ ਖਿਲਾਫ ਨਹੀਂ ਹੈ ਤੁਸੀਂ ਆਪਣੇ ਮੁਲਕ ਨੂੰ ਔਰ ਅਸੀਂ ਜੇ ਅਫਗਾਨਿਸਤਾਨ ਦੇ ਮੁੱਦੇ ਤੇ ਪ੍ਰੈਜ਼ੀਡੈਂਟ ਟਰੰਪ ਨੇ ਤਾਲਿਬਾਨ ਨਾਲ ਨੈਗੋਸ਼ੀਏਸ਼ਨ ਦੀ ਲਾਈਨ ਲਈ ਅਸੀਂ ਐਪਰੀਸ਼ੀਏਟ ਕੀਤਾ ਕਿ ਵੀ ਬੇਸ਼ੱਕ ਉਦੋਂ ਵੀ ਅਮਰੀਕਾ 'ਚ ਇੱਕ ਵੱਡਾ ਤਬਕਾ ਜਾਂ ਖਾਸ ਤੌਰ ਤੇ ਇੰਡੀਆ ਨੂੰ ਤਾਂ ਇਹੀ ਲੱਗਾ ਕਿ ਵੀ ਅਸੀਂ ਤਾਂ ਉੱਥੇ ਸਾਰਾ ਜਿਹੜਾ ਉਹ ਜਾਲ ਬੁਣਿਆ ਹੋਇਆ ਸੀ ਔਰ ਸਾਨੂੰ ਪੁੱਛੇ ਬਿਨਾਂ ਉਹਨਾਂ ਨੇ ਤਾਲਿਬਾਨ ਦੇ ਨਾਲ ਗੱਲਬਾਤ ਕਰ ਲਈ ਪਰ ਅਮਰੀਕਨ ਇੰਟਰਸਟ ਉਹਨਾਂ ਨੇ ਦੇਖਿਆ ਕੀ ਹੈ ਕਿ ਭਾਈ 20 ਸਾਲ ਦੀ ਜੰਗ ਕੁਝ ਨਹੀਂ ਨਿਕਲਿਆ ਹੈ ਸੋ ਹੁਣ ਜਦੋਂ ਹਾਂ ਇੰਡੀਆ ਬਾਰੇ ਸਾਡਾ ਰੁਖ ਬੜਾ ਕਲੀਅਰ ਹੈ ਕਿ ਅਸੀਂ ਇਹ ਜ਼ਰੂਰ ਦੇਖਣਾ ਹੈ ਕਿ ਭਾਈ ਕਿਹਦੇ ਨਾਲ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਨੁਕਸਾਨ ਕਰ ਸਕਦੇ ਹਾਂ ਔਰ ਜਿਹੜੀ ਵੀ ਲਾਈਨ ਹਾਂ ਜੇ ਹਿਊਮੈਨਿਟੇਰੀਅਨ ਇਸ਼ੂ ਹੈ ਉੱਥੇ ਆ ਕੇ ਕੋਈ ਵੀ ਹੋਏ ਉਹਦੇ 'ਚ ਕੋਈ ਪੱਖਪਾਤ ਨਹੀਂ ਹੈ ਔਰ ਉਹ ਕੋਵਿਡ-19 ਦਾ ਹੋਏ ਜਾਂ ਅੱਜ ਯੂਕਰੇਨ ਦੇ ਵਿੱਚ ਜਿਹੜੀ ਸਰਵਿਸਿਜ਼ ਸਿੱਖ ਆਰਗੇਨਾਈਜੇਸ਼ਨਸ ਦੇ ਰਹੀਆਂ ਨੇ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਔਰ ਈਵਨ ਕੋਵਿਡ ਦੇ ਚੱਲਦੇ ਆ ਜਿਹੜੇ ਮੈਜੋਰਿਟੀ ਲੋਕ ਉਹ ਕੋਈ ਆਕਸੀਜਨ ਤੋਂ ਮਰ ਰਿਹਾ ਸੀ ਕੋਈ ਦੂਜਾ ਭਾਰਤ ਭਰ 'ਚ ਬਾਹਰਲੇ ਡਾਇਸਪੋਰਾ ਸਿੱਖਾਂ ਨੇ ਵੀ ਖੁੱਲ੍ਹ ਕੇ ਉਹ ਇੱਕ ਹਿਊਮੈਨਿਟੇਰੀਅਨ ਲਾਈਨ ਹੈ ਪਰ ਸਰਕਾਰੀ ਨੀਤੀਆਂ ਦੇ ਲਿਹਾਜ਼ ਨਾਲ ਅਸੀਂ ਉਹਨਾਂ ਦੇ ਖਿਲਾਫ ਹੀ ਖਲੋਵਾਂਗੇ ਜਿਹਦੇ ਨਾਲ ਇਹਨਾਂ ਦੇ ਜ਼ੁਲਮੀ ਸਾਮਰਾਜ ਦਾ ਅੰਤ ਹੋਏ ਪੰਜਾਬ ਦੇ ਵਿੱਚ ਸਿੱਖ ਆਜ਼ਾਦੀ ਦੇ ਨਾਲ ਜਿਹੜਾ ਉਹ ਜੀ ਸਕਣ ਕਸ਼ਮੀਰ ਦੇ ਵਿੱਚ ਕਸ਼ਮੀਰੀ ਸਾਡੇ ਭੈਣ ਭਰਾ ਇਸੇ ਤਰ੍ਹਾਂ ਨਾਰਥ ਈਸਟ ਦੇ ਵਿੱਚ ਨਾਗੇ ਮੀਜ਼ੋ ਔਰ ਅੱਜ ਜਿਵੇਂ ਹਿੰਦੂਤਵਾਦੀ ਜਕੜ ਦੇ ਨਾਲ ਇਹਨਾਂ ਨੇ ਸਭ ਨੂੰ ਇੱਕ ਮਾਈਨੋਰਟੀਜ਼ ਨੂੰ ਤਾਂ ਹੌਸਟੇਜ ਵਾਂਗ ਬਣਾਇਆ ਹੋਇਆ ਹੈ ਔਰ ਉਸ ਦਾ ਅਸੀਂ ਖਾਤਮਾ ਕਰਨਾ ਹੈ ਇਸ ਦਿੱਲੀ ਸਾਮਰਾਜ ਦਾ ਔਰ ਜਦੋਂ ਤੁਸੀਂ ਜਿਵੇਂ ਸ਼ੁਰੂਆਤ ਕੀਤੀ ਹੈ ਇਸ ਟੌਪਿਕ ਨੂੰ ਇਨੀਸ਼ੀਏਟ ਕਰਨ ਦੇ ਲਈ ਕਿ ਜਦੋਂ 2014 ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦਾ ਹੈ ਸਹੁੰ ਚੁੱਕਦਾ ਹੈ ਉੱਥੇ ਮੋਹਨ ਭਾਗਵਤ RSS ਮੁਖੀ ਦਿੱਲੀ ਦੇ ਵਿੱਚ ਕਾਨਫਰੰਸ ਕਰਕੇ ਦੋ ਗੱਲਾਂ ਉਹ ਕਹਿੰਦਾ ਹੈ कि 1000 साल के बाद भारत में हिंदू राष्ट्र वापस आया है। दूसरा वो कहता है कि 2020 तक भारत के हर वासी को हिंदू बना दिया जाए। ਹੁਣ ਇੱਕ ਸਟੇਟਮੈਂਟ ਤਾਂ ਜਦੋਂ ਤੁਸੀਂ ਮੋਦੀ ਦੀ ਇਸ ਮੋਹਨ ਭਾਗਵਤ ਦੀ ਦੇਖਦੇ ਹੋ ਤੇ ਇੱਕਦਮ 1971 ਦੀ ਭਾਰਤ ਪਾਕਿਸਤਾਨ ਜੰਗ ਜਿਹਦੇ ਚ ਕਿ ਮਸ਼ਰਕੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾ ਦਿੱਤਾ ਗਿਆ ਹੈ, ਉਦੋਂ ਜਿਹੜੀ ਸਟੇਟਮੈਂਟ ਹੁਣ ਮੋਹਨ ਭਾਗਵਤ ਨੇ ਦਿੱਤੀ ਉਹ ਇੰਦਰਾ ਗਾਂਧੀ ਨੇ ਦਿੱਤੀ ਸੀ। ਉਹਨੇ ਕਿਹਾ ਸੀ ਕਿ 1000 साल की गुलामी का बदला ले लिया गया है। सो ਹੁਣ ਇੰਦਰਾ ਗਾਂਧੀ ਜਿਹੜੀ ਨਾਨ ਪ੍ਰੈਕਟਿਸਿੰਗ ਔਰ
ਉਹਦੇ ਲਈ ਮੈਂ ਹੁਣ ਕੀ ਲਫ਼ਜ਼ ਵਰਤਾਂ, ਕਿਸ ਕਿਸਮ ਦੀ ਉਹਦੀ ਇੰਟੈਗ੍ਰਿਟੀ ਜਾਂ ਕਰੈਕਟਰ ਸੀ, ਲੇਕਿਨ ਉਹਦੇ ਵਿਚਲਾ ਜਿਹੜਾ ਸੋ ਕਾਲਡ ਸੈਕੂਲਰਿਜ਼ਮ ਦਾ ਲਬਾਦਾ ਸੀ, ਉਹਦੇ ਅੰਦਰ ਵੀ ਹਿੰਦੂ ਲੁਕਿਆ ਹੋਇਆ ਸੀ। ਔਰ ਉਹਨੂੰ ਉਹ ਜਿਹੜੀ ਜਿੱਤ ਹੈ ਉਹ ਕੋਈ ਇੰਟਰਫੇਰੈਂਸ ਨਹੀਂ ਸੀ ਲੱਗਦੀ ਕਿ ਉਹਨੇ ਸੋਵਰਨਟੀ ਵਾਇਓਲੇਟ ਕੀਤੀ ਹੈ ਕਿਸੇ ਮੁਲਕ ਦੀ। ਮੁਕਤੀ ਬਾਣੀ ਦੇ ਨਾਂ ਥੱਲੇ ਇਹਨਾਂ ਦੀ ਆਪਣੀ ਫੌਜ ਲੜੀ ਹੈ, ਔਰ ਇਹੀ ਕਾਰਨ ਹੈ ਕਿ ਵੀ ਅੱਜ ਭਾਰਤ ਦੇ ਮੂੰਹੋਂ ਇਹ ਨਿਕਲਿਆ ਹੀ ਨਹੀਂ ਹੈ ਕਿ ਵੀ ਉਹ ਯੂਕਰੇਨ ਦੇ ਵਿੱਚ ਉਹਨੇ ਜਿਹੜਾ ਸੋਵਰਨਟੀ ਵਾਇਓਲੇਟ ਕੀਤੀ ਹੈ ਰਸ਼ੀਆ ਦੀ, ਕਿਉਂਕਿ ਖੁਦ ਸਭ ਤੋਂ ਪਹਿਲੇ ਔਰ ਉਸ ਤੋਂ ਵੀ ਪਹਿਲਾਂ ਹੈਦਰਾਬਾਦ 'ਚ ਇੰਡੀਆ ਨੇ ਕੀ ਕੀਤਾ ਸੀ 1948 'ਚ, ਗੋਆ 'ਚ ਕੀ ਕੀਤਾ ਸੀ 1960 ਦੇ ਵਿੱਚ, ਜੂਨਾਗੜ੍ਹ 'ਚ ਕੀ ਕੀਤਾ ਸੀ, ਇਹੀ ਕੰਮ ਜੋ ਕਿ ਅੱਜ ਰਸ਼ੀਆ ਯੂਕਰੇਨ 'ਚ ਕਰ ਰਿਹਾ ਹੈ। ਪਰ ਮੋਹਨ ਭਾਗਵਤ ਨੇ ਇਸ ਦੇ ਨਾਲ ਇੱਕ ਤਾਂ ਉਹੀ ਇੰਦਰਾ ਗਾਂਧੀ ਦੀ ਸਟੇਟਮੈਂਟ ਦਾ ਲਗਭਗ ਦੁਹਰਾ ਸੀ, ਉਹਨੇ ਗੁਲਾਮੀ ਦੀ ਗੱਲ ਕੀਤੀ ਤੇ ਇਹਨੇ ਜਦੋਂ ਕਿਹਾ ਵੀ ਮੋਦੀ ਆ ਗਿਆ, ਇਹਦਾ ਮਤਲਬ ਇਹ ਹੈ ਵੀ ਆਰਐਸਐਸ ਨੂੰ ਈਵਨ ਨਹਿਰੂ ਤੋਂ ਲੈ ਕੇ ਮੋਦੀ ਤੱਕ ਜਿਹੜੇ ਲਗਭਗ 65 ਸਾਲ 2014 ਦੀ ਜੇ ਅਸੀਂ ਗੱਲ ਕਰੀਏ 60+ ਸਾਲ ਜਿੰਨੇ ਪ੍ਰਧਾਨ ਮੰਤਰੀ ਬਣੇ ਨਹਿਰੂ ਤੋਂ ਲੈ ਕੇ, ਉਹ ਉਹਨਾਂ ਨੂੰ ਲੱਗਦਾ ਨਹੀਂ ਸੀ ਕਿ ਉਹ ਹਿੰਦੂ ਨੇ, ਉਹਨਾਂ ਨੂੰ ਸੀ ਕਿ, ਔਰ ਦੂਸਰਾ ਸੀ ਕਿ ਭਾਈ ਅਸੀਂ ਹਰ ਇੱਕ ਨੂੰ ਬਣਾ ਦੇਣਾ। ਹੁਣ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ, ਮੈਂ ਮੇਰੇ ਵਿੱਚ ਨਹੀਂ ਜਾਵਾਂਗਾ ਕਿ ਕਿਵੇਂ ਬਿਊਰੋਕਰੇਸੀ ਕੀ ਕੰਮ ਕਰ ਰਹੀ ਹੈ, ਸਰਕਾਰੀ ਅਹੁਦਿਆਂ, ਏਜੰਸੀਆਂ, ਫੌਜ ਦਾ ਕਿਵੇਂ ਹਿੰਦੂਕਰਨ ਕੀਤਾ ਗਿਆ, ਮੀਡੀਆ ਕਿਵੇਂ ਉਸ 2014 ਤੋਂ ਹੀ ਹਿੰਦੂਤਵਾ ਦੇ ਏਜੰਡੇ ਨੂੰ ਦਿਨ ਰਾਤ ਲਾਗੂ ਕਰ ਰਿਹਾ ਔਰ ਜਸਟੀਫਾਈ ਕਰ ਰਿਹਾ। ਕਿਉਂ ਜੇ ਕੈਂਪੇਨ ਕਦੇ ਸ਼ਿਵ ਸੈਨਾ ਨੇ ਮਹਾਰਾਸ਼ਟਰ 'ਚ ਕੀਤੇ, ਇਧਰ ਕੋਈ ਬਜਰੰਗ ਦਲ, ਕੋਈ ਵਿਸ਼ਵ ਹਿੰਦੂ ਪਰਿਸ਼ਦ, ਕੋਈ ਦੂਸਰੇ, ਕਿਵੇਂ ਉਹਨਾਂ ਨੇ ਉਹ ਲਵ ਜਿਹਾਦ ਦਾ ਰੌਲਾ ਪਾ ਕੇ ਮੁਸਲਮਾਨ ਬੱਚਿਆਂ ਦੇ ਉੱਤੇ ਜ਼ੁਲਮ ਹੋਣ, ਔਰ ਇਸ ਦੇ ਨਾਲ ਗਊ ਮਾਤਾ ਦਾ ਨਾਂ ਰੱਖ ਕੇ ਜਿਹੜਾ ਉਹਨਾਂ ਦੀ ਯੂਪੀ ਦੇ ਵਿੱਚ ਸਾਰੇ ਮੁਸਲਮਾਨ ਜਿਹੜੇ ਵਿਚਾਰੇ ਗਰੀਬ ਮੀਟ ਇੰਡਸਟਰੀ ਦੇ ਵਿੱਚ ਸੀ, ਉਹਨਾਂ ਦੇ ਉੱਤੇ ਕੀ ਜ਼ੁਲਮ ਢਾਏ ਔਰ ਉਹਨਾਂ ਦੇ ਕਾਰੋਬਾਰ ਬੰਦ ਕੀਤੇ। ਉਸ ਦੇ ਨਾਲ ਜਿਹੜਾ ਮਰਜ਼ੀ ਕੋਈ ਲਫ਼ਜ਼ ਉਹ ਘੜਦੇ ਨੇ, ਔਰ ਉਹਦਾ ਈਵਨ ਕਰੋਨਾ ਦੇ ਚੱਲਦਿਆਂ ਉਹਨੂੰ ਕਰੋਨਾ ਜਿਹਾਦ ਕਹਿ ਕੇ, ਜਿਵੇਂ ਈਵਨ ਬਾਹਰਲੇ ਮੁਲਕਾਂ ਦੇ ਗਏ ਮੁਸਲਮਾਨਾਂ ਨੂੰ ਵੀ ਜਿਹੜੇ ਕਿ ਦਿੱਲੀ ਦੇ ਵਿੱਚ ਇੱਕ ਤਬਲੀਗੀ ਕਾਨਫਰੰਸ ਸ਼ਮੂਲੀਅਤ ਕਰ ਰਹੇ ਸੀ, ਉਹਨਾਂ ਨੂੰ ਫੜ ਕੇ ਅਦਾਲਤਾਂ 'ਚ ਰੋਲਿਆ ਗਿਆ, ਔਰ ਕਿਵੇਂ ਫਿਰ ਇਹ ਕੈਂਪੇਨ ਕੀਤਾ ਗਿਆ ਕਿ ਜੀ ਈਵਨ ਜਿਹੜੇ ਗਰੀਬ ਮੁਸਲਮਾਨ ਕੋਈ ਚੂੜੀਆਂ ਚਾੜਦੇ ਨੇ, ਕੋਈ ਸਬਜ਼ੀ ਵੇਚਦੇ ਨੇ, ਠੇਲੇ ਲਾਉਂਦੇ ਨੇ, ਉਹਨਾਂ ਦੇ ਉੱਤੇ ਵੀ ਇਹ ਕਿ ਜੀ ਇਹ ਤਾਂ ਥੁੱਕ ਸੁੱਟ ਕੇ ਤੇ ਕਲਮਾ ਪੜ੍ਹ ਕੇ ਸਬਜ਼ੀਆਂ ਵੇਚਦੇ ਨੇ ਜਾਂ ਦੂਜਾ, ਇਹਨਾਂ ਤੋਂ ਬਾਅਦ ਉਹਨਾਂ ਦੇ ਉੱਤੇ ਅਟੈਕ। ਹੁਣ ਉਸ ਸਾਰੇ ਦੇ ਥੱਲੇ ਉਹਨਾਂ ਨੂੰ ਇਕਨੋਮਿਕਲੀ ਮਾਰਨਾ, ਮਾਰਜਨਲਾਈਜ਼ ਕਰਨਾ, ਬਦਨਾਮ ਕਰਨਾ, ਔਰ ਸਾਰਾ ਮੀਡੀਆ ਉਸ ਦੇ ਵਿੱਚ ਸਾਥ ਦਿੰਦਾ ਹੈ। ਔਰ ਫਿਰ ਆਲ ਆਫ ਏ ਸਡਨ ਕਰਨਾਟਕਾ ਜਿੱਥੇ ਕਿ ਬੀਜੇਪੀ ਦੀ ਹਕੂਮਤ ਹੈ, ਉਹਦੇ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ 5 ਫਰਵਰੀ ਨੂੰ ਕਰਨਾਟਕਾ ਸਰਕਾਰ ਇੱਕ ਆਰਡਰ ਕੱਢਦੀ ਹੈ ਕਿ ਜੀ ਸਾਰੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਸਕੂਲਸ, ਕਾਲਜਿਸ, ਇਹ ਉਹ ਯੂਨੀਫਾਰਮ, ਤਾਂ ਕਿ ਇੱਕ ਡਿਸਪਲਿਨ ਹੋਏ, ਇੱਕ ਨੇਸ਼ਨ ਦੀ ਜਿਹੜੀ ਹੈ ਉਹ ਬਣਤਰ ਹੋਏ, ਉਹ ਅਸੀਂ ਜਿਹੜਾ ਉਹ ਲਾਗੂ ਕਰ ਰਹੇ ਹਾਂ। ਹਰ ਕੋਈ ਸਕੂਲ ਦੀ ਜਿਹੜੀ ਹੈ ਔਰ ਕਾਲਜ ਦੀ ਯੂਨੀਫਾਰਮ ਪਹਿਨ ਕੇ ਆਏਗਾ। ਹੁਣ ਉਸ ਦੇ ਵਿੱਚ ਗਵਰਨਮੈਂਟ ਗਰਲਸ ਕਾਲਜ ਉਡੂਪੀ ਇਹ ਡਿਸਟ੍ਰਿਕਟ ਹੈ, ਉਹਦੇ 'ਚ ਪ੍ਰੀ ਯੂਨੀਵਰਸਿਟੀ ਕਾਲਜ ਦੀਆਂ ਜਿਹੜੀਆਂ 5 ਬੱਚੀਆਂ ਨੇ, ਉਹਨਾਂ ਦਾ ਹਿਜਾਬ ਜਿਹੜਾ ਕਿ ਸ਼ਰਮ ਦਾ ਨਾਂ ਹੀ ਹੈ, ਜਿਹੜਾ ਕਿ ਇੱਕ ਪਰਦਾ ਹੈ। ਔਰ ਇੱਕ ਪਾਸੇ ਤੁਸੀਂ ਭਾਰਤ ਦੇ ਹਵਾਲੇ ਨਾਲ ਦੇਖੋ ਕਿ ਦਿੱਲੀ ਵਰਗਾ ਸ਼ਹਿਰ ਰੇਪ ਕੈਪੀਟਲ ਆਫ ਦਾ ਵਰਲਡ, ਔਰ ਜਿਸ ਕਿਸਮ ਦਾ ਉੱਥੇ ਬੱਚੀਆਂ ਦੇ ਨਾਲ ਹੋਈ ਹੈ, ਯੂਪੀ ਦਾ ਹੀ ਦੇਖੋ ਹਾਥਰਸ ਹੋਏ, ਦੂਸਰੇ ਕਿੰਨੀਆਂ ਘਟਨਾਵਾਂ। ਔਰ ਉਦੋਂ ਇਹੀ ਆਰਐਸਐਸ ਵਾਲੇ ਇਹਨਾਂ ਦਾ ਹੀ ਮੋਹਨ ਭਾਗਵਤ ਇਹ ਕਹਿੰਦਾ ਸੀ देयर आर 2 ਇੰਡੀਆਜ਼, one is rural India, one is urban India, this is not happening in rural India। ਕਿ ਜੀ ਇਹ ਸ਼ਹਿਰੀ ਕਿਉਂਕਿ ਇਹ ਖੁੱਲ੍ਹ-ਡੁੱਲ ਕੱਪੜਿਆਂ ਦੀ ਹੈ, ਅੱਧਾ ਨੰਗੇਜ਼ ਹੁੰਦਾ ਹੈ, ਇਸ ਲਈ ਰੇਪ ਹੁੰਦਾ। ਹੁਣ ਉਹ ਆਰਗੂਮੈਂਟ ਜਸਟੀਫਾਈ ਕਰਨ ਲਈ ਕਰ ਰਹੇ ਨੇ ਕਿ ਜੀ ਉਹਦੇ ਲਈ ਵੀ ਔਰਤ ਦੋਸ਼ੀ ਹੈ। ਤੇ ਹੁਣ ਜੇ ਕੋਈ ਤਹਿਜ਼ੀਬਸ਼ੁਦਾ ਜਿਹੜਾ ਉਹ ਢੰਗ ਦੇ ਨਾਲ ਆਪਣਾ ਸਿਰ ਢੱਕਦੀ ਹੈ ਬੱਚੀ, ਰਾਦਰ ਐਪਰੀਸ਼ੀਏਸ਼ਨ ਹੋਣੀ ਚਾਹੀਦੀ ਹੈ ਕਿ ਵੀ ਇੱਕ ਪਾਸੇ ਨੰਗੇਜ਼ਵਾਦ ਜਿਹਨੂੰ ਤੁਸੀਂ ਰੇਪ ਦੇ ਲਈ ਜ਼ਿੰਮੇਵਾਰ ਦੱਸਦੇ ਹੋ, ਪਰ ਉਹਨਾਂ ਨੇ ਉਹਨਾਂ ਬੱਚੀਆਂ ਨੂੰ ਜਿਹੜੀਆਂ 5 ਬੱਚੀਆਂ ਗਵਰਨਮੈਂਟ ਗਰਲਸ ਕਾਲਜ ਉਡੂਪੀ ਦੀਆਂ ਸੀ, ਉਹਨਾਂ ਦੀ ਐਂਟਰੀ ਨੂੰ ਤੋਂ ਇਨਕਾਰ ਕੀਤਾ। ਔਰ ਉਹ ਵੀਡੀਓ ਦੁਨੀਆ ਭਰ 'ਚ ਘੁੰਮੀ ਕਿ ਕਿਵੇਂ ਬਾਹਰ ਖੜੇ ਜਿਹੜੇ ਹਿੰਦੂਤਵੀ ਸਟੂਡੈਂਟ, ਜਿਹੜੇ ਬਹੁਤ ਸਟੂਡੈਂਟ ਉਹਨਾਂ ਦੇ ਆਪਣੇ ਘੱਟ ਸੀ, ਬਾਹਰੋਂ ਲਿਆਂਦੇ ਗਏ ਸੀ, ਉਹਨਾਂ ਨੇ ਕਿਵੇਂ ਚੇਜ਼ ਕੀਤਾ, ਉਹਨਾਂ ਬੱਚੀਆਂ ਨੂੰ ਜਿਹੜਾ ਹਰਾਸ ਕੀਤਾ। ਲੇਕਿਨ ਜਿਹੜੀ ਗੱਲ ਨੇ ਇੱਕ ਡਿਫਾਈਂਸ ਦਿੱਤੀ, ਮੁਸਕਾਨ ਖਾਨ ਨਾਂ ਦੀ ਇੱਕ ਬੱਚੀ
ਜਿਹੜੀ ਅੱਲਾਹੂ ਅਕਬਰ ਕਰਦੇ ਆ ਉਹਨਾਂ ਸਾਰੇ ਗੁੰਡਿਆਂ ਦੇ ਦਾਇਰੇ ਚੋਂ ਨਿਕਲਦੀ ਹੈ ਔਰ ਫਿਰ ਸਕੂਲ ਦਾ ਜਿਹੜਾ ਕਾਲਜ ਦਾ ਪ੍ਰਿੰਸੀਪਲ ਆ ਕੇ ਉਹਨੂੰ ਸੇਫਲੀ ਲੈ ਕੇ ਜਾਂਦਾ ਹੈ। ਅੱਛਾ ਹੁਣ ਜ਼ਾਹਰ ਹੈ ਕਿ ਵੀ ਗਵਰਨਮੈਂਟ ਉਹਨਾਂ ਦੀ ਆਰਡਰ ਉਹਨਾਂ ਨੇ ਕੱਢਿਆ, ਤੁਸੀਂ ਕਿੱਥੇ ਜਾਂਦੇ ਹੋ ਰਿਲੀਫ ਦੇ ਲਈ? ਬਿਲਕੁਲ ਅਦਾਲਤ। ਔਰ ਇਹ ਜਿਹੜੀਆਂ 5 ਬੱਚੀਆਂ ਇਸ ਕਾਲਜ ਦੀਆਂ ਸੀ ਤੇ 4 ਜਿਹੜੀਆਂ ਨੇ ਹੋਰ ਉਹਨਾਂ ਦੇ ਨਾਲ ਰਲੀਆਂ ਔਰ 9 ਮੁਸਲਮਾਨ ਬੱਚੀਆਂ ਨੇ ਕਰਨਾਟਕਾ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਪਟੀਸ਼ਨ ਦਾਇਰ ਕੀਤੀ ਕਿ ਭਾਈ ਸਾਡਾ ਐਜੂਕੇਸ਼ਨ ਦਾ ਹੈ ਰਾਈਟ ਔਰ ਇਸਲਾਮਿਕ ਮਜ਼ਹਬ ਦੇ ਮੁਤਾਬਕ ਅਸੀਂ ਜਿਹੜਾ ਹਿਜਾਬ ਸਾਡੇ ਲਈ ਜ਼ਰੂਰੀ ਹੈ ਔਰ ਅਸੀਂ ਇਹ ਪਹਿਨਦੀਆਂ, ਕੋਈ ਅਸੀਂ ਵਾਇਲੇਟ ਨਹੀਂ ਕਰ ਰਹੀਆਂ ਲਾਅ, ਕਿਉਂਕਿ ਭਾਰਤੀ ਕਨਸਟੀਟਿਊਸ਼ਨ ਮਜ਼ਹਬ ਦੀ ਆਜ਼ਾਦੀ ਦਿੰਦਾ ਹੈ ਔਰ ਹਿਜਾਬ ਸਾਡੇ ਮਜ਼ਹਬ ਦਾ ਹਿੱਸਾ ਹੈ। ਔਰ ਇਸ ਲਈ ਜਿਹੜਾ ਕਰਨਾਟਕਾ ਹਾਈ ਕੋਰਟ ਜਿਹੜਾ ਗਵਰਨਮੈਂਟ ਦਾ ਆਰਡਰ ਹੈ ਜਿਹੜਾ ਉਹਨਾਂ ਨੇ 5 ਫਰਵਰੀ ਨੂੰ ਦਿੱਤਾ, ਉਹਨੂੰ ਜਿਹੜਾ ਗੈਰ ਕਾਨੂੰਨੀ ਡਿਕਲੇਅਰ ਕਰੇ। ਹੁਣ ਸਭ ਦੀਆਂ ਨਜ਼ਰਾਂ ਹਾਈ ਕੋਰਟ ਤੇ ਲੱਗੀਆਂ ਹੋਈਆਂ ਸੀ। ਪਹਿਲਾਂ ਇੱਕ ਜੱਜ ਦੇ ਸਾਹਮਣੇ ਸੀ ਉਹ ਪਟੀਸ਼ਨ, ਫਿਰ ਤਿੰਨਾਂ ਦੇ ਕੋਲ ਆ ਗਈ ਕਿ ਜੀ ਨਹੀਂ ਇਹ ਇੱਕ ਬੜਾ ਇੰਪੋਰਟੈਂਸ ਦਾ ਕੇਸ ਹੈ ਔਰ ਤਿੰਨਾਂ ਜੱਜਾਂ ਨੇ ਜਿਹੜਾ ਇਸ ਦੀ ਸੁਣਵਾਈ ਸ਼ੁਰੂ ਕੀਤੀ। ਹਾਲਾਂਕਿ ਇਹ ਇੰਡੀਕੇਸ਼ਨ ਹੋ ਗਈ ਸੀ ਕਿ ਫੈਸਲਾ ਕਿਸ ਪਾਸੇ ਜਾਏਗਾ, ਕਿਉਂਕਿ 5 ਫਰਵਰੀ ਦੇ ਆਰਡਰ ਦੇ ਖਿਲਾਫ ਜਦੋਂ ਇਹ ਪਟੀਸ਼ਨ ਹੁੰਦੀ ਹੈ 10 ਫਰਵਰੀ ਨੂੰ ਇੰਟਰਿਮ ਆਰਡਰ ਕਰਨਾਟਕਾ ਹਾਈ ਕੋਰਟ ਦਿੰਦਾ ਹੈ ਔਰ ਉਹ ਕਹਿੰਦਾ ਹੈ ਕਿ ਜੀ ਸਰਕਾਰ ਦਾ ਜਿਹੜਾ ਆਰਡਰ ਹੈ ਉਹ ਐਸਾ ਹੀ ਰਹੇ ਜਦੋਂ ਤੱਕ ਅਸੀਂ ਪੂਰੀ ਸੁਣਵਾਈ ਨਹੀਂ ਕਰਦੇ। ਇਹਦਾ ਮਤਲਬ ਸੀ ਕਿ ਉਹ ਬੱਚੀਆਂ ਹਿਜਾਬ ਲਾ ਕੇ ਕਲਾਸ ਜਾਣ, ਉਹਨਾਂ ਨੇ ਇਨਕਾਰ ਕਰਤਾ। ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਮਜ਼ਹਬ ਨੂੰ ਪਹਿਲ ਦਿੰਦੇ ਹਾਂ ਔਰ ਅਸੀਂ ਨਹੀਂ ਜਾਣਾ, ਅਸੀਂ ਜਿਹੜਾ ਜਦੋਂ ਸਾਨੂੰ ਇਹ ਰਾਹਤ ਮਿਲੇਗੀ ਕਿ ਅਸੀਂ ਹਿਜਾਬ ਨਾਲ ਜਾ ਸਕਦੀਆਂ। ਹੁਣ ਲਗਭਗ 11 ਦਿਨ ਕਰਨਾਟਕਾ ਹਾਈ ਕੋਰਟ ਨੇ ਸੁਣਵਾਈ ਕੀਤੀ ਕੰਟੀਨਿਊਸਲੀ, 23 ਘੰਟੇ ਟੋਟਲ ਬਣਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਕਰਨਾਟਕਾ ਹਾਈ ਕੋਰਟ ਨੇ ਫੈਸਲਾ ਦਿੱਤਾ ਉਹੀ ਜੋ ਇੱਕ ਕੰਗਾਰੂ ਕੋਰਟ ਹਿੰਦੂਤਵਾਦੀ ਦੇਗੀ ਔਰ ਅੱਜ ਸਾਰੇ ਮੀਡੀਆ ਦੀ ਮੇਨ ਖਬਰ ਹੈ, ਅਸੀਂ ਵੀ ਇਹਨੂੰ ਲੀਡ ਸਟੋਰੀ ਰੱਖਿਆ ਹੈ। ਹਿਜਾਬ ਨਾਟ ਐਨ ਐਸੈਂਸ਼ੀਅਲ ਪ੍ਰੈਕਟਿਸ ਆਫ ਇਸਲਾਮ ਰੂਲਸ ਕਰਨਾਟਕਾ। ਹਾਈ ਕੋਰਟ ਕਹਿੰਦਾ ਹੈ ਕਿ ਜੀ ਇਹ ਇਸਲਾਮ ਦੀ ਕੋਈ ਜ਼ਰੂਰੀ ਪ੍ਰੈਕਟਿਸ ਨਹੀਂ ਹੈ ਹਿਜਾਬ। ਹੁਣ ਅਮਰੀਕਾ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਗੁਰਦੁਆਰਿਆਂ ਦੇ ਮਾਮਲੇ 'ਚ ਕਈ ਵਾਰੀ ਝਗੜੇ ਹੁੰਦੇ ਨੇ, ਅਦਾਲਤਾਂ ਦੇ ਵਿੱਚ ਕੇਸ ਜਾਂਦੇ ਨੇ। ਹਮੇਸ਼ਾ ਜੱਜਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਉਹਦੇ ਤੇ ਕੋਈ ਨਾ, ਉਹ ਬਹੁਤ ਮੌਕੇ ਦੇਣਗੇ ਦੋਨਾਂ ਧਿਰਾਂ ਨੂੰ ਕਿ ਵੀ ਇਹ ਤੁਹਾਡਾ ਧਾਰਮਿਕ ਮਾਮਲਾ ਹੈ, ਤੁਸੀਂ ਡਿਸਾਈਡ ਕਰੋ ਕਿ ਵੀ ਤੁਸੀਂ ਕੀ, ਅਸੀਂ ਤੁਹਾਡੇ ਧਰਮ 'ਚ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ। ਹੁਣ ਕਈ ਹੋਏਗਾ ਜੀ ਇਲੈਕਸ਼ਨ ਸਿਸਟਮ ਹੀ ਖਿਲਾਫ ਹੈ, 5 ਪਿਆਰੇ, ਉਹ ਕਹਿੰਦੇ ਜੀ ਵੀ ਤੁਸੀਂ ਜਾਂ ਤਾਂ ਤੁਹਾਡੇ ਕਨਸਟੀਟਿਊਸ਼ਨ 'ਚ ਬਾਈ ਲਾਅ 'ਚ ਲਿਖਿਆ ਹੋਏ, ਅਦਰਵਾਈਜ਼ ਜਿਹੜਾ ਅਸੀਂ ਨਹੀਂ। ਔਰ ਅਖੀਰ ਤੱਕ ਜਦੋਂ ਉਹ ਫੈਸਲਾ ਵੀ ਸੁਣਾਉਂਦੀ ਹੈ ਅਦਾਲਤ, ਉਹ ਫਿਰ ਰਿਲਾਈ ਕਰਦੀ ਹੈ ਜਿਹੜੇ ਤੁਸੀਂ ਲਾਜ਼ ਐਂਡ ਬਾਈ ਲਾਜ਼ ਤੁਹਾਡੀ ਜਿਹੜੇ ਜਦੋਂ ਗੁਰਦੁਆਰਾ ਬਣਿਆ ਉਦੋਂ ਜਿਹੜੇ ਬਣਾਏ ਗਏ ਸੀ, ਤੁਸੀਂ ਕਾਰਪੋਰੇਸ਼ਨ ਦੇ ਥੱਲੇ ਜਦੋਂ ਸਬਮਿਟ ਕੀਤਾ, ਭਾਵੇਂ ਤੁਸੀਂ ਨਾਨ ਪ੍ਰੋਫਿਟ ਹੋ, ਉਹਦੇ ਥੱਲੇ ਕਹਿਣਗੇ ਕਿ ਜੇ ਉਹਦੇ 'ਚ ਕਿਹਾ ਗਿਆ ਕਿ ਮੈਂਬਰ ਬਣਨ ਦੀਆਂ ਇਹ ਕੰਡੀਸ਼ਨਸ ਨੇ ਤੇ ਉਹ ਹਦਾਇਤ ਕਰਨਗੇ। ਉਹ ਕਦੇ ਵੀ ਇਹ ਨਹੀਂ ਕਹਿਣਗੇ ਜੀ ਅਸੀਂ ਇਹ ਡਿਫਾਈਨ ਕਰ ਰਹੇ ਹਾਂ ਜੀ ਸਿੱਖੀਜ਼ਮ ਦੇ ਵਿੱਚ ਕੰਸੈਂਸਸ ਹੋਣੀ ਚਾਹੀਦੀ ਹੈ, ਇਲੈਕਸ਼ਨਾਂ ਦੀ ਤਾਂ ਕੋਈ ਥਾਂ ਹੀ ਨਹੀਂ ਹੈ, ਜਾਂ ਸਿਰਫ ਸਿੱਖੀ ਸਰੂਪ ਵਾਲਾ ਵੋਟ ਕਰ ਸਕਦਾ ਹੈ ਜਾਂ ਦੂਸਰਾ ਵੀ ਜਿਹੜਾ ਆਪਣੇ ਆਪ ਨੂੰ ਉਹ ਜੇ ਤਾਂ ਤੁਹਾਡੇ ਲਿਖਿਆ ਹੋਇਆ ਉਹਦੇ ਮੁਤਾਬਕ ਹੋਏਗਾ। ਲੇਕਿਨ ਉਹ ਭਾਰਤ ਜਿਹੜਾ ਇੱਕ ਮਜ਼ਹਬ ਵਾਲਿਆਂ ਦਾ ਮੁਲਕ ਨਹੀਂ ਹੈ ਜਿੱਥੇ 30 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਨੈਸ਼ਨੈਲਿਟੀਜ਼ ਕੌਮੀਅਤਾਂ ਨੇ, 29 ਤਾਂ ਸੂਬੇ ਨੇ, ਲੋੜੀ ਤਾਂ ਜ਼ਬਾਨਾਂ ਜਿਹੜੀਆਂ ਨੇ ਉਹ ਕਿੰਨੀਆਂ ਨੇ ਔਰ ਅੱਗੋਂ ਡਾਇਲੈਕਟ ਕਿੰਨੇ ਨੇ, ਈਸਟ ਦਾ ਵੈਸਟ ਨਾਲ, ਨਾਰਥ ਦਾ ਸਾਊਥ ਨਾਲ, ਰਹਿਣ ਸਹਿਣ ਕੁਝ ਨਹੀਂ। ਲੇਕਿਨ ਜਿਨ੍ਹਾਂ ਨੇ ਇਹ ਕਨਸਟੀਟਿਊਸ਼ਨ ਦਿੱਤਾ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਕਿ ਸਭ ਨੂੰ ਅਕਮੋਡੇਟ ਕੀਤਾ, ਹਾਲਾਂਕਿ ਫੰਕਸ਼ਨਲ ਤਾਂ ਹੋਇਆ ਨਹੀਂ। ਹੁਣ ਜੇ ਕਰਨਾਟਕਾ ਇੱਕ ਸਾਊਥ ਦੀ ਸਟੇਟ ਜਿਹੜੀ ਕਿ ਇਹ ਹਾਈ ਕੋਰਟ ਉਹਨਾਂ ਦਾ ਇਹ ਡਿਫਾਈਨ ਕਰ ਰਿਹਾ ਕਿ ਕੀ ਐਜ਼ ਪਰ ਇਸਲਾਮ ਹੈ ਕਿ ਨਹੀਂ ਹੈ, ਇਹਦਾ ਮਤਲਬ ਇਹ ਹੈ ਵੀ ਤੁਹਾਡਾ ਧਰਮ ਕੀ ਹੋਣਾ ਹੈ ਅਦਾਲਤਾਂ ਡਿਸਾਈਡ ਜਾਂ ਹਕੂਮਤ ਡਿਸਾਈਡ ਕਰੇਗੀ। ਕਰਨਾਟਕਾ ਹਕੂਮਤ ਨੇ ਡਿਸਾਈਡ ਕੀਤਾ ਵੀ ਤੁਹਾਡੇ ਸਿਰ ਅਸੀਂ ਢਕਣ ਨਹੀਂ ਦੇਣੇ ਹੈ ਤੇ ਹਾਈ ਕੋਰਟ ਇਹ ਕਹਿ ਰਿਹਾ ਜੀ ਬਿਲਕੁਲ ਠੀਕ ਫੈਸਲਾ ਹੈ ਕਿਉਂਕਿ ਇਸਲਾਮ ਦੇ ਵਿੱਚ ਤਾਂ ਕੋਈ ਹਿਜਾਬ ਜਿਹੜਾ ਉਹ ਜ਼ਰੂਰੀ ਨਹੀਂ ਹੈ। ਔਰ ਉਹ ਜਿਹੜਾ ਉਹਨਾਂ ਦਾ 129 ਪੇਜ ਦਾ ਫੈਸਲਾ ਹੈ ਉਹਦੇ ਹੀ ਤੁਸੀਂ ਦੇਖੋਗੇ ਕਿ ਕਿਵੇਂ ਆਊਟ ਆਫ ਦਾ ਵੇ ਜਾ ਕੇ ਉਹਨਾਂ ਨੇ ਜਿਹੜਾ ਇਸ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਹ ਜਿਹੜੀਆਂ ਉਡੂਪੀ ਮੁਸਲਿਮ ਗਰਲਜ਼ ਨੇ ਉਹ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਜਾਣਾ ਹੈ ਬਿਨਾਂ ਹਿਜਾਬ ਤੋਂ ਔਰ ਅਸੀਂ ਇਸ ਦੀ ਲੀਗਲ ਫਾਈਟ ਨੂੰ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲਿਜਾ ਰਹੇ ਔਰ ਆਲਰੇਡੀ ਸੁਪਰੀਮ ਕੋਰਟ 'ਚ ਪੈਟੀਸ਼ਨ ਫਾਈਲ ਹੋ ਗਈ। ਪਰ
इस गल का ध्यान रहे कि जिस जम्मू कश्मीर का मुद्दा ਉਹਦਾ आर्टिकल 370 इंडियन कॉन्स्टिट्यूशन का हिस्सा सी ओरिजिनल ड्राफ्ट का 5 अगस्त 2019 ਨੂੰ ਜਦੋਂ कि मोदी सरकार ने वो रुतबा खत्म किया जम्मू कश्मीर का स्टेट के तौर पर वजूद भी खत्म कर दिता है। इस गल नूं हुण जिहड़े ने 3 साल हो जाने ने 5 अगस्त तक पहुँचते हैं 200 तो ज़्यादा पटिशनस सुप्रीम कोर्ट दे विच ने ते सुप्रीम कोर्ट को कोई टाइम नहीं है कि बई उन्हें तो सुनवाई करनी है क्योंकि वो कहते भी हो लैण दिओ हुण डीलिमिटेशन कर दिओ डेमोग्राफी चेंज कर दिओ। दूजा पंजाब का मुद्दा पंजाब रीऑर्गेनाइजेशन एक्ट 1966 ਦੇ ਵਿੱਚ ਜਿਹਦੇ ਥੱਲੇ ਪੰਜਾਬੀ ਸੂਬਾ ਬਣਦਾ ਪੰਜਾਬ ਦੇ ਪਾਣੀਆਂ ਤੇ ਕੰਟਰੋਲ ਉਹਨਾਂ ਨੇ ਕਰ ਲਿਆ। ਉਦੋਂ ਹੀ ਪੰਜਾਬ ਵੱਲੋਂ ਪੈਟੀਸ਼ਨ ਦਾਇਰ ਕੀਤੀ ਜਾਂਦੀ ਹੈ ਕਿ ਐਜ਼ ਪਰ ਇੰਡੀਅਨ ਕਨਸਟੀਟਿਊਸ਼ਨ ਪਾਣੀਆਂ ਦੇ ਉੱਤੇ ਸਟੇਟਾਂ ਦਾ ਹੱਕ ਹੈ ਜਿੱਥੋਂ ਦੀ ਦਰਿਆ ਗੁਜ਼ਰਦੇ ਨੇ। ਹਰਿਆਣਾ ਰਾਜਸਥਾਨ ਦਾ ਰਾਈਪੇਰੀਅਨ ਸਟੇਟਸ ਨਹੀਂ ਨੇ ਇਸ ਲਈ ਕਨਸਟੀਟਿਊਸ਼ਨ ਸਾਨੂੰ ਹੱਕ ਦਿੰਦਾ ਹੈ ਔਰ ਇਹਨਾਂ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਉਣਾ ਅਨਕਨਸਟੀਟਿਊਸ਼ਨਲ ਹੈ। ਹੁਣ 60 ਸਾਲ ਆਲਮੋਸਟ ਹੋ ਜਾਣੇ ਨੇ ਲੇਕਿਨ ਸੁਪਰੀਮ ਕੋਰਟ ਕੋਲ ਅਜੇ ਤੱਕ ਇਹ ਵਕਤ ਨਹੀਂ ਹੈ ਕਿ ਉਹ ਆਰਟੀਕਲ 78 79 ਆਰਟੀਕਲ 80 ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਆਰਟੀਕਲ ਨੇ ਉਹਨਾਂ ਦੇ ਉੱਤੇ ਸੁਣਵਾਈ ਕਰੇ ਤੇ ਇਹਨਾਂ ਵਿਚਾਰੀਆਂ ਮਾਸੂਮਾਂ ਦਾ ਹਿਜਾਬ ਕੇਸ ਕਿਹੜਾ ਸੁਪਰੀਮ ਕੋਰਟ ਦੀ ਵੇਲਣੇ 'ਚ ਬਾਹ ਆਈ ਹੋਈ ਹੈ ਕਿ ਉਹਨਾਂ ਨੇ ਕਹਿਣਾ ਜੀ ਕਰੋ। ਸੋ ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੇ ਜਿਹੜਾ ਇਹ ਕਿਹਾ ਸੀ ਵੀ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਣਾ ਹੈ ਉਹ ਨਜ਼ਰ ਆਏਗਾ। ਲੇਕਿਨ ਮੈਂ ਕੁਝ ਜਿਹੜੇ नुकते उन्हें करनाटका हाई कोर्ट ने अपने फैसले किया कि उन्होंने कहा जी कि जे असी हिजाब पहनने की आग्ञा दे दें तो ये मुसलमान औरतों की आज़ादी के रस्ते दे विच एक रुकावट होएगी। हुण तुसीं ये अंदाज़ा लाओ कि भी ये कोर्ट सिस्टम नंगेजवा देना चाहुंदा है भी सिर खंडा के तुसीं बिजड़े दे आलणे बना के घुमे फिरो वो तुहानूं नहीं। हुण तुसीं जे देखना होए कि अदालतां किवें धर्म के नां थले डिवाइड कर रही ने सोसाइटी नूं। हुण केरला दे विच मंदिर है साबरमती मंदिर उहदे च औरतां नूं जाण दी इजाजत नहीं है। बच्चियां 10-11 साल तक बट जदों वो मैच्योर हुंदियां ने प्यूबरटी च आंदियां ने वो नहीं जा सकदियां। वो केस सुप्रीम कोर्ट तक गया। सुप्रीम कोर्ट ने फैसला सुनाया कि भी ये जिहड़ा ये तो डिस्क्रिमिनेशन है औरतों के नाल क्योंकि ये एक्ट ने कि भाई तुसीं रोक नहीं सकते। उन्होंने कहा जी भी ये हर एक औरत को अलाउ होएगा। सुप्रीम कोर्ट के फैसले के बावजूद उत्थे बीजेपी ने जाके ये कहा जी ये तो साडे धर्म च दखलअंदाजी है। असी उन्होंने जड़ियां बीबियां ने जड़ियां एक्टिविस्ट सी जाण की कोशिश की उन्हां ते हमले किए करवाए करनाटका गवर्नमेंट नूं भी विच घड़ीसिया और होया ये कि 1 महीने बाद सुप्रीम कोर्ट ने कहा जी असी अपने फैसले नूं रीविजिट करते हैं। रीविजिट करके उन्होंने जिहड़ा उत्थे बैठ गए ਇਹਦਾ ਮਤਲਬ ਇਹ ਸੀ ਕਿ ਔਰਤਾਂ ਨੂੰ ਉੱਥੇ ਹੱਕ ਨਹੀਂ ਦਿੱਤਾ ਗਿਆ। ਹੁਣ ਇਸ ਮਾਮਲੇ ਦੇ ਵਿੱਚ ਤਾਂ ਧਰਮ ਦੇ ਵਿੱਚ ਕੋਰਟ ਦਖਲਅੰਦਾਜ਼ੀ ਜਦੋਂ ਔਰਤਾਂ ਨੂੰ ਸਾਬਰਮਤੀ ਮੰਦਿਰ ਜਾਣ ਦੀ ਆਗਿਆ ਦਿੰਦੇ ਨੇ ਉਹ ਤਾਂ ਕਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਹੈ ਕਿ ਬਈ ਕੋਈ ਵੀ ਪਲੇਸ ਜਿਹੜਾ ਉਹਦੀ ਤੁਸੀਂ ਰੋਕ ਨਹੀਂ ਸਕਦੇ। ਪਰ ਉਹਨਾਂ ਨੇ ਇਹ ਕਹਿ ਕੇ ਕਿ ਜੀ ਇਹ ਤਾਂ ਬਾਲ ਜਤੀ ਫਲਾਂ ਦਾ ਮੰਦਿਰ ਹੈ ਇੱਥੇ ਤਾਂ ਜਿਹੜੀ ਔਰਤ ਆ ਨਹੀਂ ਸਕਦੀ ਉਹ ਤਾਂ ਬਾਲ ਜਤੀ ਦੀ ਬਿਰਤੀ ਭੰਗ ਹੋ ਜਾਏਗੀ। और उदों सुप्रीम कोर्ट वापस मुड़ पैंदा है और उन्होंने अपने फैसले नूं इंप्लीमेंट नहीं करवांदा। हुण इत्थे सुप्रीम कोर्ट कह रहे इन्हां दा करनाटका हाई कोर्ट कह रहा है कि जी ये तां मुसलमान औरतां दी जिहड़ी फ्रीडम है उस दे विच रुकावट है। और फिर वो ये कहंदा है कि जिहड़ा हिजाब जिहड़ा है इस्लाम दे मुताबिक ठीक है कुरान शरीफ च हिजाब पहनण दी गल है पर उन्होंने कोई सज़ा तो नहीं लिखी हुई कि जे कोई हिजाब ना पहने तो उन्होंने की सज़ा होएगी। मतलब ये है कि जिहड़ा इस्लाम दा लिबरल पार्ट हालां हदायत यही है कि भाई तुसीं और मर्द दे लई भी है जे तुसीं इस्लाम दे हवाले नाल देखो जे औरत दे लई ये है कि भाई उसने हिजाब दे विच रहना है और असीं आम पंजाबी च कहांगे कि भाई उहदी तां अख च शर्म ही नहीं है। हुण ये शर्म दा जिहड़ा औरत दे नाल जुड़िया होया कुदरत दा पार्ट है लेकिन उसे इस्लाम च मर्द दे हवाले नाल भी है कि जदों उन्हें औरत वाल है उहदे पैरां वाल उन्हें देखना। मतलब ये है कि ये एक पार्ट है कि समाज दे विच औरत दा एक रुतबा भी रहना। लेकिन हुण ये करनाटका हाई कोर्ट कह रहा जी इस्लाम अनुसार ये जरूरी नहीं है और नाल दी नाल इहदे चों हुण वो करनाटका दी अदालत जिहड़ी है वो कुरान शरीफ दी आयतां कोट कर रही है और उन्हें कहा जी इस्लाम दे धर्म ग्रंथां दे आधार ते असीं ये कह सकते हैं कि एक सुझाव है कुरान शरीफ दे विच कि तुसीं हिजाब पहनो
पर ਇਹ ਧਾਰਮਿਕ ਤੌਰ ਤੇ ਜ਼ਰੂਰੀ ਨਹੀਂ ਹੈ ਔਰ ਇਹਨੂੰ ਜਿਹੜਾ ਤੁਸੀਂ ਪ੍ਰੋਟੈਸਟ ਜਿੰਨੇ ਮਰਜ਼ੀ ਕਰੀ ਜਾਓ ਇਹਦੇ ਨਾਲ ਤੁਸੀਂ ਉਹਨੂੰ ਧਰਮ ਦਾ ਹਿੱਸਾ ਨਹੀਂ ਬਣਾ ਸਕਦੇ। ਔਰ ਇਸ ਦੇ ਨਾਲ ਉਹਨਾਂ ਨੇ ਇੱਥੋਂ ਤੱਕ ਇਹ ਕਿਹਾ ਕਿ ਵੀ ਇਹ ਠੀਕ ਹੈ ਤੁਸੀਂ ਜੋ ਕਰਨਾ ਕਰੋ, ਪਰ ਅਸੀਂ ਜਿਹੜਾ ਇਹ ਮੰਨਣਾ ਠੀਕ ਨਹੀਂ ਹੈ ਕਿ ਵੀ ਜੇ ਉਹਨਾਂ ਨੇ ਮਨਾ ਕੀਤਾ ਸਕੂਲਾਂ ਔਰ ਕਾਲਜਾਂ 'ਚ ਕਿ ਤੁਸੀਂ ਹਿਜਾਬ ਪਹਿਨ ਕੇ ਨਹੀਂ ਆ ਸਕਦੇ ਤੇ ਕੋਈ ਕਹੇ ਜੀ ਕਿ ਇਸਲਾਮ ਦੀਆਂ ਮਾਨਤਾਵਾਂ ਦੇ ਮਾਮਲੇ 'ਚ ਦਖਲਅੰਦਾਜ਼ੀ ਹੈ, ਇਹ ਦਲੀਲ ਵਾਜਬ ਨਹੀਂ ਹੈ। ਇਹ ਹਿਜਾਬ ਇੱਕ ਪੁਸ਼ਾਕ ਹੈ ਔਰ ਜੇ ਸਕੂਲ ਨੇ ਯੂਨੀਫਾਰਮ ਬਣਾਈ ਹੈ ਕਿ ਵੀ ਇਹ ਉਹਦੇ ਥੱਲੇ ਜਿਹੜਾ ਉਹਨਾਂ ਨੇ ਕਿਹਾ ਵੀ ਇਹਦੀ ਨਹੀਂ ਅਲਾਉਡ ਹੈ ਔਰ ਇਹ ਕੋਈ ਇਸ ਕਿਸਮ ਦਾ ਕੋਈ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਬੇਸ਼ੱਕ ਸਾਡੇ ਇੱਕ ਤਬਕੇ ਨੂੰ ਵੀ ਇਹ ਲੱਗੇਗਾ ਵੀ ਚਲੋ ਇਹ ਤਾਂ ਹਿਜਾਬ ਦਾ ਮਸਲਾ ਮੁਸਲਮਾਨ ਕੁੜੀਆਂ ਤੱਕ ਮਹਦੂਦ ਹੈ, ਪਰ ਇਸ ਗੱਲ ਨੂੰ ਦੇਖੀਏ ਕਿ ਇਹੀ ਗੱਲ ਪੱਗ ਦੇ ਉੱਤੇ ਵੀ ਆਏਗੀ ਕਿ ਜੀ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਪੱਗ ਬੰਨ੍ਹਣੀ ਹੈ। ਇਹੀ ਗੱਲ ਕਿਰਪਾਨ ਦੇ ਹਵਾਲੇ ਨਾਲ ਅਸੀਂ 2 ਹਫ਼ਤੇ ਪਹਿਲਾਂ ਦੇਖਿਆ ਕਿ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਤੋਂ ਲੈ ਕੇ ਸਾਰੇ 에ਅਰਪੋਰਟਾਂ ਤੇ ਔਰ ਜਿਹੜਾ ਐਜ਼ ਏ ਪੈਸੇਂਜਰ ਉਡਾਣਾਂ ਦੇ ਵਿੱਚ ਪਾਬੰਦੀ ਲਾ ਦਿੱਤੀ ਕਿਰਪਾਨ ਤੇ। ਥੋੜਾ ਰੌਲਾ ਪਿਆ, ਉਹਨਾਂ ਨੇ ਕਿਹਾ ਹੋਣਾ ਕਿ 1 ਐਟ ਏ ਟਾਈਮ ਪਹਿਲਾਂ ਇਹਨਾਂ ਮੁਸਲਮਾਨਾਂ ਨਾਲ ਨਿਬੇੜ ਲਓ, ਸਿੱਖਾਂ ਨੂੰ ਫਿਰ ਦੇਖਦੇ ਉਹਨਾਂ ਨੇ ਜਿਹੜਾ ਹੁਣ ਉਹ ਆਰਡਰ ਕੱਢਿਆ ਨਹੀਂ ਜੀ ਅਲਾਉਡ ਹੈ। ਹਾਲਾਂ ਮਤਲਬ ਉਹ ਕਿਰਪਾਨ ਇੰਡੀਅਨ ਕਨਸਟੀਟਿਊਸ਼ਨ ਦਾ ਆਰਟੀਕਲ 25B 'ਚ ਹਿੱਸਾ ਹੈ ਕਿ ਸਿੱਖਾਂ ਨੂੰ ਕਿਰਪਾਨ ਪਹਿਨਣ ਵੀ ਤੇ ਰੱਖਣ ਦਾ ਵੀ, ਇੱਕ ਗਾਤਰੇ ਦੀ ਕਿਰਪਾਨ ਇੱਕ ਹੱਥ ਦੀ ਕਿਰਪਾਨ। ਲੇਕਿਨ ਇਹ ਜਿਸ ਡਾਇਰੈਕਸ਼ਨ ਵੱਲ ਜਾ ਰਿਹਾ ਹੈ ਇਸ ਦਾ ਧਿਆਨ ਰਹੇ ਕਿ ਵੀ ਇਹ ਮਸਲਾ ਮਹਿਜ਼ ਇਹ ਨਹੀਂ ਹੈ ਕਿ ਜੀ ਦੇਖੋ ਕੁਝ ਮੁਸਲਮਾਨ ਲੜਕੀਆਂ ਦੇ ਨਾਲ ਇਹ ਹੋਇਆ, ਬਾਕੀ ਤਾਂ ਇਹ ਹੌਲੀ ਹੌਲੀ ਇਹ ਕਰਨਾਟਕਾ ਹੁਣ ਉਹਨਾਂ ਦੇ ਕੋਲ ਗਵਰਨਮੈਂਟ ਤਾਂ ਪਹਿਲਾਂ ਹੀ ਉਹ ਕਰਨਾਟਕਾ ਦੀ ਹੋਏ, ਮੱਧ ਪ੍ਰਦੇਸ਼ ਦੀ ਹੋਏ, ਯੂਪੀ 'ਚ ਨਿਤਿਆਨਾਥ ਗੁੰਡਾ ਹੋਏ ਤਾਂ ਆਲਰੇਡੀ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਬਰੂਟਲ ਹੈ ਹੀ ਨੇ। ਹੁਣ ਅਦਾਲਤ ਦਾ ਸਹਾਰਾ ਲੈ ਕੇ ਤੁਸੀਂ ਇਹ ਰੁਝਾਨ ਦੇਖੋਗੇ ਥਾਂ ਥਾਂ, ਫਿਰ ਗੱਲ ਇੱਥੇ ਰੁਕੇਗੀ ਨਹੀਂ। ਦਫ਼ਤਰਾਂ ਦੇ ਮਾਮਲੇ 'ਚ ਵੀ ਹੋਏਗਾ, ਫਿਰ ਥੀਏਟਰਾਂ 'ਚ ਦੂਜੀਆਂ ਤੀਜੀਆਂ ਜਿਹੜੀਆਂ ਹਿਜਾਬ ਪਹਿਨਣ ਵਾਲੀਆਂ ਬੱਚੀਆਂ ਨੇ, ਔਰਤਾਂ ਨੇ, ਉਹਨਾਂ ਨੂੰ ਹਰਾਸ ਕੀਤਾ ਜਾਏਗਾ ਔਰ ਇਹ ਰੁਕਣ ਵਾਲੀ ਗੱਲ ਨਹੀਂ। ਅਲਟੀਮੇਟਲੀ ਇਹਨਾਂ ਦਾ ਮਕਸਦ ਉਹੀ ਮੋਹਨ ਭਾਗਵਤ ਦਾ ਏਜੰਡਾ ਲਾਗੂ ਕਰਨਾ ਹੈ ਕਿ ਭਾਰਤ ਦੇ ਵਿੱਚ ਹਰ ਇੱਕ ਨੂੰ ਹਿੰਦੂਤਵਾ ਦੇ ਦਾਇਰਾ ਕਾਰ 'ਚ ਲਿਆਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 244। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing.
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਵਿੱਚ OIC ਵੱਲੋਂ ਇੱਕ ਮਤਾ ਪੇਸ਼ ਕੀਤਾ ਗਿਆ ਜਿਸ ਅਨੁਸਾਰ 15 ਮਾਰਚ ਦਾ ਦਿਨ ਇਸਲਾਮੋਫੋਬੀਆ ਦੇ ਖਿਲਾਫ ਲੜਨ ਦੇ ਦਿਨ ਵਜੋਂ ਐਲਾਨਿਆ ਗਿਆ। ਇਸ ਰੈਜ਼ੋਲੂਸ਼ਨ ਨੂੰ ਯੂਨਾਈਟਿਡ ਨੇਸ਼ਨਸ ਨੇ ਪਾਸ ਕੀਤਾ ਜਦੋਂ ਕਿ ਭਾਰਤ ਦੇ ਯੂਨਾਈਟਿਡ ਨੇਸ਼ਨਸ ਵਿੱਚ ਐਂਬੈਸਡਰ ਮਿਸਟਰ ਤ੍ਰਿਮੂਰਤੀ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਦੇ ਸਾਡੇ ਜ਼ਿਆਦਾ ਟੌਪਿਕ ਇਸ ਭਾਰਤ ਦੀ ਨੀਤੀ ਦੇ ਉੱਤੇ ਹੀ ਨੇ ਕਿ ਜਿੱਥੇ ਨਾ ਸਿਰਫ ਭਾਰਤੀ ਹਕੂਮਤ ਔਰ ਉਹਨਾਂ ਦਾ ਅਦਾਲਤੀ ਸਿਸਟਮ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਘੱਟ ਗਿਣਤੀਆਂ ਦੀਆਂ ਖੋਹ ਰਿਹਾ, ਸਿੱਖਾਂ ਦੇ ਨਾਲ ਹਾਈਡ ਐਂਡ ਸੀਕ ਖੇਡ ਰਹੇ ਨੇ। ਜਿਵੇਂ ਅਸੀਂ ਕਿਰਪਾਨ ਦੇ ਮੁੱਦੇ ਤੇ ਗੱਲ ਕੀਤੀ, ਉਸ ਤੋਂ ਪਹਿਲਾਂ ਜਿਹੜਾ ਕਰਨਾਟਕਾ ਹਾਈ ਕੋਰਟ ਨੇ ਇੰਟਰਿਮ ਆਰਡਰ ਦਿੱਤਾ ਸੀ ਜੀ ਕਿ ਬਿਲਕੁਲ ਸਰਕਾਰ ਨੇ ਜੋ 5 ਫਰਵਰੀ ਨੂੰ ਆਰਡਰ ਕੱਢਿਆ ਉਹਨੂੰ ਲਾਗੂ ਕੀਤਾ ਜਾਏ। ਔਰ ਉਦੋਂ ਈਵਨ ਇੱਕ ਸਿੱਖ ਦਸਤਾਰਧਾਰੀ ਬੱਚੀ ਜਿਹੜੀ ਉਸ ਨੂੰ ਰੋਕ ਦਿੱਤਾ ਗਿਆ ਸੀ ਕਿ ਤੂੰ ਦਸਤਾਰ ਸਜਾ ਕੇ ਨਹੀਂ ਆ ਸਕਦੀ, ਪਰ ਕਿਉਂਕਿ ਉਹਨਾਂ ਦੇ ਫਿਰ ਹਾਈ ਕਮਾਂਡ ਨਾਗਪੁਰ ਵਾਲਿਆਂ ਨੇ ਕਿਹਾ ਹੋਣਾ ਕਿ 1 ਐਟ ਏ ਟਾਈਮ ਉਹਨੂੰ ਉਹਨਾਂ ਨੇ ਅਲਾਉ ਕਰ ਦਿੱਤਾ। ਪਰ ਜੇ ਕਾਨੂੰਨੀ ਤੌਰ ਦੇ ਉੱਤੇ ਯੂਨੀਫਾਰਮ ਔਰ ਦੂਸਰਾ ਜਿਸ ਕਿਸਮ ਦਾ ਕਰਨਾਟਕਾ ਹਾਈ ਕੋਰਟ ਨੇ ਲਾਈਨ ਲਈ ਹੈ ਕਿ ਜੀ ਹਿਜਾਬ ਤਾਂ ਜਿਹੜਾ ਉਹ ਕੋਈ ਜ਼ਰੂਰੀ ਹਿੱਸਾ ਨਹੀਂ ਹੈ ਇਸਲਾਮ ਦਾ, ਕੱਲ ਨੂੰ ਇਹੀ ਉਹਨਾਂ ਨੇ ਦਸਤਾਰ ਦੇ ਹਵਾਲੇ ਨਾਲ ਵੀ ਕਹਿਣਾ ਕਿ ਜੀ ਦੱਸੋ ਕਿੱਥੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਜਾਂ ਆਰਟੀਕਲ 25(b) 'ਚ ਕਿਰਪਾਨ ਦਾ ਹੱਕ ਤਾਂ ਦਿੱਤਾ, ਇਹਦੇ 'ਚ ਪੱਗ ਤਾਂ ਨਹੀਂ ਮੈਂਸ਼ਨ ਕੀਤੀ ਹੋਈ। ਸੋ ਇਹ ਸਾਨੂੰ ਔਰ ਈਵਨ ਫੌਜ ਦੇ ਹਵਾਲੇ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਹੁਣ ਇੱਕ ਖਾਸ ਕਿਸਮ ਦੇ ਹੈਟ ਡਿਜ਼ਾਈਨ ਕੀਤੇ ਗਏ ਨੇ ਕਿ ਜੀ ਜਿਹੜੀਆਂ ਬੁਲੇਟਸ ਆਉਂਦੀਆਂ ਨੇ ਜਦੋਂ ਔਰ ਉਹ ਬੁਲੇਟ ਪ੍ਰੂਫ ਟਾਈਪ ਹੋਏਗਾ, ਬੁਲੇਟ ਡਿਵੀਏਟ ਹੋਏਗੀ। ਸੋ ਜਿਹੜੇ ਸਿੱਖ ਫੌਜੀ ਜਿਨ੍ਹਾਂ ਨੇ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਵੇਲੇ ਲੋਹੇ ਦੇ ਹੈਡ ਪਾਉਣ ਤੋਂ ਨਾ ਕਰ ਦਿੱਤਾ ਸੀ ਕਿ ਵੀ ਨਹੀਂ ਅਸੀਂ ਦਸਤਾਰ ਦੇ ਉੱਤੇ ਕੁਝ ਨਹੀਂ ਪਾਉਣਾ, ਇਹ ਹੁਣ ਉਸ ਪਾਸੇ ਵੱਲ ਉਹਨਾਂ ਨੂੰ ਲਿਜਾ ਰਹੇ ਨੇ ਕਿ ਉਹਨਾਂ ਦੇ ਸਿਰਾਂ ਤੇ ਉਹ ਹੈਟ ਪਾਉਣਗੇ ਜਿਹੜਾ ਜਿਹਦੇ ਲਈ ਆਲਰੇਡੀ ਉਹਨਾਂ ਨੇ ਕਿਹਾ ਜੀ ਅਸੀਂ ਸਪੈਸ਼ਲ ਡਿਜ਼ਾਈਨ ਬਣਾ ਲਿਆ ਔਰ ਇਹ ਕਰ ਲਏ। ਹੁਣ ਗੱਲ ਕਰ ਲਈ ਇਹ ਨਹੀਂ ਹੈ ਕਿ ਵਿਦਿਨ ਕੰਟਰੀ ਉਹਨਾਂ ਨੇ 200 ਮਿਲੀਅਨ ਮੁਸਲਮਾਨਾਂ ਦਾ, 30 ਮਿਲੀਅਨ ਸਿੱਖਾਂ ਦਾ, 30 ਮਿਲੀਅਨ ਤੋਂ ਜ਼ਿਆਦਾ ਈਸਾਈਆਂ ਦਾ ਜਾਂ ਈਵਨ 100 ਮਿਲੀਅਨ 200 ਮਿਲੀਅਨ ਦਲਿਤਾਂ ਦਾ ਇਸ ਹਿੰਦੂਤਵੀ ਹਕੂਮਤ ਨੇ ਕੀ ਹਾਲ ਕੀਤਾ ਹੋਇਆ। ਇੰਟਰਨੈਸ਼ਨਲੀ ਵੀ ਕਿਵੇਂ ਉਹ ਆਪਣੀ ਉਹਨਾਂ ਦੀ ਅੰਦਰਲੀ ਜਿਹੜੀ ਨਫ਼ਰਤ ਹੈ ਇਹਨਾਂ ਮਜ਼ਹਬਾਂ ਪ੍ਰਤੀ ਔਰ ਹਿੰਦੂਤਵਾਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਨ ਪ੍ਰਤੀ ਕਿਸ ਹੱਦ ਤੱਕ ਹੈ ਕਿ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਐਂਟਾਈ ਸੈਮਿਟਿਜ਼ਮ ਦੀ ਗੱਲ ਵੀ ਅਸੀਂ ਕਰਦੇ ਹਾਂ ਹਮੇਸ਼ਾ ਕਿ ਜੇ ਹਿਟਲਰ ਦੇ ਵਿਚਲੀ ਨਫ਼ਰਤ ਸੀ ਯਹੂਦੀਆਂ ਪ੍ਰਤੀ ਕਿ ਜੀ ਉਹਨਾਂ ਨੇ ਯਹੂਦੀਆਂ ਨੇ ਫਸਟ ਵਰਲਡ ਵਾਰ ਦੇ ਵੇਲੇ ਅੰਗਰੇਜ਼ਾਂ ਦੀ ਮਦਦ ਕੀਤੀ, ਪੈਸਾ ਦਿੱਤਾ ਔਰ ਜਦੋਂ ਉਹ ਵਾਪਸ ਉਹਦੀ ਨਾਜ਼ੀ ਪਾਰਟੀ ਬਣਦੀ ਹੈ ਤੇ ਉਹ ਇੱਕ ਨੀਤੀ ਲੈਂਦਾ ਜਿਹਦੇ ਥੱਲੇ ਯਹੂਦੀਆਂ ਦੀ ਪਰਸੀਕਿਊਸ਼ਨ 6 ਮਿਲੀਅਨ ਤੋਂ ਜ਼ਿਆਦਾ ਯਹੂਦੀ ਮਾਰੇ ਜਾਂਦੇ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਦੀਆਂ ਤੋਂ ਜਦੋਂ ਤੱਕ 20ਵੀਂ ਸਦੀ ਤੱਕ ਪਹੁੰਚਦੇ ਆ ਜੂਇਸ਼ ਲੌਬੀ ਪਾਵਰਫੁਲ ਨਹੀਂ ਹੋ ਜਾਂਦੀ। ਬਹੁਤ ਵੱਡੇ ਪੈਮਾਨੇ ਤੇ ਦੁਨੀਆ ਭਰ ਦੇ ਵਿੱਚ ਖਾਸ ਤੌਰ ਤੇ ਯੂਰਪ ਦੇ ਵਿੱਚ ਯਹੂਦੀਆਂ ਨੂੰ ਨਾ ਸਿਰਫ ਨਫ਼ਰਤ ਨਾਲ ਦੇਖਿਆ ਜਾਂਦਾ ਸੀ, ਉਹਨਾਂ ਦੇ ਉੱਤੇ ਨਸਲੀ ਨਫ਼ਰਤ ਨਾਲ ਭਰੇ ਹੋਏ ਹਮਲੇ ਵੀ ਹੁੰਦੇ ਸੀ, ਪਰਸੀਕਿਊਸ਼ਨ ਹੁੰਦੀ ਸੀ। 2000 ਸਾਲ ਉਹ ਸਫ਼ਰ ਕਰਦੇ ਰਹੇ ਨੇ। ਇਸੇ ਤਰ੍ਹਾਂ ਜਦੋਂ ਵੀ ਈਵਨ ਜੇ UK ਦੇ ਹਵਾਲੇ ਨਾਲ ਕਿਹਾ ਜਾਏ ਕਿ ਜਦੋਂ ਪ੍ਰੋਟੈਸਟੈਂਟ ਚਰਚ ਸ਼ੁਰੂ ਹੁੰਦਾ ਹੈ 15ਵੀਂ ਸਦੀ ਦੇ ਵਿੱਚ, ਮਾਰਟਨ ਲੂਥਰ ਉਹਦੀ ਸ਼ੁਰੂਆਤ ਕਰਦੇ ਨੇ ਤੇ ਉਹਨਾਂ ਦੀ ਜਿਹੜੀ ਐਗਜ਼ਿਸਟਿੰਗ ਉਹਨਾਂ ਦਾ ਮਜ਼ਹਬ ਸੀ ਕੈਥੋਲਿਸਿਜ਼ਮ ਔਰ ਇੱਕ ਬਲੱਡੀ ਮੇਰੀ ਉਹਨੂੰ ਕਹਿੰਦੇ ਨੇ ਕੁਈਨ, ਉਹਨਾਂ ਦੀ ਕਿਵੇਂ ਪਰਸੀਕਿਊਸ਼ਨ ਕੀਤੀ, ਉਹਨਾਂ ਨੂੰ ਜਿਉਂਦਿਆਂ ਜਿਹੜਾ ਉਹ ਸਾੜਨ ਤੱਕ ਜਾਣ ਵਾਲੀ ਗੱਲ ਸੀ, ਬਰਨਿੰਗ ਐਟ ਏ ਸਟੇਕ ਦੀ ਲਾਈਨ ਸੀ। ਔਰ ਉਹੀ ਪੀਰੀਅਡ ਸੀ ਕਿ ਉਹਨਾਂ ਤੋਂ ਜਾਨ ਬਚਾ ਕੇ ਮੇਫਲੇਵਰ ਸ਼ਿਪ ਦੇ ਵਿੱਚ ਜਿਹੜੇ ਪਹਿਲੇ ਪਿਲਗ੍ਰਿਮਸ ਅਮਰੀਕਾ ਦੇ ਵਿੱਚ ਆਏ ਜਿਨ੍ਹਾਂ ਨੂੰ ਇੱਥੋਂ ਦੇ ਨੇਟਿਵ ਅਮਰੀਕਨਸ ਨੇ ਵੈਲਕਮ ਕੀਤਾ, ਉਹ ਰਿਲੀਜੀਅਸ ਪਰਸੀਕਿਊਸ਼ਨ ਤੋਂ ਹੀ ਬਚ ਕੇ ਆਏ ਸੀ। ਸੋ ਇਹ ਇੱਕ ਹਿੱਸਾ ਰਿਹਾ ਹੈ ਕਿ ਜਿੱਥੇ ਵੀ ਕਿਸੇ ਇੱਕ ਨੇ ਐਗਜ਼ਿਸਟਿੰਗ ਸੈਟਅਪ ਚੋਂ ਦੂਸਰੇ ਵੱਲ ਗਏ, ਭਾਰਤ ਦੇ ਵਿੱਚ ਅਸੀਂ ਮੁਗਲਿਆ ਦੌਰ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਦੇ ਜਿਹੜੇ ਹਮਲਾਵਰ ਨੇ ਉਹਨਾਂ ਦਾ ਲੋਕਾਂ ਪ੍ਰਤੀ ਉਹਨਾਂ ਦੇ ਫੇਥ ਪ੍ਰਤੀ ਕੀ ਰਵੱਈਆ ਸੀ ਅਸੀਂ ਬਹੁਤ ਚੰਗੀ ਤਰ੍ਹਾਂ ਵਾਕਿਫ ਹਾਂ ਕਿ ਬਈ ਉਹਨੂੰ ਕਿਵੇਂ ਪਰਸੀਕਿਊਸ਼ਨ ਜੋ ਸਿੱਖ ਕੌਮ ਦਾ ਤਾਂ ਆਪਣਾ ਇਤਿਹਾਸ ਹੈ ਕਿ ਅਸੀਂ ਇੱਕ ਪੂਰੀ ਸਦੀ ਜਿੱਥੇ ਸਾਡੇ ਸਿਰਾਂ ਦੇ ਮੁੱਲ ਪੈਂਦੇ ਰਹੇ ਅਸੀਂ ਉਸ ਸਾਰੀ ਪਰਸੀਕਿਊਸ਼ਨ ਚੋਂ ਨਿਕਲੇ। ਲੇਕਿਨ ਦੂਸਰੇ ਸੰਸਾਰ ਜੰਗ ਤੋਂ ਬਾਅਦ
ਦੁਨੀਆ ਨੇ ਦੇਖਿਆ ਕਿ ਭਾਈ ਅਸੀਂ ਤਬਾਹੀ ਦੇਖ ਲਈ, ਯੂਰਪ ਵਾਲੇ ਹੀ ਸ਼ੁਰੂ ਕਰਨ ਵਾਲੇ ਸੀ ਦੋਨੋਂ ਸੰਸਾਰ ਜੰਗਾਂ। ਹੁਣ ਇੱਕ ਐਸੀ ਸੁਸਾਇਟੀ ਜਿਹੜੀ ਟੋਲਰੈਂਟ ਹੋਏ, ਜਿਹੜੀ ਇੱਕ ਦੂਸਰੇ ਦਾ ਫੇਥ ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ, ਇਹਨਾਂ ਫਾਊਂਡੇਸ਼ਨਸ ਦੇ ਉੱਤੇ ਹਿਊਮਨ ਸੁਸਾਇਟੀ ਬਣੇ। ਉਹਦੇ ਚੋਂ ਯੂਨਾਈਟਿਡ ਨੇਸ਼ਨਸ ਨਿਕਲਦਾ ਹੈ, ਉਹਦੇ ਚੋਂ ਚਾਰਟਰ ਆਫ ਹਿਊਮਨ ਰਾਈਟਸ ਨਿਕਲਦਾ ਹੈ, ਉਹਦੇ ਚੋਂ ਜਨੀਵਾ ਕਨਵੈਨਸ਼ਨਸ ਨਿਕਲਦੀਆਂ ਨੇ। ਔਰ ਇਹ ਸਾਰੇ ਪੀਰੀਅਡ 'ਚ ਦੇ ਬਾਵਜੂਦ ਕਿ ਵਾਇਓਲੇਸ਼ਨਸ ਦੀ ਵੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਪਰ ਇੱਕ ਗੱਲ ਜਿਹੜਾ ਈਵਨ ਫਿਰ ਰਿਫਿਊਜੀ ਕੋਵੈਨੈਂਟ ਜਦੋਂ ਹੁੰਦਾ ਹੈ ਕਿ ਵੀ ਤੁਸੀਂ ਕਿਸੇ ਦੇ ਨਾਲ ਮਜ਼ਹਬ ਦੇ ਆਧਾਰ ਤੇ, ਉਹਦੀ ਰੇਸ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਸੈਕਸ਼ੂਅਲ ਓਰੀਐਂਟੇਸ਼ਨ ਦੇ ਆਧਾਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ। ਔਰ ਜਿਹੜੇ ਉੱਥੋਂ ਨਿਕਲ ਕੇ ਆਉਂਦੇ ਨੇ ਇਸੇ ਆਧਾਰ ਦੇ ਉੱਤੇ ਹੀ ਉਹ ਅਸਾਈਲਮ ਲੈਂਦੇ ਨੇ ਕਿ ਜੀ ਅਸੀਂ ਰਿਫਿਊਜੀ ਹਾਂ, ਕਿਉਂਕਿ ਔਰ ਪੋਲੀਟੀਕਲ ਓਪੀਨੀਅਨ ਦੇ ਆਧਾਰ ਤੇ ਵੀ ਤੁਸੀਂ ਕਿਸੇ ਨਾਲ ਨਹੀਂ ਕਰ ਸਕਦੇ। ਹੁਣ ਜਿਹੜੇ ਇੱਥੇ ਖਾਲਿਸਤਾਨ ਦੇ ਨਾਂ ਤੇ ਜਾਲੀ ਜਾਂ ਅਸਲੀ ਜੋ ਵੀ ਅਸਾਈਲਮ ਲੈਂਦੇ ਨੇ, ਆਧਾਰ ਤਾਂ ਹੀ ਹੁੰਦਾ ਨਾ ਜੀ ਕਿ ਵੀ ਅਸੀਂ ਇਸ ਵਿਚਾਰਧਾਰਾ ਯਕੀਨ ਕਰਦੇ, ਪਰ ਉੱਥੋਂ ਵਾਲੇ ਜਿਹੜੇ ਨੇ ਸਾਨੂੰ ਅਸਲੀ ਜਿਹੜੇ ਨੇ ਉਹ ਤਾਂ ਵਿਚਾਰੇ ਜਾਂ ਸ਼ਹੀਦ ਹੋ ਗਏ ਜਾਂ ਜੇਲ੍ਹਾਂ 'ਚ ਨੇ, ਇੱਥੇ ਉਹਨਾਂ ਦਾ ਨਾਮ ਵਰਤ ਕੇ ਫਿਰ ਉਹ ਸਮਝਦੇ ਨੇ ਦੇਖੋ ਜੀ ਮੈਂ ਕਿੰਨੀ ਚਲਾਕੀ ਨਾਲ ਕਹਾਣੀ ਲਿਖੀ ਹੈ, ਜੱਜ ਨੂੰ ਵੀ ਕਰਤਾ। ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਝੂਠ ਹੈ, ਪਰ ਉਹਨਾਂ ਨੂੰ ਹੁੰਦਾ ਵੀ ਆ ਗਏ ਨੇ ਬਹੁਤ ਸਾਰੇ ਇਕਨੋਮਿਕਲ ਰਿਫਿਊਜੀ ਜਿਹੜੇ ਨੇ ਉਹ ਪੋਲੀਟੀਕਲ ਰਿਫਿਊਜੀ ਬਣੇ ਹੋਏ ਨੇ। ਹੁਣ ਇਸ ਸਭ ਦੇ ਚੱਲਦੇ ਆ 9/11 ਤੋਂ ਬਾਅਦ, ਕਿਉਂਕਿ ਅਸੀਂ ਇਹ ਦੇਖਿਆ ਕਿ ਕਮਿਊਨਿਜ਼ਮ ਇੱਕ ਸਟੇਜ ਸੀ ਅਮਰੀਕਾ ਦੇ ਵਿੱਚ, ਬਹੁਤ ਵੱਡੀ ਪਰਸੀਕਿਊਸ਼ਨ ਕਮਿਊਨਿਸਟਾਂ ਦੀ ਹੁੰਦੀ ਸੀ। ਔਰ ਅੱਜ ਵੀ ਜਦੋਂ ਤੁਸੀਂ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਦੀ ਅਰਜ਼ੀ ਭਰਦੇ ਹੋ, ਉਹਦੇ 'ਚ ਕਾਲਮ ਹੁੰਦਾ ਹੈ ਕਿ ਆਈ ਵਾਜ਼ ਨੈਵਰ ਏ ਮੈਂਬਰ ਆਫ ਐਨੀ ਕਮਿਊਨਿਸਟ ਪਾਰਟੀ ਅਰਾਊਂਡ, ਕਿ ਵੀ ਇੱਥੇ ਕੋਈ ਕਾਮਰੇਡ ਨਾ ਵੜ ਜਾਏ। ਔਰ ਜਿਹੜੇ ਇੱਥੇ ਆਲਰੇਡੀ ਐਗਜ਼ਿਸਟਿੰਗ ਸੀ, ਜਦੋਂ ਜਿਨ੍ਹਾਂ 'ਚ ਹਾਲੀਵੁੱਡ ਦੇ ਜਿਹੜੇ ਨੇ ਉਹ ਐਕਟਰ ਔਰ ਦੂਜੇ, ਉਹਨਾਂ ਦੀ ਬਹੁਤ 1950 ਚੁੱਕ ਕੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਭਰਿਆ ਹੁੰਦਾ ਸੀ। ਕਿ ਮੈਕਾਰਥੀ ਸੀ ਇੱਥੇ ਸੈਨੇਟਰ, ਉਹਨੇ ਮਤਲਬ ਪੂਰੀ ਨਫ਼ਰਤ ਫੈਲਾਈ। ਪਰ ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ 15 ਹਿੱਸਿਆਂ 'ਚ, ਉਹ ਗੱਲ ਮੁੱਕ ਗਈ ਕਿ ਜੀ ਹੁਣ ਇਹਨਾਂ ਦਾ ਫਿਰ ਸ਼ੁਰੂ ਹੋ ਗਿਆ ਕੰਮ ਇਸਲਾਮ ਦੇ ਖਿਲਾਫ। ਔਰ 9/11 ਕਿਉਂਕਿ ਉਹਦੇ ਲਈ ਉਸਾਮਾ ਔਰ ਉਹ ਸਾਰਾ ਜਿਹੜਾ ਚੈਪਟਰ ਉਹਦੇ ਨਾਲ ਜੁੜ ਗਿਆ, ਤੇ ਦੁਨੀਆ ਭਰ ਦੇ ਵਿੱਚ ਮੁਸਲਮਾਨਾਂ ਦੇ, ਅਮਰੀਕਾ 'ਚ ਵੀ ਹੇਟ ਕ੍ਰਾਈਮ, ਯੂਰਪ 'ਚ ਵੀ ਸਿੱਖ ਵੀ ਉਹਦੇ ਵਿਕਟਮ ਬਣੇ ਹੇਟ ਕ੍ਰਾਈਮ ਦੇ। ਉਹਨੂੰ ਮਿਸਟੇਕਨ ਆਈਡੈਂਟੀਟੀ ਲਫ਼ਜ਼ ਕਿਹਾ ਜਾਂਦਾ ਹੈ। ਹਾਲਾਂਕਿ ਕਦੇ ਵੀ ਕਿਸੇ ਸਿੱਖ ਜਥੇਬੰਦੀ ਨੇ ਇੱਥੇ ਇਹ ਨਹੀਂ ਕਿਹਾ ਕਿ ਜੀ ਜਿਹਦੇ ਨਾਲ ਹੋਇਆ ਕਿ ਜੀ ਸਾਡੇ ਨਾਲ ਕਿਉਂ ਕਰਦੇ ਹੋ, ਮੁਸਲਮਾਨ ਨੇ ਇਹ ਕੀਤਾ ਜਾਂ ਨਹੀਂ। ਹਰ ਸਿੱਖ ਨੇ ਇਹੀ ਕਿਹਾ ਕਿ ਵੀ ਨਹੀਂ, ਇਹ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ। ਕਿਸੇ ਦਾ ਵੀ ਫੇਥ, ਜੇ ਕੋਈ ਗੁਨਾਹਗਾਰ ਹੈ ਉਹਨੂੰ ਸਜ਼ਾ ਮਿਲੇ, ਪਰ ਉਹਦਾ ਕੋਈ ਹਮ ਮਜ਼ਹਬ ਹੈ ਉਹਨੂੰ ਤੁਸੀਂ ਇਹ ਕਹਿ ਕੇ, ਪਰ ਇੱਕ ਵਰਤਾਰਾ ਰਿਹਾ। ਔਰ ਇਹਨੂੰ ਇੱਕ ਜਿਹੜੀ ਟਰਮ ਫਿਰ ਇਹ ਪਪੂਲਰ ਹੋਈ ਕਿ ਜੀ ਇਹ ਜਿਹੜਾ ਇੱਕ ਟਾਰਗੇਟ ਕਰਕੇ ਉਹਨੂੰ ਇਸਲਾਮੋਫੋਬੀਆ ਕਿਹਾ ਜਾਂਦਾ ਹੈ। ਔਰ ਇਸ ਇਸ਼ੂ ਨੂੰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦੀ ਆਪਣੇ 2-3 ਸਾਲ ਪਹਿਲਾਂ ਜਿਹੜੀ ਪ੍ਰੈਜ਼ੈਂਟੇਸ਼ਨ ਸੀ ਉਹਦੇ 'ਚ ਵੀ ਚੁੱਕਿਆ। ਫਿਰ OIC ਦੀ ਜਿਹੜੀ ਉਹਨਾਂ ਦੇ 57 ਕੰਟਰੀ ਬਲਾਕ ਹੈ ਜਿਹੜਾ ਉਹਨਾਂ ਦਾ OIC ਦਾ ਇਸਲਾਮਿਕ ਮੁਲਕਾਂ ਦਾ, ਉਹਦੇ 'ਚ ਵੀ ਉਹਨਾਂ ਨੇ ਵੀ ਹਾਈਲਾਈਟ ਕੀਤਾ। ਈਵਨ ਰਸ਼ੀਅਨ ਪ੍ਰੈਜ਼ੀਡੈਂਟ ਪੁਟਿਨ ਨੇ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ ਜਾਂ ਅਫਗਾਨਿਸਤਾਨ ਦੀ ਗੱਲ, ਉਹਨੇ ਵੀ ਇਹ ਕਿਹਾ ਕਿ ਜੀ ਮੈਂ ਅਗੇਂਸਟ ਹਾਂ ਇਸਲਾਮੋਫੋਬੀਆ ਦੇ ਔਰ ਦਿਸ। ਸੋ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਇਸ ਵੇਲੇ ਜੇ ਈਵਨ ਖਾਸ ਤੌਰ ਤੇ ਯੂਰਪ ਔਰ ਅਮਰੀਕਾ ਦੇ ਹਵਾਲੇ ਨਾਲ ਟਰੰਪ ਪੀਰੀਅਡ ਬਹੁਤ ਜ਼ਿਆਦਾ ਹੋਇਆ, ਕਿਉਂਕਿ ਨਫ਼ਰਤ ਦੀ ਲਾਈਨ ਫੈਲੀ। ਔਰ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜਾ ਪਿਛਲੇ ਕੱਲ OIC ਨੇ ਜਿਹਦੇ 57 ਮੁਲਕ ਔਰ ਉਹਨੂੰ OIC ਦੇ ਨਾਲ ਜਿਹੜਾ ਮੁਲਕਾਂ ਨੇ ਕੋ ਸਪਾਂਸਰ ਕੀਤਾ ਰੈਜ਼ੋਲੂਸ਼ਨ, ਅਫਗਾਨਿਸਤਾਨ, ਬੰਗਲਾਦੇਸ਼, ਚਾਈਨਾ, ਇਜਿਪਟ, ਇੰਡੋਨੇਸ਼ੀਆ, ईरान, इराक, जॉर्डन, कजाकिस्तान, कुवैत, किर्गिस्तान, लबनान, लीबिया, मलेशिया, मालदीव्स, माली, पाकिस्तान, कतर, सऊदी अरेबिया, टर्की, तुर्कमानिस्तान, युगांडा, यूनाइटेड अरब एमिरेट्स, उज़्बेकिस्तान एंड यमन। ਹੁਣ ਇਹਨਾਂ 'ਚੋਂ ਇਹ ਨਹੀਂ ਹੈ ਵੀ ਸਾਰੇ ਮੁਲਕ ਹੀ ਇਸਲਾਮਿਕ ਨੇ, ਚਾਈਨਾ ਵੀ ਉਹਦੇ 'ਚ ਕੋ ਸਪਾਂਸਰ ਕਰਨ ਵਾਲਿਆਂ 'ਚ ਹੈ। ਇਸੇ ਤਰ੍ਹਾਂ ਜਿਹੜਾ ਯੂਗਾਂਡਾ ਵੀ ਹੈ ਔਰ ਦੂਸਰੇ ਹੋਰ ਕੁਝ ਮੁਲਕ ਵੀ ਨੇ, ਹੁਣ ਲੀਬੀਆ ਵੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਇਹ ਰੈਜ਼ੋਲੂਸ਼ਨ ਇਹਨਾਂ ਨੇ ਕੀ ਸਪਾਂਸਰ ਕੀਤਾ ਕਿ ਇਹ ਜਿਹੜਾ ਖਾਸ ਤੌਰ ਤੇ 15 ਮਾਰਚ ਦਾ ਦਿਨ ਹੈ, ਅੱਜ 15 ਮਾਰਚ ਹੈ, ਇਹ ਕੱਲ ਰੈਜ਼ੋਲੂਸ਼ਨ ਹੋਇਆ ਕਿ 15 ਮਾਰਚ ਦਾ ਦਿਨ ਉਹ ਡਿਕਲੇਅਰ ਕੀਤਾ ਜਾਏ ਕਿ ਵੀ ਮਾਰਚ 15 ਐਜ਼ ਇੰਟਰਨੈਸ਼ਨਲ ਡੇ ਟੂ ਕੰਬੈਟ ਇਸਲਾਮੋਫੋਬੀਆ, ਕਿ ਵੀ ਇਹ ਦਿਨ ਡਿਕਲੇਅਰ ਕੀਤਾ ਜਾਏ ਕਿ ਅਸੀਂ
ਇਸਲਾਮੋਫੋਬੀਆ ਦੇ ਖਿਲਾਫ ਲੜਾਂਗੇ। ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਜਿਹੜਾ 22 ਅਗਸਤ ਦਾ ਦਿਨ ਹੈ ਉਹਨੂੰ ਇੰਟਰਨੈਸ਼ਨਲ ਡੇ ਕਮੈਮੋਰੇਟਿੰਗ ਦਾ ਵਿਕਟਮਸ ਆਫ ਐਕਟਸ ਆਫ ਵਾਇਲੈਂਸ ਬੇਸਡ ਔਨ ਰਿਲੀਜਨ ਔਰ ਬਿਲੀਫ ਇਸ ਦੇ ਤੌਰ ਤੇ ਐਲਾਨਿਆ ਹੋਇਆ 22 ਅਗਸਤ ਨੂੰ। ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨਸ ਨੇ 16 ਨਵੰਬਰ ਦਾ ਦਿਨ ਜਿਹੜਾ ਹੈ ਡੇ ਆਫ ਟੋਲਰੈਂਸ ਦੇ ਤੌਰ ਤੇ ਇੰਟਰਨੈਸ਼ਨਲ ਡੇ ਆਫ ਟੋਲਰੈਂਸ ਦੇ ਤੌਰ ਤੇ ਐਲਾਨਿਆ ਹੋਇਆ that we need to elevate phobia against one religion to the level of international day। ਸੋ ਇਹ ਆਲਰੇਡੀ ਐਲਾਨੇ ਹੋਏ ਨੇ, ਲੇਕਿਨ ਕਿਉਂਕਿ ਇਸਲਾਮੋਫੋਬੀਆ ਦੇ ਉੱਤੇ ਪਾਕਿਸਤਾਨ ਨੇ ਵੀ ਲੀਡ ਕੀਤਾ, OIC ਨੇ ਲਿਆ ਰੈਜ਼ੋਲੂਸ਼ਨ ਲਿਆਂਦਾ ਔਰ ਮੈਜੋਰਟੀ ਜਿਹੜੇ 193 ਮੈਂਬਰ ਨੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਉਹਨਾਂ ਨੇ ਇਹਨੂੰ ਸਪੋਰਟ ਕੀਤਾ ਔਰ ਆਲਰੇਡੀ ਉਹਨਾਂ ਨੇ ਅੱਜ ਦਾ ਦਿਨ ਇਹਨੂੰ ਡਿਕਲੇਅਰ ਕਰ ਦਿੱਤਾ ਹੈ। ਹੁਣ ਇਸ ਮੁੱਦੇ ਤੇ ਭਾਰਤ ਦੇ ਵਿੱਚ ਮਾਈਨੋਰਟੀਜ਼ ਨਾਲ ਇਹ ਕੀ ਕਰ ਰਹੇ ਨੇ ਉਹ ਸਾਹਮਣੇ ਹੈ, ਪਰ ਜੋ ਹੀ ਇਹ ਰੈਜ਼ੋਲੂਸ਼ਨ ਐਡਾਪਸ਼ਨ ਵੱਲ ਜਾਂਦਾ ਹੈ, ਇੰਡੀਆ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ UN ਜਨਰਲ ਅਸੈਂਬਲੀ 'ਚ ਪਰਮਾਨੈਂਟ ਜਿਹੜਾ ਉਹਨਾਂ ਦਾ ਐਂਬੈਸਡਰ ਕਿਹਾ ਜਾਂਦਾ ਹੈ ਜਾਂ ਪਰਮਾਨੈਂਟ ਰਿਪਰੈਜ਼ੈਂਟੇਟਿਵ ਮਿਸਟਰ TS ਤ੍ਰਿਮੂਰਤੀ ਦਾ ਵਿਰੋਧ ਕਰਦਾ ਹੈ। ਹੁਣ ਔਰ ਉਹਦਾ ਤੁਸੀਂ ਆਰਗੂਮੈਂਟ ਜੇ ਦੇਖੋ ਤਾਂ ਫਿਰ ਇਹ ਲੱਗਦਾ ਹੈ ਵੀ ਕਿੰਨੀ ਨਫ਼ਰਤ ਇਹਨਾਂ ਦੇ ਅੰਦਰ ਭਰੀ ਹੋਈ ਹੈ। ਇਕੱਲਾ ਇਹ ਹੁਣ ਉਹਨੇ ਤਾਂ ਉਹੀ ਰਿਪਰੈਜ਼ੈਂਟ ਕਰਨਾ ਜੋ ਉਹਨੂੰ ਫੋਰਨ ਆਫਿਸ ਨੇ ਕਿਹਾ ਵੀ ਇਹਦੇ ਤੇ ਤੁਸੀਂ ਕੀ ਲਾਈਨ ਲੈਣੀ ਹੈ। ਹੁਣ ਉਹਦੇ 'ਚ ਉਹ ਇਹ ਕਹਿੰਦਾ ਹੈ, ਉਹਨੇ ਕਿਹਾ ਜੀ ਦੇਖੋ ਹਿੰਦੂਇਜ਼ਮ ਹੈਜ਼ ਮੋਰ ਦੈਨ 1.2 ਮਿਲੀਅਨ ਫਾਲੋਅਰਸ, ਬੁੱਧਿਜ਼ਮ ਮੋਰ ਦੈਨ 35 ਮਿਲੀਅਨ, Sikhism more than 30 million spread out around the world. It's time that we acknowledge the prevalence of religiophobia rather than single out just one. ਉਹਨੇ ਕਿਹਾ ਜੀ ਇਹ ਸਿਰਫ ਮੁਸਲਮਾਨਾਂ ਦੇ ਲਈ ਕਿਉਂ, ਇਹ ਤਾਂ ਸਾਰਿਆਂ ਦੇ ਲਈ ਦੇਖੋ ਜੀ, ਇਹ ਸਿੱਖ ਵੀ ਨੇ ਉਹਨਾਂ ਨਾਲ ਵੀ ਹੁੰਦਾ ਹੈ, ਬੁੱਧ ਹਿੰਦੂਆਂ ਨਾਲ ਵੀ ਹੁੰਦਾ ਹੈ। ਉਹ ਭਾਈ ਉਹ ਤਾਂ ਆਲਰੇਡੀ ਜਿਹੜੇ 2 ਦਿਨ ਡਿਕਲੇਅਰ ਕੀਤੇ ਹੋਏ ਨੇ UN ਨੇ, ਟੋਲਰੈਂਸ ਡੇ ਵੀ ਹੈ ਔਰ ਦੂਸਰਾ ਵੀ ਜਿਹੜਾ ਅਸੀਂ ਹੁਣੇ ਹੀ ਐਕਸਪਲੇਨ ਕੀਤਾ ਹੈ। ਇਹ ਤਾਂ ਇੱਕ ਸਪੈਸੀਫਿਕਲੀ ਕਿਉਂਕਿ ਇੱਕ ਮਜ਼ਹਬ ਜਿਹਨੂੰ ਟਾਰਗੇਟ ਕੀਤਾ ਹੈ ਔਰ ਮੋਸਟਲੀ ਯੂਰਪ ਦੇ ਵਿੱਚ ਟਾਰਗੇਟ ਹੈ ਜਾਂ ਹੁਣ ਅਸੀਂ ਇੰਡੀਆ ਦੇ ਹਵਾਲੇ ਨਾਲ ਦੇਖੀਏ, ਹੁਣ ਉਹ ਇਹ ਕਹਿਣਾ ਇਹ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਵੀ ਸੂਨਰ ਔਰ ਲੇਟਰ ਜੋ 200 ਮਿਲੀਅਨ ਮੁਸਲਮਾਨਾਂ ਨਾਲ ਉੱਥੇ ਕਰ ਰਹੇ ਨੇ ਉਹ ਇੰਟਰਨੈਸ਼ਨਲ ਫੋਰਮ ਦੇ ਉੱਤੇ ਆਣਾ, ਪਰ ਇਹਨੂੰ ਉਹ ਇਹ ਕਹਿ ਰਹੇ ਦੇਖੋ ਜੀ ਇੰਡੀਆ ਤਾਂ ਪਲੂਰਲ ਕੰਟਰੀ ਹੈ, ਮਲਟੀ ਰਿਲੀਜੀਅਸ, ਦੂਜੇ ਤੀਜੇ, ਇੱਥੇ ਤੁਸੀਂ ਜਿਹੜਾ ਉਹਨਾਂ ਨੂੰ ਮੁਸਲਮਾਨਾਂ ਨੂੰ ਕਿਉਂ ਸਿੰਗਲ ਆਊਟ ਕਰਦੇ ਹੋ। ਇਟ ਇਜ਼ ਇੰਪੋਰਟੈਂਟ ਦੈਟ ਇਹ ਉਹਦੀ ਸਟੇਟਮੈਂਟ ਹੈ, ਇਟ ਇਜ਼ ਇੰਪੋਰਟੈਂਟ that United Nations remain above such religious matters which may seek to divide us rather than bring us together on one platform of peace and harmony and treat the world as one family। ਵਾਹ 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 ਵਾਹ। ਉਹ ਕਹਿੰਦਾ ਜੀ ਦੇਖੋ ਇਹ ਤੁਸੀਂ ਇਸਲਾਮੋਫੋਬੀਆ ਤੁਸੀਂ ਡਿਵਾਈਡ ਕਰ ਰਹੇ ਹੋ, ਸਾਡਾ ਤਾਂ ਦੁਨੀਆ ਇੱਕ ਪਰਿਵਾਰ ਹੈ। ਉਹ ਜਿਹੜਾ ਪਰਿਵਾਰ ਦਾ ਤੁਸੀਂ ਉਦਾਹਰਣ ਜੋ ਉੱਥੇ ਸੈੱਟ ਕਰ ਰਹੇ ਹੋ ਇੰਡੀਆ 'ਚ, ਜੋ ਤੁਸੀਂ ਮਾਈਨੋਰਟੀਜ਼ ਨਾਲ ਕਰ ਰਹੇ ਹੋ, ਉਹ ਦੱਸਦਾ ਵੀ ਤੁਸੀਂ ਕਿੰਨਾ ਕੁ ਬਿਲੀਵ ਕਰਦੇ ਹੋ ਕਿ ਦੁਨੀਆ ਇੱਕ ਪਰਿਵਾਰ ਹੈ। ਜੇ ਦੁਨੀਆ ਇੱਕ ਪਰਿਵਾਰ ਹੁੰਦਾ ਤਾਂ ਸਭ ਤੋਂ ਪਹਿਲਾਂ ਤੁਹਾਡੀ ਹਕੂਮਤ ਜਿਹੜੀ ਹੈ ਉਹ UN 'ਚ ਕਹਿੰਦੇ ਜੀ ਅਸੀਂ ਕਾਸਟ ਸਿਸਟਮ ਨੂੰ ਅਪਾਰਥਾਈਡ ਡਿਕਲੇਅਰ ਕਰਦੇ ਹਾਂ। ਕਾਸਟ ਸਿਸਟਮ ਤੋਂ ਬਦਤਰ ਕਿਹੜਾ ਨਸਲਵਾਦ ਹੈ। ਜਨਮ ਤੋਂ ਤੁਸੀਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਹੋ, 3500 ਸਾਲ ਤੋਂ ਤੁਸੀਂ ਉਸ ਸਿਸਟਮ ਨੂੰ ਫੋਲੋ ਕਰ ਰਹੇ ਹੋ, ਅੱਜ ਵੀ ਤੁਸੀਂ ਉਸ ਦੇ ਉੱਤੇ ਖੜੇ ਹੋ, ਤੇ ਤੁਸੀਂ ਕਿਹੜਾ ਵਨ ਵਰਲਡ ਕਰ ਰਹੇ ਹੋ ਔਰ ਬਾਕੀ ਮਜ਼ਹਬਾਂ ਨਾਲ ਤੁਸੀਂ ਕੀ ਕਰ ਰਹੇ ਹੋ। ਫਿਰ ਉਹ ਇੱਥੇ ਨਹੀਂ ਰੁਕਦਾ। ਉਹਨਾਂ ਨੇ ਕਿਹਾ ਕਿ ਇਨ ਫੈਕਟ देयर इज क्लियर एविडेंस that over decades some religiophobias have in fact affected the followers of non-Abrahamic religions as well। ਹੁਣ ਉੱਥੇ ਉਹਨੇ ਨਵੀਂ ਡਿਬੇਟ ਖੜੀ ਕਰਤੀ। ਉਹਨੇ ਕਿਹਾ ਜੀ ਹੁਣ ਇਹ ਜਿਹੜੇ ਜੂਡਾਇਜ਼ਮ, ਕ੍ਰਿਸਚੀਅਨਿਟੀ ਔਰ ਇਸਲਾਮ ਇਹ ਅਬਰਾਹਮੈਨਿਕ ਰਿਲੀਜਨ ਮੰਨੇ ਜਾਂਦੇ ਨੇ। ਉਹਨੇ ਕਿਹਾ ਜੀ ਮਤਲਬ ਅਬਰਾਹਮੈਨਿਕ ਰਿਲੀਜਨਸ ਤੁਸੀਂ ਐਵੇਂ ਹੀ ਡੋਮੀਨੇਟ ਕਰੀ ਜਾਂਦੇ ਹੋ, ਤਾਂ ਬਾਕੀਆਂ ਨਾਲ ਵੀ ਤਾਂ ਡਿਸਕ੍ਰਿਮੀਨੇਸ਼ਨ। ਕੌਣ ਕਹਿੰਦਾ ਵੀ ਤੁਸੀਂ ਬਾਕੀਆਂ ਦੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਦੀ ਗੱਲ ਹੈ ਉਹਨੂੰ ਹਾਈਲਾਈਟ ਨਾ ਕਰੋ, ਤੁਸੀਂ ਆਪਣੀ ਕਾਊਂਟਰ ਪ੍ਰਪੋਜ਼ਲ ਲੈ ਕੇ ਆ ਜਾਓ। ਤੁਸੀਂ ਕਹੋ ਜੀ ਜਿਹੜਾ ਸਿੱਖ ਫੋਬੀਆ ਹੈ ਜਾਂ ਹਿੰਦੂ ਫੋਬੀਆ ਹੈ ਜਾਂ ਬੁੱਧਿਸਟ ਫੋਬੀਆ, ਇਹਦਾ ਵੀ ਇੱਕ ਦਿਨ ਇਹ ਤਾਂ ਗੱਲ ਸਮਝ ਆ ਸਕਦੀ, ਪਰ ਤੁਸੀਂ ਇੱਕ ਆਲਰੇਡੀ ਐਗਜ਼ਿਸਟਿੰਗ 2 ਦਿਨ ਨੇ ਉਹਨਾਂ 'ਚ ਜੇ ਇੱਕ ਕੰਸੈਂਸਸ ਦੇ ਨਾਲ ਇੱਕ ਰੈਜ਼ੋਲੂਸ਼ਨ ਆਉਂਦਾ ਹੈ, ਪਰ ਤੁਸੀਂ ਕਿਉਂਕਿ ਇਹ ਮਿੱਥਿਆ ਹੋਇਆ ਕਿ ਆਪਣੀ ਆਡੀਅנס ਨੂੰ ਤੁਸੀਂ ਦੱਸਣਾ ਹੈ ਕਿ ਦੇਖੋ ਜੀ ਅਸੀਂ ਤਾਂ ਸਿੱਖਾਂ ਦੇ ਜਿਹੜਾ ਇਹਨਾਂ ਦੇ ਖਿਲਾਫ ਮੁਸਲਮਾਨਾਂ ਦੇ ਹੱਕ 'ਚ ਜੇ ਆਇਆ ਕੁਛ ਤਾਂ ਅਸੀਂ ਤਾਂ ਉੱਥੇ ਵੀ ਵਿਰੋਧ ਕੀਤਾ ਔਰ ਇੱਥੇ ਨਹੀਂ ਹੈ। ਉਹ ਫਿਰ ਉਹਦੇ 'ਚ ਅੱਗੋਂ ਐਲੈਬੋਰੇਟ ਕਰ ਰਿਹਾ ਸਿੱਖਾਂ ਨੂੰ ਨਾਲ, ਉੱਥੇ ਸਿੱਖਾਂ ਨੂੰ ਨਾਲ ਜੋੜ ਕੇ ਨੇ ਉੱਥੇ ਆਤੰਕਵਾਦੀ ਨੇ ਜਾਂ ਖਾਲਿਸਤਾਨੀ ਨੇ, ਇੱਥੇ ਕਹਿ ਰਿਹਾ
ਦੇਖੋ ਹੀ ਸਾਈਟਡ ਸੈਵਰਲ ਐਗਜ਼ਾਮਪਲਸ ਡਿਸਟਰਕਸ਼ਨ ਆਫ ਬਮਾਇਨ ਬੁੱਧਾਸ ਇਨ ਅਫਗਾਨਿਸਤਾਨ। ਤੁਸੀਂ ਬੁੱਧ ਨੂੰ ਫੁੱਲ ਪਾਏ ਹੋਏ ਨੇ। ਤੁਸੀਂ ਨਾਲੰਦਾ ਚ ਉਹ ਯੂਨੀਵਰਸਿਟੀ ਦਾ ਕੀ ਹਾਲ ਕੀਤਾ। ਅਮ੍ਰਿਤਿਆ ਸੇਨ ਵਰਗਾ ਨੋਬਲ laureate ਜਿਹੜਾ ਉੱਥੋਂ ਦਾ ਵਾਈਸ ਚਾਂਸਲਰ ਸੀ, ਉਹ ਛੱਡ ਕੇ ਆਇਆ ਕਿ ਵੀ ਇਹ ਤਾਂ ਹਿੰਦੂਤਵ ਦਾ ਏਜੰਡਾ ਲਾਗੂ ਕਰ ਰਹੇ ਨੇ। ਤੁਸੀਂ ਉੱਥੇ ਉਹ ਬੱਟ ਬ੍ਰਿਕਸ਼ ਜਿਹੜਾ ਬੈਨੀਅਨ ਟਰੀ ਹੈ ਜਿਹਦੇ ਥੱਲੇ ਬੁੱਧ ਬੈਠਾ ਹੈ, ਉਹਨੂੰ ਤੁਹਾਡੇ ਪੰਡਤਾਂ ਨੇ ਸਾੜ ਕੇ ਉੱਥੇ ਬ੍ਰਾਹਮਣ ਬੈਠੇ ਹੋਏ ਨੇ ਕਬਜ਼ਾ ਕਰਕੇ, ਔਰ ਬੁੱਧਿਜ਼ਮ ਵਾਲਿਆਂ ਨੂੰ ਪਰਲੇ ਪਾਸੇ ਧੱਕਿਆ। ਪਰ ਉੱਥੇ ਬਮਾਇਨ ਨੂੰ ਕਹਿ ਰਿਹਾ ਵਾਇਓਲੇਸ਼ਨ ਆਫ ਗੁਰਦੁਆਰਾ ਪ੍ਰੈਮਿਸਿਸ, ਮੈਸੈਕਰ ਆਫ ਸਿੱਖ ਪਿਲਗ੍ਰਿਮਸ ਐਂਡ ਗੁਰਦੁਆਰਾ। ਉਹਨੇ ਕਿਹਾ ਜੀ ਦੇਖੋ ਸਿੱਖਾਂ ਨੂੰ ਮਾਰਿਆ ਗੁਰਦੁਆਰਿਆਂ, ਤੁਹਾਨੂੰ ਆਪਣਾ ਟੈਂਕਾਂ ਤੋਪਾਂ ਨਾਲ ਹਮਲਾ ਭੁੱਲ ਗਿਆ ਦਰਬਾਰ ਸਾਹਿਬ ਤੇ। ਨਵੰਬਰ 84 ਚ ਭਾਰਤ ਭਰ ਚ ਕੱਲੀ ਤੁਸੀਂ ਨਸਲਕੁਸ਼ੀ ਨਹੀਂ ਕੀਤੀ ਹੈ, ਕਿਵੇਂ ਹਿੰਦੂਤਵੀ ਭੀੜਾਂ ਨੇ ਜਿਹੜਾ ਗੁਰਦੁਆਰਿਆਂ ਤੇ ਹਮਲੇ ਕੀਤੇ ਨੇ। ਹੁਣ ਇੱਥੇ ਆਪਣੇ ਮੁਲਕ ਚ ਸਿੱਖਾਂ ਦਾ ਕੀ ਹਸ਼ਰ ਕਰ ਰਹੇ ਨੇ, ਇੱਥੇ ਮੁਸਲਮਾਨਾਂ ਨੂੰ ਕਾਊਂਟਰ ਕਰਨ ਲਈ ਤੁਸੀਂ ਸਿੱਖ ਫੈਕਟਰ ਲੈ ਆਓ ਵਿੱਚ, ਔਰ ਉਹਨਾਂ ਨੂੰ ਕਹੋ ਜੀ ਲੜਾ ਦਿਓ ਇਹਨਾਂ ਨੂੰ ਆਪਸ ਚ। ਕਿ ਜੀ ਇਹ ਇਵੇਂ ਕਰ ਰਹੇ ਨੇ। ਫਿਰ ਉਹ ਕਹਿ ਰਿਹਾ ਜੀ ਇਹ ਜਿਹੜਾ ਹੀ ਸੈਡ ਥੀਸ ਕੰਟਰੀਬਿਊਟ ਟੂ ਦਾ ਰਾਈਜ਼ ਆਫ ਕੰਟੈਂਪਰੇਰੀ ਫਾਰਮਸ ਆਫ ਰਿਲੀਜੀਅਸ ਫੋਬੀਆਸ ਅਗੇਂਸਟ ਨਾਨ ਅਬਰਾਹਮਿਨਿਕ ਰਿਲੀਜਨ। ਹੁਣ ਸਿੱਖ ਧਰਮ ਨੂੰ ਇੱਥੇ ਧਰਮ ਮੰਨ ਰਿਹਾ ਕਿ ਨਾਨ ਅਬਰਾਹਮਿਨਿਕ ਰਿਲੀਜਨ ਹੈ। ਦੇਖੋ ਹਿੰਦੂ, ਸਿੱਖ, ਬੁੱਧਿਸਟ, ਤੁਸੀਂ ਤਾਂ ਸਿੱਖਾਂ ਤੇ ਬੁੱਧਿਸਟਾਂ ਨੂੰ ਕਨਸਟੀਟਿਊਸ਼ਨ ਦੇ ਥੱਲੇ ਹਿੰਦੂ ਬਣਾਇਆ ਹੋਇਆ। ਪਹਿਲਾਂ ਉਹ ਕੱਢੋ, ਪਹਿਲਾਂ ਆਰਟੀਕਲ 25 ਜਿਹੜਾ ਹੈ 25B ਜਿਹਦੇ ਥੱਲੇ ਤੁਸੀਂ ਹਿੰਦੂ ਐਲਾਨਿਆ ਹੋਇਆ, ਫਿਰ ਅੱਗੇ ਲੰਬਾ ਚੌੜਾ ਉਸ ਸਾਰੇ ਦਾ। ਪਰ ਉਹਨਾਂ ਦੀ ਇਸ ਸਾਰੀ ਦਲੀਲਬਾਜ਼ੀ ਦੇ ਬਾਵਜੂਦ ਜਿਹੜੀ ਕਿ ਉਹਨਾਂ ਨੇ ਜ਼ਾਹਰ ਹੈ ਆਪਣੇ ਅੰਦਰ ਦੀ ਨਫ਼ਰਤ ਹੀ ਜ਼ਾਹਰ ਕੀਤੀ, ਯੂਨਾਈਟਿਡ ਨੇਸ਼ਨਸ ਨੇ 15 ਮਾਰਚ ਦਾ ਦਿਨ ਯਾਨੀ ਕਿ ਅੱਜ ਦਾ ਦਿਨ ਇੰਟਰਨੈਸ਼ਨਲ ਡੇ ਟੂ ਕੰਬੈਟ ਇਸਲਾਮੋਫੋਬੀਆ ਦੇ ਤੌਰ ਤੇ ਰੈਕਗਨਾਈਜ਼ ਕੀਤਾ ਔਰ ਅਸੀਂ ਇਸ ਦੀ ਪੂਰੀ ਹਮਾਇਤ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਨਾउ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਕਸ਼ਮੀਰ ਮੁੱਦੇ ਤੇ ਪ੍ਰੋਪੇਗੈਂਡਾ ਵਾਰ ਤੇਜ਼ ਕਰ ਦਿੱਤੀ ਗਈ ਹੈ। ਹਾਲ ਹੀ ਵਿੱਚ ਰਿਲੀਜ਼ ਕੀਤੀ ਗਈ ਕਸ਼ਮੀਰ ਫਾਈਲਸ ਫਿਲਮ ਇਸ ਦਾ ਇੱਕ ਸ਼ੇਕੜਲਾ ਸਬੂਤ ਹੈ। ਸੋ ਇਸ ਫਿਲਮ ਵਿੱਚ ਕਸ਼ਮੀਰਵਾਦੀ ਚੋਂ ਕਸ਼ਮੀਰੀ ਪੰਡਤਾਂ ਦੇ ਮਾਈਗ੍ਰੇਸ਼ਨ ਨੂੰ ਝੂਠੇ ਹਿੰਦੂਤਵੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਭਾਰਤੀ ਫੌਜ ਵੱਲੋਂ ਕਸ਼ਮੀਰਵਾਦੀ ਵਿੱਚ ਕੀਤੇ ਜਾ ਰਹੇ ਜ਼ੁਲਮਾਂ ਨੂੰ ਲੁਕਾਉਣ ਲਈ ਹਿੰਦੂਆਂ ਨੂੰ ਐਜ਼ ਏ ਵਿਕਟਮ ਪੇਸ਼ ਕੀਤਾ ਜਾ ਰਿਹਾ ਹੈ। ਸੋ ਪਾਕਿਸਤਾਨ ਵੱਲੋਂ ਇਸ ਪ੍ਰੋਪੇਗੈਂਡੇ ਦੀ ਮੂੰਹ ਤੋੜਵਾਂ ਜਿਹੜਾ ਜਵਾਬ ਦੇਣ ਵਾਲੀ ਕੋਈ ਵੀ ਕਾਰਵਾਈ ਸਾਹਮਣੇ ਨਜ਼ਰ ਨਹੀਂ ਆ ਰਹੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਪ੍ਰੋਪੇਗੈਂਡਾ ਪ੍ਰੋਪੇਗੈਂਡਾ ਪ੍ਰੋਪੇਗੈਂਡਾ। ਅੱਛਾ, ਚਾਣਕਿਆ ਪੁੱਤਰਾਂ ਨੇ ਜਿੰਨਾ ਇਸ ਹਥਿਆਰ ਨੂੰ ਕਾਮਯਾਬੀ ਦੇ ਨਾਲ ਵਰਤਿਆ, ਚਾਣਕਿਆ ਠੀਕ ਸਾਬਤ ਹੋ ਰਿਹਾ ਹੈ ਕਿ ਝੂਠ ਜਿੰਨਾ ਵੱਡਾ ਤੁਸੀਂ ਬੋਲੋਗੇ ਉਨਾ ਲੋਕ ਯਕੀਨ ਕਰਨਗੇ ਔਰ ਫਿਰ ਉਸ ਯਕੀਨ ਨੂੰ ਤੁਸੀਂ ਜਿੰਨੀ ਵਾਰ ਦੁਹਰਾਓਗੇ ਅਲਟੀਮੇਟਲੀ ਜਿਹਨੂੰ ਕਦੇ ਸ਼ੱਕ ਵੀ ਹੋਇਆ ਉਹ ਵੀ ਉਸ ਨੂੰ ਮੰਨੇਗਾ। ਗਾਂਧੀ ਨੂੰ ਕਿਵੇਂ ਉਸ ਦੇ ਸਾਰੇ ਔਗਣ ਪਾਸੇ ਕਰਕੇ ਜਦੋਂ ਭਾਰਤ ਦੀ ਸਰਕਾਰ ਨੇ ਫੈਸਲਾ ਕੀਤਾ
कि गांधी नूं असीं इंटरनैशनली वेचना है, ते गांधी फिल्म बनाई गई, गोरे तो बनवाई एटनबरी दा उहदा रोल। और जे अज भी तुसीं अमरीका जां यूरोप दे विच बहुत वार देखोगे तो गांधी नूं उस फिल्म दे राहीं देखा जाता है, और उन्होंने ये उस फिल्म राहीं साबित कर दिता है कि जीसस क्राइस्ट और बुद्ध तो बाद जे कोई नॉन वायलेंस का अवतार पैदा होया तो वो गांधी है। जी और उसकी जिहड़ी सारी फ्लिप साइड सी वो तुहानूं जिहड़ा वो किते देखण च नज़र नहीं आती। हालांकि ये वक्री कहानी है कि RSS नथूराम गोडसे जां दूजे वो जदों गांधी दे मारण नूं जस्टिफाई करदे ने, वो अपना हिंदूत्व एंगल नूं फॉरवर्ड कर रहे हुंदे ने, वो कोई गांधी दे गुण औगण जिहड़े ने उहदे नाल जुड़े हुए नहीं हुंदे। जम्मू कश्मीर UN सिक्योरिटी कौंसल के 14-15 रेजोल्यूशन, कश्मीर दे विच 1 मिलियन तो ज़्यादा फौज, 5 अगस्त 2019 नूं जम्मू कश्मीर का स्टैटस खत्म करने की लाइन, सूबे का वजूद खत्म करने की लाइन, और फौज राही रोज़ाना चल रहे उत्थे जुल्म जिन्हां दे विच डेमोग्राफिक चेंज भी है, जिस दे विच रीडिस्ट्रिक्टिंग दे थल्ले जम्मू रीजन दी इन्नियां सीटां वधाईयां जा रही हैं कि आने वाले पीरीयड जदों चोणां इस यूनियन टैरीटरी दियां करवाणगे तो एक गैर मुस्लिम यानी कि हिंदूत्वी चीफ मिनिस्टर बन सकता है। हुण इस सब दे चलदिआं किवें कश्मीर फाइल्स नां दे थल्ले एक विवेक अग्निहोत्री बीजेपी का सपोर्टर उस तो फिल्म बनवाई जाती है, और जे तुसीं नां कश्मीर फाइल सुनते हो तो एकदम गुजरात फाइल्स तुहाडे दिमाग दे अंदर क्लिक हुंदा है। राणा अयूब जिसने तहलका दे लई काम शुरू किया है, और किवें उन्हें 2002 च मुसलमानां दी नस्लकुशी दे आर्डर देण वाले मोदी और अमित शाह जिहड़े उत्थे चीफ मिनिस्टर होम मिनिस्टर सी उन्हें किवें वो सारे भेतां नूं कढिया, कैमरिਆਂ दी सीक्रेट कैमरिਆਂ दी मदद नाल। ये वक्री गल है कि वो तहलका वाले फिर दौड़ गए उस किताब नूं छापण तो, उन्हें खुद जिहड़ा गुजरात फाइल छापी जिहड़ी इंटरनैशनल जिसनूं एक्लेम मिलिया और बहुत सारे अवार्ड मिले। लेकिन असी देखते हैं भी किवें राणा अयूब नूं पिछले पीरीयड दे विच उस ते केस बना के उहदे बैंक अकाउंट फ्रीज कर दिते गए। हुण वाशिंगटन पोस्ट की कॉलमनिस्ट भी है, और इस सब दे उत्ते चलदिआं उन्हां ने ये दस्सण दे लई कि भी ये कहानी मुसलमानां दे उत्ते गुजरात दे जुल्मां नूं उन्हां ने किवें पुट्ठा गेड़ दे के कश्मीर दे विच जो कश्मीरियां नाल कर रहे ने उस नूं जस्टिफाई करन दे लई उन्हां ने इस विवेक अग्निहोत्री तो ये कश्मीर फाइल्स नां दी फिल्म, कोई वड्डा उहदे च वड्डा स्टार फिल्म च नहीं है, इस दे कॉमनर जिहड़े लोग इस सारे दे नाल जोड़े गए ने। लेकिन जिहड़ा इस दे उत्ते असीं देखदे कि इनू किन्ना प्रमोट किया गया, किवें सरकारी पैटरनेज नूं हासिल है, इस दे उत्ते नरेंद्र मोदी तो लैके किवें हर एक ने बड़े कल्ले पॉजिटिव कामेंट ही नहीं कीते, उन्होंने जस्टिफाई किया है। हुण ये कश्मीर फाइल्स की है, 1990 दे विच जगमोहन जिहड़ा संजय गांधी का चंगा यार सी वो गवर्नर सी जम्मू कश्मीर का, और ये वो पीरीयड सी कि कश्मीर दे विच मिलीटेंट स्ट्रगल जिहड़ी कि सिख स्ट्रगल तो बाद, सिख स्ट्रगल 1984 तो बाद हथियारबंद हुंदी है, तो 1999-90 दे विच कश्मीरियां ने भी हथियार चुक लए। उदों तक उत्थे पीसफुली गल सी, और उन्होंने जिहड़ा ये देखिया कि भी ये अपने निशाने वाल वधदे जा रहे हैं। तो इंटरनेट इस गल के सबूत ने कि कश्मीरी पंडितां की जिहड़ी माइग्रेशन है उत्थों उन्होंने फोर्सिबली कढ़ना, जिहड़ा सिखां दे उत्ते भी वो ट्राई किया गया। जे सिख अड़ गए तो नतीजा ये सी कि प्रेजिडेंट क्लिंटन जदों 20 मार्च 2000 नूं इंडिया दौरे ते आउंदे ने ते कश्मीर वादी दे अनंतनाग जिले दे चिट्ठी ਸਿੰਘਪੁਰਾ पिंड च 35 सिखां नूं कंध दे नाल ला के उन्हां दा कोल्ड ब्लडड मर्डर किया जाता है, क्योंकि जगमोहन की लाइन सी कि कश्मीरी पंडितां दे उत्ते जिहड़ा वो इन्हां नूं इत्थों कढो और फिर ये करो कि जी उन्होंने मिलीटेंट्स ने कढ़ दिते ते दूजे तीजे। हुण ये सारी कश्मीर फाइल्स का बेस जिहड़ा है यही बनाया होया, इनू इन्ना एग्जैजरेट किया है इमेजिनरी स्टोरी दे नाल, और इन्ना वड्डा नंबर हज़ारां दी गिणती च के जी मार दिते दूजा होया। और इस सारे दे चलदे हैं किवें इस फिल्म नूं चारों पासे जिहड़ी है स्टेट पैटर्नेज दित्ती गई, उस दे ईवन जिन्नियां बीजेपी रूल स्टेट्स ने उन्होंने टैक्स खत्म करता है। मध्य प्रदेश सरकार ने
ਤਾਂ ਇੱਕ ਦਿਨ ਦੀ ਛੁੱਟੀ ਕਰ ਦਿੱਤੀ ਹੈ ਤਾਂ ਕਿ ਲੋਕ ਜਾ ਕੇ ਇਹਨੂੰ ਦੇਖ ਸਕਣ। ਔਰ ਹਾਲਾਂ ਮੈਂ ਪਹਿਲਾਂ ਇਸ ਸਟੋਰੀ ਨੂੰ ਦੇਖਿਆ, ਇਹਨੂੰ ਮੈਨੂੰ ਬਹੁਤਾ ਕੋਈ ਲੱਗਾ ਨਹੀਂ ਕਿ ਵੀ ਮੈਂ ਇਹਦੇ ਤੇ ਕੋਈ ਗੱਲ ਕਰਾਂ, ਕਿਉਂਕਿ ਮੈਂ ਸਟੋਰੀ ਦੀ ਡਿਟੇਲ ਨਹੀਂ ਸੀ ਪੜ੍ਹੀ। ਤੇ ਸਾਨੂੰ ਆਸਟ੍ਰੇਲੀਆ ਤੋਂ ਸਾਡੇ ਵੀਰ ਸ਼ਾਇਦ ਸੁਖਜੀਤ ਸਿੰਘ ਉਹਨਾਂ ਦਾ ਨਾਮ ਸੀ, ਉਹਨਾਂ ਨੇ 3-4 ਦਿਨ ਪਹਿਲਾਂ ਇੱਕ ਪੋਸਟਰ ਵੀ ਭੇਜਿਆ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਦਿਖਾ ਦੇਣ। ਔਰ ਇਹ ਆਸਟ੍ਰੇਲੀਆ ਦੇ ਪਰਥ ਨਾਲ ਸੰਬੰਧਿਤ ਸੀ ਔਰ ਉਹਨਾਂ ਨੇ ਕਿਹਾ ਇੰਡੀਅਨ ਸੁਸਾਇਟੀ ਆਫ WA ਵੈਸਟਰਨ ਆਸਟ੍ਰੇਲੀਆ in collaboration with Consulate General of India Perth, Kashmiri Pandit Cultural Society of West Australia and Hindu Swayam Sevak Sangh Australia, ਉਹਦੇ ਚ ਇੰਡੀਅਨ ਗਵਰਨਮੈਂਟ ਦੀ ਆਫੀਸ਼ੀਅਲ ਸਟੈਂਪ ਹੈ ਔਰ ਉਹਨਾਂ ਦੇ ਆਪਣੇ ਲੋਗੋ ਨੇ। Premieres on Friday 11th March 2022 worldwide event cinemas Morley at 8:30 PM The Kashmir Files। ਮਤਲਬ ਇਹ ਹੈ ਕਿ ਬਾਹਰ ਵੀ ਉਹਨਾਂ ਦੇ ਔਰ ਇਹ ਉਹਨਾਂ ਦੀ ਇੰਡੀਅਨ ਸਟੈਂਪ ਹੈ ਲੱਗੀ ਹੋਈ ਆਫੀਸ਼ੀਅਲ, ਉਹਨਾਂ ਨੇ ਇਹਨੂੰ ਇਹ ਬਣਾ ਲਿਆ ਕਿ ਵੀ ਜਿਵੇਂ ਗਾਂਧੀ ਦੀ ਫਿਲਮ ਦੁਨੀਆ 'ਚ ਦਿਖਾ ਕੇ ਗਾਂਧੀ ਨੂੰ ਉਹਨਾਂ ਨੇ ਮਹਾਤਮਾ ਬੁੱਧ ਤੇ ਜੀਸਸ ਕ੍ਰਾਈਸਟ ਬਣਾ ਦਿੱਤਾ ਹੈ। ਕਸ਼ਮੀਰ ਫਾਈਲਸ ਨੂੰ ਜਿਹੜੀ ਬਿਲਕੁਲ ਝੂਠ ਤੇ ਆਧਾਰਿਤ ਬਿਲਕੁਲ ਫੇਕ ਡਾਟਾ ਦੇ ਕੇ ਉਹਨਾਂ ਨੇ ਬਣਾਇਆ, ਇਹ ਦੱਸਣ ਦੇ ਲਈ ਕਿ ਅਸੀਂ ਜ਼ਾਲਮ ਨਹੀਂ ਹੈ, ਟਾਇਰੈਂਟ ਨਹੀਂ ਹੈ ਕਸ਼ਮੀਰ 'ਚ, ਅਸੀਂ ਤਾਂ ਵਿਕਟਮ ਹੈ। ਦੇਖੋ ਸਾਡੇ ਨਾਲ ਕੀ ਹੋਇਆ। ਹੁਣ ਇਹ ਗੱਲ ਵੀ 1990 ਦੀ ਹੈ, 30 ਸਾਲ 32 ਸਾਲ ਕਿਸੇ ਨੂੰ ਨਜ਼ਰ ਨਹੀਂ ਆਇਆ ਕਿ ਕੀ ਹੈ। ਔਰ ਇਹਦੇ 'ਚ ਇੱਕ ਦਿਲਚਸਪ ਗੱਲ ਸਾਡੇ ਤੱਕ ਜਿਹੜੀ ਪਹੁੰਚਦੀ ਹੈ, ਹੁਣ ਇਹ ਇਧਰ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਇੰਨੇ ਹਜ਼ਾਰ ਮਾਰ ਦਿੱਤੇ, ਦੂਜੇ ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ। ਔਰ ਉਹਦਾ ਜਿਹੜਾ ਤੁਸੀਂ ਦੇਖੋ ਕਿ ਬਈ ਇਹ ਕਿਵੇਂ ਚਾਣਕਿਆ ਪੁੱਤਰ ਸੱਚ ਨੂੰ ਕੱਚ ਬਣਾ ਦਿੰਦੇ ਨੇ, ਕੱਚ ਨੂੰ ਸੱਚ ਬਣਾ ਕੇ ਵੇਚਦੇ ਨੇ। ਇਸ ਫਿਲਮ ਦਾ ਜਿਹੜਾ ਇੱਕ ਡਾਇਲੌਗ ਹੈ ਕਿ ਜਬ ਤੱਕ ਸੱਚ जूता पहनता है झूठ पूरी दुनिया का चक्कर लगा के आ जाता है कि सच अजे जुत्ती पा रहा होंदा ते झूठ जड़ा है दुनिया ये है इन्हां दा अपना ही है पार्ट है कि भाई इन्हां ने किवें झूठ नूं दुनिया का चक्कर लवा दिता है। ते पाकिस्तान जिहड़ा अदरवाइज एक पार्टी है कश्मीर इशू ते जंगां भी लड़ियां होईयां ने, उन्हां नूं इन्हां 3 सालां 'च इस गल दी समझ नहीं आई कि भाई भारतीय फौज दे जुल्म जिहड़े ने उन्हां नूं हाईलाइट करो। उत्थे कश्मीरी लोग वो अपने लगे हुए ने, मार्च इस्लामाबाद नूं होएगा, हुण नो ट्रस्ट मोशन होएगा, दुनिया किधर नूं जा रही। और मैं आउट ऑफ लव एंड सिंपैथी कहना है कि भी जदों किस्मत असी तो अपने 47 दौर की अहम करना लीडरशिप की गल करते हैं कि भी उन्होंने गलत फैसला लिया है जदों कौम की होनी सर्जन का मौका सी। पर मैं जदों पाकिस्तान की इन्हां दियां सारियां सियासी तरह वाल देखदा है भी इन्हां कोई नहीं है कि भाई चल की रहा है, रशिया यूक्रेन के हवाले नाल की खिते च की है, तुहाडी विद इन टैरीटरी लिया के उन्होंने मिसाइल मारी है। और कश्मीर के मुद्दे के उत्ते जिवें इहनूं कश्मीर फाइल्स नूं उन्होंने प्रमोट कर रहे हैं सारे पासे, लेकिन ये एक क्योंकि राइट टू इन्फॉर्मेशन एक्ट के थले किसी ने जानकारी मंगी कि भाई सानू दस्या जाए कि की है सब्जैक्ट इन्फॉर्मेशन एक्ट, इन्फॉर्मेशन अंडर RTI एक्ट 2005 का एक्ट है। और PP कपूर नां दा सज्जन जिहड़ा कि संगम कॉलोनी समाक्षा पानीपत हरियाणे च रहिंदा है, उन्हें इहदे उत्ते मंगी जानकारी कि ये जिहड़ी हिजरत हुई कश्मीरी पंडितां दी की होया। और ये लैटर है जिहड़ा देखा जा सकता है डिस्ट्रिक्ट पुलिस हैडक्वार्टर श्रीनगर तो डिप्टी सुपरडेंट पुलिस दे स्टैंप दे थले दस्तकां दे थले उन्होंने जवाब आंदा है इन कनैक्शन with the above cited subject it is to inform that your RTI application has been received in this office through Assistant Commissioner Srinagar letter number dated 17/11/2021 with the request to provide following information under RTI Act 2005 details of which are as under having been sought from concerned quarters. Point number 08 number of Kashmiri Pandits who were killed by terrorist attacks since inception of militancy 1990-89 कि 99 कश्मीरी पंडित 1990 पीरियड जिस दे उत्ते बेस्ड कश्मीर फाइल्स बनाई गई है ये मारे गए। पॉइंट नंबर 09 नंबर ऑफ पीपल ऑफ अदर फेथ्स अदर दैन कश्मीरी पंडित्स हु वर किल्ड बाय टेररिस्ट अटैक्स 1635। हुण 99 कश्मीरी पंडित मारे जाते हैं उस पीरियड
और 1635 नॉन हिंदू ਜ਼ਾਹਰ ਹੈ, ਮੁਸਲਮਾਨ ਮੈਜੋਰਟੀ ਸਿੱਖ ਵੀ ਇਹਦੇ 'ਚ ਹੋਣਗੇ। ਹੁਣ ਤੁਸੀਂ ਦੇਖੋ ਵੀ ਇਸ ਸਾਰੇ ਡਾਟੇ ਨੂੰ ਕਿਵੇਂ ਉਹਨਾਂ ਨੇ ਬਦਲ ਕੇ ਇਹ ਸਾਰੀ ਲਾਈਨ ਬਣਾਈ, ਔਰ ਇਸ ਦੇ ਉੱਤੇ ਈਵਨ BBC ਨੇ ਕਸ਼ਮੀਰ ਫਾਈਲਸ, ਵਿਵੇਕ ਅਗਨੀਹੋਤਰੀਜ਼ ਫਿਲਮ ਐਕਸਪੋਜ਼ਿਜ਼ ਇੰਡੀਆਜ਼ ਨਿਊ ਫਾਲਟ ਲਾਈਨਸ, ਫਾਲਟ FAULT, ਕਿ ਬਈ ਕਿਸ ਪਾਸੇ ਜਾ ਰਹੇ ਨੇ। ਉਹਨਾਂ ਨੇ ਕਿਹਾ ਵੀ ਇਸ ਸਾਰੇ ਦੇ ਨਾਲ ਇੱਕ ਸਟਾਰਮ ਖੜਾ ਹੋ ਗਿਆ ਹੈ ਇੰਡੀਅਨ ਸੋਸ਼ਲ ਮੀਡੀਆ ਤੇ ਵੀ, ਈਵਨ ਦਾ BJP ਗਵਰਨਮੈਂਟ ਵੇਇੰਗ ਇਨ ਔਨ ਇਟਸ ਬਿਹਾਫ, ਕਿ ਉਹਨੇ ਵੀ BJP ਨੇ ਆਪਣਾ ਵੇਟ ਕੀ ਸੁੱਟਿਆ, ਇਹ ਹੈ ਹੀ ਕਾਰਾ ਉਹਨਾਂ ਦਾ ਹੈ, ਵਿਵੇਕ ਅਗਨੀਹੋਤਰੀ ਉਹਨਾਂ ਦਾ ਇਹ ਬਣਾਇਆ। ਔਰ ਇਹ ਜਿਹੜੀ ਫਿਲਮ ਹੈ, ਦਿਸ ਟੈਲਸ ਦਾ ਫਿਕਸ਼ਨਲ ਸਟੋਰੀ of a university student who discovers his Kashmiri Hindu parents were killed by Islamist militants and not in an accident as his grandfather told him, ਕਿ ਦਾਦੇ ਨੇ ਕਿਹਾ ਸੀ ਕਿ ਤੇਰੇ ਫਾਦਰ ਮਦਰ ਮਾਰੇ ਗਏ ਨੇ ਐਕਸੀਡੈਂਟ, ਪਰ ਉਹਨਾਂ ਨੂੰ ਤਾਂ ਮਾਰਿਆ ਸੀ ਮੁਸਲਿਮ ਐਕਸਟ੍ਰੀਮਿਸਟ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਕਿਵੇਂ ਮੇਨਸਟ੍ਰੀਮ ਮੀਡੀਆ, ਸੋਸ਼ਲ ਮੀਡੀਆ supporters said it shines light on neglected bloody part of Kashmir's history, but critics say it's careless with facts and Islamophobic। ਹੁਣ ਜੇ ਇਹ ਇਸਲਾਮੋਫੋਬਿਕ ਨਾ ਹੁੰਦੀ ਤੇ UN ਦੇ ਵਿੱਚ ਉਹਨਾਂ ਦਾ ਰਿਪਰੈਜ਼ੈਂਟੇਟਿਵ ਪਰਮਾਨੈਂਟ ਐਂਬੈਸਡਰ ਦੀ ਮੂਰਤੀ ਇਹ ਨਾ ਕਹਿ ਰਿਹਾ ਹੁੰਦਾ ਕਿ 15 ਮਾਰਚ ਦਾ ਦਿਨ ਮਤ ਡਿਕਲੇਅਰ ਕਰੋ ਇਸਲਾਮੋਫੋਬਿਕ ਕੰਬੈਟੈਂਟ ਡੇ, ਕਿ ਭਾਈ ਅਸੀਂ ਲੜਨਾ, ਕਿਉਂਕਿ ਉਹ ਤਾਂ ਖੁਦ ਇਸਲਾਮੋਫੋਬੀਆ ਕ੍ਰੀਏਟ ਕਰ ਰਹੇ ਨੇ ਔਰ ਉਹਨੂੰ ਪੈਟਰਨਾਈਜ਼ ਕਰ ਰਹੇ ਨੇ। ਔਰ ਮੋਦੀ ਨੇ ਔਰ ਕੀ ਮਿਨਿਸਟਰ ਇਨ ਦੀ BJP ਗਵਰਨਮੈਂਟ ਹੈਵ ਪ੍ਰੇਜ਼ਡ ਦਾ ਫਿਲਮ। Several BJP ruled states have waived tax on it, and police in Madhya Pradesh state have been offered a day of leave to watch it. Mr. Modi also dismissed the criticism as a conspiracy to discredit the film. ਹੁਣ ਪ੍ਰਾਈਮ ਮਿਨਿਸਟਰ ਮੋਦੀ ਜਿਹਦਾ ਕੋਈ ਲਾਗਾ ਦੇ ਕੋਈ ਸਰਕਾਰ ਨੇ ਬਣਾਈ ਹੈ, ਇੰਡੀਅਨ ਗਵਰਨਮੈਂਟ ਫੰਡਡ ਹੈ, ਪਰ ਹੈ ਉਹਨਾਂ ਦੀ ਇਨਡਾਇਰੈਕਟਲੀ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਕ੍ਰਿਟਿਸਿਜ਼ਮ ਹੋ ਰਿਹਾ ਹੈ ਇਹ ਡਿਸਕ੍ਰੈਡਿਟ ਕਰ ਰਹੇ ਨੇ, ਔਰ ਉਹਨੂੰ ਕੰਗਣਾ ਰਣੌਤ ਉਹ ਜਿਹੜੀ ਹੈ ਇਸ ਦੇ ਉੱਤੇ ਟਵੀਟ ਕਰ ਰਹੀ ਹੈ ਕਿ ਜੀ ਇਹ ਬਿਲਕੁਲ ਇਹ ਤਾਂ ਪਹਿਲੀ ਇਸ ਕਿਸਮ ਦੀ ਫਿਲਮ ਬਣੀ ਹੈ ਔਰ ਜਿਹਨੇ ਹਕੀਕਤ ਸਾਹਮਣੇ ਲਿਆਂਦੀ ਹੈ, ਔਰ ਇਹ ਸਾਰੇ ਜਿਹੜੇ ਨੇ ਉਹ ਖਾਮਖਾ ਇਹਨੂੰ ਅਪੋਜ਼ ਕਰ ਰਹੇ ਨੇ। ਇਹ ਹੈ ਪ੍ਰੋਪੇਗੈਂਡਾ ਵਾਰ। ਕਾਸ਼ ਪਾਕਿਸਤਾਨ ਜਿਹੜਾ ਇੱਕ ਮੁਲਕ ਇਸਲਾਮਿਕ ਵਰਲਡ ਦਾ ਸਭ ਤੋਂ ਪਾਵਰਫੁਲ ਆਰਮੀ ਜਿਹਦੇ ਕੋਲ ਹੈ, ਜਿਹਦੀ ਜਿਹੜਾ ਵਰਸਟ ਸਫਰਰ ਹੈ ਇਸ ਸਾਰੇ ਪੀਰੀਅਡ ਦੇ ਵਿੱਚ ਕਸ਼ਮੀਰ ਦੇ ਮੁੱਦੇ ਤੇ, ਉਹਨੂੰ ਵੀ ਇਸ ਗੱਲ ਦੀ ਸਮਝ ਹੁੰਦੀ ਕਿ ਉਹਨਾਂ ਨੂੰ ਤਾਂ ਪ੍ਰੋਪੇਗੈਂਡਾ ਕਰਨ ਦੀ ਲੋੜ ਨਹੀਂ ਸੀ। ਪ੍ਰੋਪੇਗੈਂਡਾ 'ਚ ਤਾਂ ਨੈਗੇਸ਼ਨ ਆ ਜਾਂਦੀ ਹੈ ਕਿ ਵੀ ਤੁਸੀਂ ਝੂਠ ਵੀ ਵਿੱਚ ਜੋੜਦੇ ਹੋ। ਉਹ ਜੇ ਸਿਰਫ ਫੈਕਟਸ ਨੂੰ ਇੱਕ ਚੰਗੇ ਢੰਗ ਨਾਲ ਦੁਨੀਆ ਦੇ ਸਾਹਮਣੇ ਰੱਖਦੇ ਤੇ ਅੱਜ ਇਹਨਾਂ ਹਿੰਦੂ ਤਵੀਆਂ ਦਾ ਝੂਠ ਦੁਨੀਆ ਦਾ ਚੱਕਰ ਲਾ ਕੇ ਵਾਪਸ ਨਾ ਆ ਜਾਂਦਾ ਤੇ ਸੱਚ ਤਾਂ ਅਜੇ ਜੁੱਤੀਆਂ ਪਾ ਰਿਹਾ। ਮੇਰੇ ਖਿਆਲ ਇਹਨਾਂ ਤਾਂ ਜੁੱਤੀ ਅਜੇ ਪਾਉਣ ਦੀ ਵੀ ਨਹੀਂ ਕੋਸ਼ਿਸ਼ ਕੀਤੀ ਜੀ ਡਾਕਟਰ ਸਾਹਿਬ ਪਾਕਿਸਤਾਨ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਛਿਆਂ ਕਹਿੰਦੇ ਆ। ਸਵੈਂਡ ਵਾਲੇ ਦੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਬਣਨ ਜਾ ਰਹੀ ਹੈ ਔਰ ਕੇਜਰੀਵਾਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬਾਰਡਰ ਤੇ ਮਾਰੇ ਗਏ ਕਿਸੇ ਵੀ ਪੰਜਾਬ ਦੇ ਫੌਜੀ ਨੂੰ ਅਤੇ ਕਿਸੇ ਐਕਸ਼ਨ ਵਿੱਚ ਪੰਜਾਬ ਪੁਲਿਸ ਦੇ ਮਾਰੇ ਗਏ ਕੋਈ ਵੀ ਪੁਲਿਸੀਏ ਦੇ ਪਰਿਵਾਰ ਨੂੰ 1 ਕਰੋੜ ਰੁਪਈਆ ਦਿੱਤਾ ਜਾਵੇਗਾ। ਸੋ ਕੀ ਇਹ ਪੰਜਾਬ ਵਿੱਚ ਪੁਲਿਸ ਨੂੰ ਅਗਲੀ ਸਿੱਖ ਨਸਲਕੁਸ਼ੀ ਲਈ ਵਰਤਣ ਦਾ ਮਾਹੌਲ ਤਾਂ ਨਹੀਂ ਸਿਰਜਿਆ ਜਾ ਰਿਹਾ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਇਸ ਵੇਲੇ ਤਾਂ ਪੰਜਾਬ ਦਾ ਖਜ਼ਾਨਾ ਦੋਵੇਂ ਹੱਥਾਂ ਨਾਲ ਖਟਕੜ ਕਲਾਂ ਭਗਵੰਤ ਮਾਨ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੇ ਉੱਤੇ ਪੀਲੇ ਰੰਗਾਂ ਦੇ ਮੁਫਤ ਥਾਨ ਔਰ ਕੋਈ ਪੱਗਾਂ ਬਣਾ ਕੋਈ ਚੁੰਨੀਆਂ ਔਰ ਸਾਰੀਆਂ ਜਿਵੇਂ ਅੰਮ੍ਰਿਤਸਰ ਦੇ ਰੋਡ ਸ਼ੋਅ 'ਚ ਪੈਪਸੂ ਰੋਡਵੇਜ਼ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਾਲ ਲੋਕ ਢੋਏ ਗਏ, ਇਵੇਂ ਹੀ ਉਹਨਾਂ ਨੇ ਖੁੱਲ੍ਹੀ ਕਾਲ ਦਿੱਤੀ ਹੈ ਜੀ ਸਭ ਖਟਕੜ ਕਲਾਂ ਪਹੁੰਚੋ ਔਰ ਰੱਜ ਕੇ ਮਿਸਯੂਜ਼ ਹੋ ਰਿਹਾ। ਪਰ ਇਸ ਸਾਰੇ ਪੀਰੀਅਡ ਦੇ ਚੱਲਦੇ ਔਰ ਬਹੁਤ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ, ਇਹਨਾਂ ਨੂੰ ਐਕਸਪੋਜ਼ ਕਰ ਰਹੇ ਨੇ ਔਰ ਅੱਜ ਇੱਕ ਈਵਨ ਜਿਨ੍ਹਾਂ ਨੂੰ ਇਹ ਆਸ ਹੈ ਵੀ ਸ਼ਾਇਦ ਕੁਝ ਡਿਲੀਵਰ ਹੋ ਜਾਏ, ਇਹ ਉਹਨਾਂ ਦੀ ਇੱਕ ਮੇਨ ਆਰਗੇਨਾਈਜੇਸ਼ਨ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ। ਇਹ ਨਿਊਟਰਲ ਆਰਗੇਨਾਈਜੇਸ਼ਨ ਹੈ ਔਰ ਇਹ ਜੋ ਵੀ ਇਲੈਕਸ਼ਨ ਦੇ ਵਿੱਚ MP MLA ਬਣਦੇ ਨੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕੀ ਹੈ ਔਰ ਕੀ ਨਹੀਂ ਹੈ। ਔਰ ਇਹ ਖਬਰ ਹੈ ਅਸੈਂਬਲੀ ਪੋਲਸ 50% winners in Punjab declared criminal cases against themselves, says ADR। ਹਰ ਦੂਸਰਾ MLA ਹੁਣ ਜਿਨ੍ਹਾਂ ਨੂੰ ਇਹ ਆਸ ਹੈ ਕਿ ਜੀ ਦੇਖੋ ਇਹਨਾਂ ਦੇ 92 MLA ਬਣ ਗਏ ਨੇ, ਹੁਣ ਕੋਈ ਜਿਹੜਾ ਉਹ ਇਹ ਕਰ ਦੇਣਗੇ। ਉਹ ਪਹਿਲੀ ਗੱਲ ਤਾਂ 60 ਦੇ ਕਰੀਬ ਉਹ ਨੇ ਜਿਹੜੇ ਕਾਂਗਰਸ ਜਾਂ ਅਕਾਲੀ ਦਲ ਛੱਡ ਕੇ ਆਏ ਤੇ 2-2 ਕਰੋੜ ਤੋਂ 15-15 ਕਰੋੜ ਤੱਕ ਕੇਜਰੀਵਾਲ ਨੂੰ ਦੇ ਕੇ ਟਿਕਟਾਂ ਲਈਆਂ, ਉਹ ਪਹਿਲੇ ਉਸ ਲੈਵਲ ਦੇ ਕਰਪਟ ਨੇ। ਹੁਣ ਇਹ ਜਿਹੜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਹੈ ਕਹਿ ਰਹੀ ਹੈ ਵੀ 50% ਉਹਨਾਂ ਚੋਂ ਟੋਟਲ ਜਿੰਨੇ ਬਣੇ ਨੇ, ਜ਼ਾਹਰ ਹੈ 92 ਵੀ ਉਹਦਾ ਹਿੱਸਾ ਨੇ ਔਰ ਬਾਕੀ ਰਹਿੰਦੇ ਵੀ, ਉਹਨਾਂ ਚੋਂ ਅੱਧੇ ਜਿਹੜੇ ਨੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਨੇ। ਔਰ ਉਹਦੇ ਚ ਉਹਨਾਂ ਨੇ ਕਿਹਾ ਔਰ ਇਨ ਪੰਜਾਬ 50% ਆਫ ਵਿਨਿੰਗ ਕੈਂਡੀਡੇਟਸ ਡਿਕਲੇਅਰਡ ਕ੍ਰਿਮੀਨਲ ਕੇਸਿਸ with 23% declared serious। ਹੁਣ ਮਤਲਬ ਹਰ ਚੌਥੇ ਨੇ ਸੀਰੀਅਸ ਕ੍ਰਿਮੀਨਲ ਕੇਸ, ਮਤਲਬ ਮਰਡਰ ਰੇਪ ਦੂਜੇ ਤੀਜੇ, ਅਦਰਵਾਈਜ਼ ਅੱਧੇ ਜਿਹੜੇ ਨੇ ਕ੍ਰਿਮੀਨਲ ਨੇ। ਹੁਣ ਜੇ ਲੋਕਾਂ ਨੂੰ ਇਹ ਆਸ ਹੈ ਕਿ ਇਹ ਅੱਧੀ ਕ੍ਰਿਮੀਨਲ ਅਸੈਂਬਲੀ ਆਮ ਆਦਮੀ ਪਾਰਟੀ ਸਮੇਤ ਦੂਜਿਆਂ ਦੇ ਉਹ ਪੰਜਾਬ ਦਾ ਭਲਾ ਕਰੇਗੀ, ਜਿਨ੍ਹਾਂ ਚੋਂ ਅੱਗੋਂ 60 ਜਿਹੜੇ ਨੇ ਉਹਨਾਂ ਨੇ 2-2 ਕਰੋੜ ਤੋਂ 15-15 ਕਰੋੜ ਤੱਕ ਦੇ ਕੇ ਰੁਪਈਏ ਟਿਕਟਾਂ ਲਈਆਂ ਨੇ, ਤੇ ਫਿਰ ਰੱਬ ਉਹਨਾਂ ਦਾ ਦੇ ਉੱਤੇ ਰਹਿਮ ਕਰੇ। ਇਹੀ ਗੱਲ ਮੈਂ ਕਹਿ ਸਕਦਾ ਕਿ ਵੀ ਤੁਸੀਂ ਇੱਕ ਜਿਹੜਾ ਉਸ ਲੈਵਲ ਦਾ ਸਿਸਟਮ ਹੈ ਉਹਦੇ ਤੋਂ ਤੁਸੀਂ ਐਕਸਪੈਕਟ ਕਰਦੇ ਹੋ ਕਿ ਭਾਈ ਜਿਹੜਾ ਸ਼ੈਤਾਨ ਹੈ ਉਹ ਤੁਹਾਨੂੰ ਗੁਰਬਾਣੀ ਸੁਣਾਏਗਾ ਜਾਂ ਕੁਰਾਨ ਦੀਆਂ ਆਇਤਾਂ ਸੁਣਾਏਗਾ। ਹੁਣ ਦੂਸਰਾ ਪੱਖ ਜਿਵੇਂ ਖੇਡ ਕੀ ਹੈ ਕੇਜਰੀਵਾਲ ਦੀ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਚੋਣਾਂ ਤੋਂ ਠੀਕ ਪਹਿਲਾਂ ਜਿਹੜਾ ਕੁਮਾਰ ਵਿਸ਼ਵਾਸ ਇਹਦੇ ਨਾਲ ਹੀ ਕੇਜਰੀਵਾਲ ਦੇ ਫਾਊਂਡਰਸ ਚੋਂ ਸੀ ਆਮ ਆਦਮੀ ਪਾਰਟੀ ਦੇ। ਹਾਲਾਂਕਿ ਆਮ ਆਦਮੀ ਪਾਰਟੀ ਦਾ ਜਾਂ ਅੰਨਾ ਹਜ਼ਾਰੇ ਅੰਦੋਲਨ ਦਾ ਫਾਊਂਡਰ ਤਾਂ ਅਜੀਤ ਡੋਵਾਲ ਹੈ, ਕਿਉਂਕਿ ਅੰਨਾ ਹਜ਼ਾਰੇ ਦਾ ਡੇ ਐਂਡ ਨਾਈਟ ਵਰਥ 24/7 ਮੀਡੀਆ ਕਵਰੇਜ ਵਿਵੇਕਾਨੰਦ ਫਾਊਂਡੇਸ਼ਨ ਵੱਲੋਂ, ਜਿਹਦਾ ਹੈਡ ਅਜੀਤ ਡੋਵਾਲ ਹੈ ਇੰਟੈਲੀਜੈਂਸ ਚੀਫ, ਉਹਨੇ ਵੱਲੋਂ ਹੀ ਹੈ। ਸੋ ਇਹ ਖੇਡ ਤਾਂ ਉਹਨਾਂ ਦੀ ਹੈ, ਲੇਕਿਨ ਕੇਜਰੀਵਾਲ ਉਹ ਗਰਾਊਂਡ ਤਿਆਰ ਕਰ ਰਿਹਾ ਹੈ ਜਿਹਦੇ ਥੱਲੇ ਆਉਣ ਵਾਲੇ ਪੀਰੀਅਡ ਦੇ ਵਿੱਚ ਪੰਜਾਬ ਪੁਲਿਸ ਨੂੰ ਵਰਤ ਕੇ ਸਿੱਖ ਨਸਲਕੁਸ਼ੀ ਦਾ ਇੱਕ ਨਵਾਂ ਦੌਰ ਸ਼ੁਰੂ ਕੀਤਾ ਜਾਏਗਾ। ਦੂਸਰੇ ਪਾਸੇ ਜਿਹੜਾ ਇਸ ਦੇ ਉੱਤੇ ਕੁਮਾਰ ਵਿਸ਼ਵਾਸ ਤੋਂ ਲੈ ਕੇ ਦੂਸਰਿਆਂ ਨੇ ਇੱਕ ਸਮੋਕ ਸਕਰੀਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਤਾਂ ਖਾਲਿਸਤਾਨੀਆਂ ਦੇ ਪੈਸੇ ਦੇ ਨਾਲ ਹੀ ਜਿੱਤੇ, ਪੈਸੇ ਹੀ ਖਾਲਿਸਤਾਨੀਆਂ ਨੇ ਦਿੱਤਾ। ਹਾਲਾਂਕਿ ਇਹ ਵੀ ਇੱਕ ਜਿਹੜਾ ਹਿਊਮਰਸ ਢੰਗ ਨਾਲ ਉਹਨੂੰ ਕਿਹਾ ਗਿਆ ਕਿ ਵੀ ਦੇਖੋ ਹੁਣ ਤੂੰ ਖਾਲਿਸਤਾਨੀਆਂ ਦੇ ਪੈਸੇ ਨਾਲ ਜਿੱਤੇ ਹੈ, ਹੁਣ ਖਾਲਿਸਤਾਨ ਦਾ ਮਤਾ ਪਾਸ ਕਰਾ। ਇਹ ਵੀ ਕਿਸੇ ਨੇ ਸੋਸ਼ਲ ਮੀਡੀਆ ਤੇ ਕਿਹਾ ਵੀ ਦੇਖੋ ਪੈਸਾ ਸਾਡਾ ਲੱਗਾ। ਲੇਕਿਨ ਇਹ ਸਾਰੀ ਸਮੋਕ ਸਕਰੀਨ ਕ੍ਰੀਏਟ ਕੀਤੀ ਉਹਨਾਂ ਨੇ ਬੀਜੇਪੀ ਨੇ, ਤਾਂ ਕਿ ਇਹ ਲੱਗੇ ਕਿ ਦੇਖੋ ਜੀ ਇਹ ਕਿਵੇਂ RSS ਦਾ ਹੋ ਸਕਦਾ। ਇਹਨੂੰ ਤਾਂ ਜਿਹੜੇ ਕੁਮਾਰ ਵਿਸ਼ਵਾਸ ਤੇ ਦੂਜਾ ਜਿਹੜਾ ਮੀਡੀਆ ਉਹ ਤਾਂ ਕਹਿੰਦਾ ਹੀ ਇਹਨਾਂ ਨੂੰ ਖਾਲਿਸਤਾਨੀ ਹੈ, ਪਰ ਹੁਣ ਉਹਦਾ ਤੁਸੀਂ ਖਾਲਿਸਤਾਨੀ ਟਿੰਜ ਦੇਖ ਲਓ ਕੀ ਹੈ ਕਿ ਉਹ ਆਪਣੀ ਪਹਿਲੇ ਐਲਾਨ 'ਚ ਹੀ ਕਹਿੰਦਾ ਹੈ ਕਿ ਜਿਹੜਾ ਵੀ ਫੌਜੀ ਬਾਰਡਰ ਦੇ ਉੱਤੇ ਸ਼ਹੀਦ ਹੋਏਗਾ ਪੰਜਾਬ ਦਾ ਉਹਨੂੰ 1 ਕਰੋੜ ਰੁਪਈਆ ਦਿੱਤਾ ਜਾਏਗਾ। ਉਹ ਸਮਝ ਆ ਸਕਦਾ, ਤੁਸੀਂ ਬੇਸ਼ੱਕ ਨੈਸ਼ਨਲਿਸਟ ਕਾਰਡ ਵੀ ਖੇਲਣਾ ਹੋਵੇ ਕੋਈ ਗੱਲ ਨਹੀਂ। ਤੇ ਜਿਹੜਾ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਵੀ ਕਿਸੇ ਆਪਰੇਸ਼ਨ ਦੇ ਵਿੱਚ ਮਾਰਿਆ ਜਾਏਗਾ ਉਹਨੂੰ 1 ਕਰੋੜ ਰੁਪਈਆ ਦਿੱਤਾ ਜਾਏਗਾ। ਹੁਣ ਆਲਰੇਡੀ ਉਹਨਾਂ ਨੇ ਉਹ ਸਟੇਜ ਸੈੱਟ ਕਰ ਰਹੇ ਨੇ ਉਸ ਪਾਸੇ ਵੱਲ, ਔਰ ਅਸੀਂ ਇਹ ਦੇਖ ਰਹੇ ਹਾਂ ਵੀ ਅਜੇ ਜਿਹੜੀ ਇਹ ਕੱਲ ਘਟਨਾ ਹੋਈ ਹੈ ਕਿ ਪੰਜਾਬ ਦਾ ਕਬੱਡੀ ਪਲੇਅਰ ਸੰਦੀਪ ਨੰਗਲ ਅੰਬੀਆ ਉਹ ਪਿੰਡ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ, ਨਕਾਬਪੋਸ਼ ਆਉਂਦੇ ਨੇ ਔਰ ਉਹਨੂੰ ਸ਼ੂਟ ਕਰਕੇ ਚਲੇ ਜਾਂਦੇ ਨੇ ਵੀ ਇਹਦੇ ਬਿਹਾਈਂਡ ਕੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਕੋਈ ਨਾ ਕੋਈ ਗੈਂਗ ਵਾਰਫੇਅਰ ਦੇ ਥੱਲੇ, ਅਮਰਿੰਦਰ ਨੇ ਵੀ ਇੱਕ ਪੀਰੀਅਡ ਕੁਝ ਵਕਤ ਲਈ ਕੀਤਾ ਸੀ, ਇੱਕ ਦੂਜੇ ਨੂੰ ਸੁੱਖੀ ਕਾਲੋਂ ਤੇ ਫਲਾਣੇ ਟਿਮਕੇ ਮਾਰ ਕੇ ਜੀ ਗੈਂਗਸਟਰ ਤੇ ਇਹ ਦੇਖੋ ਜੀ ਅਸੀਂ ਸ਼ਾਂਤੀ ਕਰਤੀ।
ਸੋ ਇਹਨਾਂ ਨੇ ਕਿਉਂਕਿ ਟੋਟਲੀ ਕਲੈਪਸ ਹੋਣਾ ਹੈ, ਫੇਲ ਹੋਣਾ ਹੈ, ਤੁਸੀਂ ਇੰਨਾ ਕੁਛ ਜਿਹੜਾ ਹੈ ਉਹ ਫ੍ਰੀ ਬੀਜ਼ ਐਲਾਨੀਆਂ ਹੋਈਆਂ, ਉਹਦੇ ਚੋਂ ਨਿਕਲਣਾ ਨਿਕਾਣਾ ਹੁਣ ਕਰੋੜ ਰੁਪਈਆ ਤੁਸੀਂ ਇੱਕ ਪੰਜਾਬ ਦੇ ਪੁਲਿਸੀਆਂ ਨੂੰ ਦਿਓਗੇ ਜਿਹੜਾ ਮੁੰਡਾ ਮਾਰਨ ਜਾਏਗਾ, ਤੇ ਜੇ ਮੁੰਡੇ ਨੇ ਅੱਗੋਂ ਮਾਰ ਦਿੱਤਾ ਤੇ ਉਹਦੇ ਘਰਦਿਆਂ ਨੂੰ ਕਰੋੜ ਤੇ ਮੁੰਡੇ ਦੇ ਘਰ ਦੇ ਰੁਲਣਗੇ ਥਾਣਿਆਂ ਤੇ ਜੇਲ੍ਹਾਂ ਦੇ ਵਿੱਚ। ਔਰ ਇਸ ਦੇ ਉੱਤੇ ਸਾਡੇ ਵੀਰ ਨਵਰੂਪ ਸਿੰਘ ਜੀ ਨੇ ਵੀ ਸਾਨੂੰ ਲਿਖਿਆ ਕਿ ਲਾਲਾ ਜੀ ਕੇਜਰੀਵਾਲ ਐਂਡ ਹਿਜ਼ ਆਕਾ has started their game of propaganda against gangsters, definition of which is marginalized young Sikh men। ਹੁਣ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ, ਜੇ ਉਹ ਇਸ ਰਸਤੇ ਨੂੰ ਚੁਣ ਵੀ ਲੈਂਦੇ ਨੇ, ਜੇ ਤੁਸੀਂ ਗੈਂਗਸਟਰ ਕਹਿੰਦੇ ਹੋ ਉਹਦੇ 'ਚ ਕੋਈ ਸ਼ਹਿਰੀ ਦੁਕਾਨਦਾਰ ਸ਼ਾਮਲ ਨਹੀਂ ਹੁੰਦਾ, ਉਹੀ ਜਿਹੜਾ ਸਿੱਖ ਦਾ ਕਰੈਕਟਰ ਸਾਹਮਣੇ ਆਉਂਦਾ ਹੈ। ਐਂਡ ਇਜ਼ ਔਨ ਫੁੱਲ ਫਲੋ as they wish to create a consensus among Punjabis, so they agree to get their own sons killed in the name of law and order, while gangsters who are taking responsibility for these acts are sitting in jails, just like Yogi in UP, they will try to project themselves as law and order party। क्योंकि हुण इहदे कबड्डी प्लेयर संदीप नंगल अंबिया दे मारे जाण ते भी एक सोशल पोस्ट आ गई किसी गैंग वालों जी असी कीता, बाद उन्होंने डिनाई भी की। सो तुसी कन्फ्यूजन पैदा करी जाओ, पर मकसद ये है कि तुसी पंजाब दे यूथ नूं एलिमिनेट करना है। और फिर उन्होंने कहा कि भाई एज केजरीवाल्स नेशनल एम्बिशंस कैन ओनली बी फुलफिल्ड by the same formula of genocide of a minority which quenches perverted sense of Hindu superiority, which actually originates from their inferiority complex about the last millennia. Scary times ahead with most of our people ready to endorse complete wipeout of their own। कि जिस अंदाज ਦੇ ਵਿੱਚ ਸਾਡਾ ਇੱਕ ਵੱਡਾ ਤਬਕਾ ਆਮ ਆਦਮੀ ਪਾਰਟੀ ਨੂੰ ਸਮਝ ਰਿਹਾ ਹੈ, ਹਕੀਕਤ ਇਹਦੇ ਉਲਟ ਹੈ। ਕੇਜਰੀਵਾਲ ਪੰਜਾਬ 'ਚ ਇਸ ਕਿਸਮ ਦੀਆਂ ਕਿਲਿੰਗਸ ਕਰਕੇ, ਜਿਵੇਂ ਮੋਦੀ ਨੇ 2002 'ਚ ਗੁਜਰਾਤ 'ਚ ਮੁਸਲਮਾਨਾਂ ਦਾ ਕਤਲੇਆਮ ਕਰਕੇ ਭਾਰਤ ਭਰ ਦੇ ਵਿੱਚ ਪ੍ਰਧਾਨ ਮੰਤਰੀ ਹਿੰਦੂ ਹਿਰਦੇ ਸਮਰਾਟ ਬਣਿਆ, ਕੇਜਰੀਵਾਲ ਇਹੀ ਕੁਛ ਕਰਕੇ ਆਪਣਾ ਜਿਹੜਾ ਐਂਬੀਸ਼ਨ ਹੈ ਉਹ ਦਿੱਲੀ ਤੱਕ ਲਿਜਾਏਗਾ। ਔਰ ਮੈਂ ਕਲੋਜ਼ਿੰਗ 'ਚ ਅੱਜ ਦਾ ਵਿਚਾਰ ਜਿਹੜਾ ਤੀਸਰੇ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਜਿਨੇ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚੈ ਦਰਬਾਰ, ਓਏ ਅੰਮ੍ਰਿਤ ਪੀਵੇਂ ਸਦਾ ਸਦਾ ਸੱਚੈ ਨਾਮ ਪਿਆਰ, ਭਾਈ ਰੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈਐ, ਮਲ ਹਉਮੈ ਕੱਢੈ ਧੋਏ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਨੁਕਤਾ ਹੁੰਦਾ ਹੈ ਕਿ हे ਮੇਰੇ ਵੀਰ, ਮੇਰੇ ਭਰਾ, ਮਾਈ ਬ੍ਰਦਰ, ਭਾਈ ਰੇ ਗੁਰਮੁਖ ਸਦਾ ਪਤ ਹੋਏ, ਕਿ ਜਿਹੜੇ ਰੱਬ ਦੀ ਯਾਦ 'ਚ ਜੁੜੇ ਹੁੰਦੇ ਨੇ ਉਹ ਪਤਵਾਨ ਹੁੰਦੇ ਨੇ, ਰੱਬ ਦੀ ਦਰਗਾਹ 'ਚ ਇੱਜ਼ਤ ਦੀ ਖਿਲਤ ਉਹਨਾਂ ਨੂੰ ਮਿਲਦੀ ਹੈ। ਹਰ ਹਰ ਸਦਾ ਧਿਆਈ ਹੈ, ਉਸ ਰੱਬ ਨੂੰ ਹਰ ਪਲ ਯਾਦ ਰੱਖੀਏ, ਉਸ ਨੂੰ ਆਪਣੇ ਧਿਆਨ 'ਚ ਰੱਖੀਏ। ਮਲ ਹਉਮੈ ਕੱਢਿਆ ਧੋਏ, ਸਾਡੇ ਅੰਦਰ ਜਿਹੜੀ ਹਉਮੈ ਦੀ ਮੈਲ ਹੈ, ਈਗੋ ਫਸੀ ਹੋਈ ਹੈ, ਉਸ ਨੂੰ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦੇ ਵਿੱਚ ਧਿਆਨ ਉਸ ਹਉਮੈ ਨੂੰ ਖਤਮ ਕਰਦਾ, ਉਸ ਹਉਮੈ ਨੂੰ ਕੱਢ ਕੇ ਬਾਹਰ ਮਾਰਦਾ। ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਜਿਨ੍ਹਾਂ ਨੇ ਗੁਰੂ ਦੀ ਮੱਤ ਦੇ ਉੱਤੇ ਆਮਨਾ ਕਰਕੇ ਇੱਕ ਚਿੱਤ ਹੋ ਕੇ ਉਸ ਵਾਹਿਗੁਰੂ ਦੇ ਨਾਂ ਨੂੰ ਯਾਦ ਕੀਤਾ, ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ, ਉਹਨਾਂ ਦੇ ਮੂੰਹ ਚਿਹਰੇ ਹਮੇਸ਼ਾ ਰੱਬ ਦੀ ਦਰਗਾਹ ਦੇ ਵਿੱਚ ਉਜਲ ਹੋਣਗੇ, ਸੁਰਖਰੂ ਹੋਣਗੇ। ਓਏ ਅੰਮ੍ਰਿਤ ਪੀਵੇਂ ਸਦਾ ਸਦਾ ਸੱਚਾ ਨਾਮ ਪਿਆਰ, ਉਹ ਰੱਬ ਦੀ ਯਾਦ ਦਾ ਅੰਮ੍ਰਿਤ, ਕਿਉਂਕਿ ਰੱਬ ਦੀ ਯਾਦ ਤੁਹਾਨੂੰ ਜ਼ਿੰਦਗੀ ਦਿੰਦੀ ਹੈ, ਰੂਹਾਨੀ ਜ਼ਿੰਦਗੀ। ਦੁਨਿਆਵੀ ਜ਼ਿੰਦਗੀ ਤਾਂ ਸਾਵਾਂ ਨਾਲ, ਉਮਰਾਂ ਨਾਲ, ਉਹਦਾ ਨਾਲ ਕੋਈ ਜਿਹੜਾ ਲਾਗਾ ਦੇਗਾ ਨਹੀਂ ਹੈ। ਇਹ ਜਿਹੜਾ ਰੱਬ ਦੀ ਯਾਦ ਦੇ ਅੰਮ੍ਰਿਤ ਨੂੰ ਪੀਂਦਾ, ਉਹ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਹਮੇਸ਼ਾ ਖੀਵਾ ਹੋਇਆ ਰਹਿੰਦਾ। ਮਨਮੁਖ ਨਾਮ ਨਾ ਜਾਣਨੀ, ਵਿਣ ਨਾਮੈ ਪਤ ਜਾਏ, ਸ਼ਬਦੈ ਸਾਧ ਨਾ ਆਇਓ, ਲਾਗੈ ਦੂਜੈ ਭਾਏ, ਵਿਸ਼ਟਾ ਕੇ ਕੀੜੇ ਪਵੇਂ, ਵਿੱਚ ਵਿਸ਼ਟਾ ਸੇ ਵਿਸ਼ਟਾ ਮਾਹੇ ਸਮਾਏ। ਕਿ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਮਨਮੁਖ, ਮਨ ਦੇ ਮਗਰ ਜਿਹੜੇ ਲੱਗੇ ਹੋਏ ਨੇ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ, ਪਿਆਰ ਦੀ ਸਾਰ ਨਹੀਂ ਹੈ, ਉਹ ਇਵੇਂ ਹੀ ਬੇਪਤ ਹੋ ਕੇ ਦੁਨੀਆ ਤੋਂ ਜਾਂਦੇ ਨੇ। ਉਹਨਾਂ ਨੂੰ ਕਿਉਂਕਿ ਰੱਬ ਦੀ ਯਾਦ ਦਾ ਸਵਾਦ ਨਹੀਂ ਆਉਂਦਾ, ਉਹ ਤਾਂ ਹਉਮੈ ਦੇ ਵਿੱਚ, ਮਾਇਆ 'ਚ ਫਸੇ ਹੁੰਦੇ ਨੇ,
ਉਹ ਦੂਜੇ ਪਾਏ ਮਾਇਆ ਦੇ ਵਿੱਚ ਗਲਤਾਨ ਉਹ ਆਪਣੀ ਜ਼ਿੰਦਗੀ ਗੁਜ਼ਾਰਦਾ ਨੇ। ਔਰ ਉਹ ਹਮੇਸ਼ਾ ਹੀ ਜਿਹਨੂੰ ਤੁਸੀਂ ਵਿਸ਼ਟਾ ਦੇ ਕੀੜੇ ਕਹਿੰਦੇ ਹੋ ਕਿ ਵੀ ਜਿਵੇਂ ਗੰਧ ਦੇ ਵਿੱਚ ਪਏ ਹੋਏ ਕੀੜੇ ਹੁੰਦੇ ਨੇ, ਉਹਨਾਂ ਦਾ ਮਨ ਹਮੇਸ਼ਾ ਉਹਨਾਂ ਦੇ ਵਿਸ਼ਟਾ ਦੇ ਕੀੜਿਆਂ ਵਾਂਗ ਹੁੰਦਾ ਹੈ, ਕਿਉਂਕਿ ਉਹਨਾਂ ਦੀ ਸੋਚ ਦੇ ਉੱਤੇ ਦੁਨੀਆਦਾਰੀ ਹਾਵੀ ਹੁੰਦੀ ਹੈ। ਉਹ ਰੱਬ ਦੇ ਪਿਆਰ ਦੀ ਉਸ ਦੌਲਤ ਨੂੰ ਮਾਣ ਨਹੀਂ ਸਕਦੇ। ਤਿਨਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਭਾਏ, ਕੁਲ ਉਦਾਰੈ ਆਪਣਾ ਧਨ ਜਨੇਂਦੀ ਮਾਏ, ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਜਾਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦਾ ਇਸ ਜੀਵਨ ਦੇ ਵਿੱਚ ਆਣਾ ਸਫਲ ਹੋ ਜਾਂਦਾ ਹੈ ਜਿਹੜੇ ਸਤਿਗੁਰੂ ਦੀ ਸਿੱਖਿਆ ਦੇ ਮੁਤਾਬਕ ਆਪਣੇ ਜੀਵਨ ਨੂੰ ਬਸਰ ਕਰਦੇ ਨੇ, ਕਿਉਂਕਿ ਉਹਨਾਂ ਦਾ ਜੀਵਨ ਇੱਕ ਆਦਰਸ਼ ਜੀਵਨ ਹੁੰਦਾ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੀ ਕੁੱਲ, ਉਹਨਾਂ ਦਾ ਖਾਨਦਾਨ ਕੁੱਲ ਉਧਾਰ ਹੈ ਆਪਣਾ। ਉਹਨਾਂ ਦੇ ਚੰਗੇ ਗੁਣਾਂ ਦਾ, ਰੱਬ ਦੇ ਪਿਆਰੇ ਹੋਣ ਦਾ ਪ੍ਰਭਾਵ ਸਮੁੱਚੇ ਪਰਿਵਾਰ ਦੇ ਉੱਤੇ ਹੁੰਦਾ ਹੈ ਤੇ ਉਹ ਉਹਨਾਂ ਦੀਆਂ ਮਾਵਾਂ ਧਨ ਨੇ, ਧਨ ਜਣੇਂਦੀ ਮਾਏ, ਜਿਨ੍ਹਾਂ ਨੇ ਇਸ ਕਿਸਮ ਦੇ ਗੁਰਮੁਖ ਪੈਦਾ ਕੀਤੇ ਨੇ, ਜਿਹੜੇ ਰੱਬ ਦੀ ਯਾਦ ਵਿੱਚ ਜੁੜੇ ਹੋਏ ਨੇ। ਉਹ ਹਮੇਸ਼ਾ ਰੱਬ ਦੀ ਯਾਦ ਨੂੰ, ਰੱਬ ਦੇ ਵਿੱਚ ਜੁੜੇ ਹੁੰਦੇ ਨੇ, ਪਰ ਇਹ ਵੀ ਉਹੀ ਇਸ ਪਾਸੇ ਤੁਰਦਾ ਜਿਸ ਨੂੰ ਕਿਰਪਾ ਕਰੇ ਰਜਾਏ, ਕਿ ਜਿਹੜੇ ਉਹਦੀ ਰਜ਼ਾ ਦੇ ਵਿੱਚ ਵਾਹਿਗੁਰੂ ਦੇ ਜਿਹੜਾ ਜਿਸ ਦੇ ਉੱਤੇ ਕਿਰਪਾ ਹੁੰਦੀ ਹੈ। ਤੇ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ, ਓਏ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਸੱਚ ਸਮਾਏ, ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ। ਕਿ ਜਿਨ੍ਹਾਂ ਗੁਰਮੁਖਾਂ ਨੇ ਉਸ ਰੱਬ ਦੇ ਨਾਮ ਨੂੰ ਯਾਦ ਕੀਤਾ, ਆਪਣੇ ਧਿਆਨ 'ਚ ਲਿਆਂਦਾ, ਆਪਣਾ ਆਪਾ ਅੰਦਰੋਂ ਗਵਾਇਆ, ਹਉਮੈ ਨੂੰ ਖਤਮ ਕੀਤਾ, ਉਹ ਅੰਦਰੋਂ ਤੇ ਬਾਹਰੋਂ ਇੱਕ ਨੇ। ਇਹ ਬੜਾ ਇੰਪੋਰਟੈਂਟ ਹੈ। ਬਹੁਤ ਵਾਰ ਅਸੀਂ ਬਾਹਰ ਮੁਖੀ ਧਾਰਮਿਕ ਕੰਮ ਕਰਦੇ ਹਾਂ ਦੁਨੀਆ ਨੂੰ ਦੱਸਣ ਦੇ ਲਈ, ਦੁਨੀਆ ਕਹੇ ਕਿ ਵੀ ਵੱਡਾ ਧਰਮੀ ਹੈ, ਪਰ ਅੰਦਰ ਸਾਡੇ ਉਹੀ ਕਪਟ, ਬੇਈਮਾਨੀ, ਛਲ, ਝੂਠ, ਬਦ ਇਖਲਾਕੀ ਹੁੰਦੀ ਹੈ। ਜਿਸ ਪ੍ਰਥਾਏ ਬਾਬਾ ਫਰੀਦ ਜੀ ਦਾ ਫਰਮਾਨ ਹੈ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, ਤਿਨਾ ਧਨ ਜਣੇਂਦੀ ਮਾਓ ਆਏ ਸਫਲ ਸੇ। ਮਨ ਹੋਰ ਮੁਖ ਹੋਰ। ਸੋ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ, ਉਹ ਅੰਦਰੋਂ ਬਾਹਰੋਂ ਨਿਰਮਲੇ, ਉਹ ਅੰਦਰ ਨੇ ਜੋ ਜੇ ਉਹ ਜਿਹੀ ਬਾਹਰ ਨੇ, ਸੱਚੇ ਸੱਚ ਸਮਾਇਓ, ਸੱਚ ਦੇ ਵਿੱਚ ਹੀ ਹਮੇਸ਼ਾ ਜਿਉਂਦੇ ਨੇ, ਉਹਦੇ 'ਚ ਹੀ ਰਹਿੰਦੇ ਨੇ। ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ। ਤੀਸਰੇ ਨਾਨਕ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਭਾਈ ਉਹਨਾਂ ਦਾ ਇਸ ਜੀਵਨ ਦੇ ਵਿੱਚ ਆਣਾ ਸਫਲ ਹੈ ਜਿਹੜੇ ਗੁਰੂ ਦੀ ਦਿੱਤੀ ਮੱਤ ਦੇ ਮੁਤਾਬਕ ਰੱਬ ਦੀ ਯਾਦ ਵਿੱਚ ਜੁੜਦੇ ਨੇ। ਇਹ ਅੱਜ ਦਾ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੀ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV ਰਿਪੋਰਟ। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।